पंजाबी रेडियो च वैसे सुन रहे सारे ही ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪਾਵਲਰ, ਸੁੱਚਾ ਸਿੰਘ ਜੀ ਫਰਸਨੋ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੁਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਵੀਲ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ, ਉਹਨਾਂ ਦਾ ਫੋਨ ਨੰਬਰ 5596851260। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਕਰਾ ਸਕਦੇ ਹੋ ਅਤੇ ਟਰੱਕ ਵਾਸ਼ ਵੀ ਕਰਵਾ ਸਕਦੇ ਹੋ ਜੀ। ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਵਿੱਕੀ ਗੌਂਡਰ ਦੀ, ਜੋ ਹਰ ਇੱਕ ਪਾਸੇ ਇਹ ਖਬਰ ਛਾਈ ਹੋਈ ਆ। ਤੇ ਰਾਜਸਥਾਨ ਦੀ ਪੁਲਿਸ ਨੇ ਵਿੱਕੀ ਗੌਂਡਰ ਦੇ ਮੁਕਾਬਲੇ ਦੀ ਜਾਂਚ ਸ਼ੁਰੂ ਕੀਤੀ। ਦੇਖੋ ਜੀ, ਇਹ 26 ਜਨਵਰੀ ਨੂੰ ਸ਼ਾਮ ਨੂੰ ਅਬੋਹਰ ਦੇ ਪਿੰਡ ਪੰਜਾਬਾ ਦੇ ਨਾਲ ਲੱਗਦੀ ਰਾਜਸਥਾਨ ਦੀ ਢਾਣੀ ਜਿਹੜੀ 2C ਦੇ ਵਿੱਚ ਮਾਰੇ ਗਏ ਵਿੱਕੀ ਗੌਂਡਰ, ਉਹਦੇ ਨਾਲ ਪ੍ਰੇਮਾ ਲੌਰੀਆ ਤੇ ਤੀਜਾ ਜਿਹੜਾ ਸੁਰਿੰਦਰ ਸੀਗਾ ਜੀ। ਇਸ ਮਾਮਲੇ ਦੀ ਪ੍ਰਸ਼ਾਸਨਿਕ ਪੁਲਿਸ ਪੜਤਾਲ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ। ਥਾਣਾ ਹਿੰਦੂਪੁਰ ਕੋਰਟ ਦੇ ਵਿੱਚ ਦਰਜ ਇਸ ਮਾਮਲੇ ਦੇ ਵਿੱਚ ਵਿਕਾਸ ਟਰਸਟ ਗੰਗਾਨਗਰ ਦੇ ਸਕੱਤਰ ਜਿਹੜੇ ਨੇ ਜੀ ਨਕਦਾਨ ਵਾਰਟ, ਉਹ ਅਗਵਾਈ ਇਹਦੀ ਕਰ ਰਹੇ ਆ, ਜਦੋਂ ਕਿ ਪੁਲਿਸ ਦੇ ਵੱਲੋਂ ਗੰਗਾਨਗਰ ਦੇ ASP ਸੁਰਿੰਦਰ ਸਿੰਘ ਰਠੌਰ ਜਿਹੜੇ ਆ ਉਹ ਜਾਂਚ ਕਰ ਰਹੇ ਆ। ਇੱਥੋਂ ਦੇ ਜਿਹੜੇ ਫੋਰੈਂਸਿਕ ਜਾਂਚ ਸੀਗੀ ਜੀ ਉਹਦੇ ਨਮੂਨੇ ਜੋਧਪੁਰ ਭੇਜੇ ਗਏ ਆ ਔਰ ਇਹਦੇ ਵਿੱਚ ਜਿਹੜਾ ਜੀ ਇਹ ਆਖਿਆ ਗਿਆ ਕਿ ਪੁਲਿਸ ਜਿਹੜੀ ਆ ਆਪਣੀ ਤਫਤੀਸ਼ ਅਗਲੇ ਕੁਛ ਦਿਨਾਂ ਦੇ ਦੌਰਾਨ ਜਿਹੜੀ ਆ ਉਹ ਨਿਬੇੜੂਗੀ। ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਆ ਜੀ ਉਹ ਪੁਲਿਸ ਨੂੰ ਧਮਕੀਆਂ ਦਾ ਕੰਮ ਜਿਹੜਾ ਉਹ ਜਾਰੀ ਆ। ਜਿਹੜੇ ਇੰਸਪੈਕਟਰ ਨੇ ਉਹਨੂੰ ਵੀ ਜਿਹੜੀ ਆ ਜੀ ਉਹ ਧਮਕੀ ਦਿੱਤੀ ਗਈ ਆ। ਜਿਹੜਾ ਵਿੱਕੀ ਗੌਂਡਰ ਦਾ ਮਾਮਾ ਹੈ ਜੀ, ਜਿਹਨੇ ਪਹਿਲੇ ਦਿਨ ਉਹਦੇ ਸੰਸਕਾਰ ਦੇ ਮੌਕੇ ਦੇ ਉੱਤੇ ਇਹ ਦੋਸ਼ ਜਿਹੜੇ ਲਾਏ ਸੀਗੇ ਕਿ ਇੰਸਪੈਕਟਰ ਜਿਹੜਾ ਬਰਾੜ ਹੈ ਉਹਨੇ ਜਿਹੜਾ ਜੀ ਧੋਖੇ ਦੇ ਨਾਲ ਸੱਦ ਕੇ ਉਹਨੂੰ ਜਿਹੜਾ ਉਹ ਮਾਰਿਆ, ਤੇ ਉਹਨੇ ਇਸ ਪੁਲਿਸ ਮੁਕਾਬਲੇ ਦੇ ਉੱਤੇ ਵੀ ਸਵਾਲ ਜਿਹੜੇ ਉਹ ਉਠਾਏ ਸੀਗੇ। ਹੁਣ ਉਹਨੇ ਜਿਹੜੀ ਇਹਦੀ ਅਗਲੀ ਗੱਲ ਇਹ ਕੀਤੀ ਆ ਕਿ ਇਹਦੀ ਕਾਲ ਡਿਟੇਲ ਜਿਹੜੀ ਆ ਉਹ ਖੰਗਾਲੀ ਜਾਣੀ ਚਾਹੀਦੀ ਆ। ਉਹਨੇ ਕਿਹਾ ਕਿ ਇਹਦੇ ਨਾਲ ਪੂਰਾ ਮਾਮਲਾ ਸਾਹਮਣੇ ਆ ਸਕਦਾ ਹੈ। ਉਹਨੇ ਇਹ ਵੀ ਗੱਲ ਕਹੀ ਆ ਕਿ ਜਦੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਜਿਹੜਾ ਹੋਇਆ ਉਦੋਂ ਤੋਂ ਵਿੱਕੀ ਗੌਂਡਰ ਤੇ ਇੰਸਪੈਕਟਰ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਹੁੰਦੀ ਸੀ। ਉਧਰ ਇੰਸਪੈਕਟਰ ਬਰਾੜ ਜਿਹੜੇ ਨੇ ਉਹਨੇ ਇਹ ਦੋਸ਼ ਸਾਰੇ ਦੇ ਸਾਰੇ ਨਕਾਰੇ ਨੇ ਔਰ ਇਹ ਗੱਲ ਕਹੀ ਆ ਕਿ ਉਹ ਵਿੱਕੀ ਗੌਂਡਰ ਜਿਹੜਾ ਉਹਦੇ ਤੋਂ 11 ਸਾਲ ਛੋਟਾ ਸੀਗਾ ਤੇ ਫਿਰ ਉਹ ਜਮਾਤੀ ਕਿਵੇਂ ਹੋ ਸਕਦੇ ਆ। ਦੂਜੀ ਗੱਲ ਉਹਨੇ ਇਹ ਵੀ ਕਹੀ ਹੈ ਕਿ ਉਹ ਕਦੀ ਵੀ ਜਲੰਧਰ ਦੇ ਸਪੋਰਟਸ ਸਕੂਲ ਜਾਂ ਸਪੋਰਟਸ ਕਾਲਜ ਦੇ ਵਿੱਚ ਨਹੀਂ ਪੜ੍ਹਿਆ। ਉਹਦੀ ਸਾਰੀ ਪੜ੍ਹਾਈ ਜਿਹੜੀ ਪਟਿਆਲਾ ਦੇ YPS ਦੇ ਵਿੱਚ ਜਿਹੜੀ ਆ ਉਹ ਹੋਈ ਆ ਤੇ ਇੱਥੇ ਹੀ ਉਹ ਖੇਡਾਂ ਦੇ ਵਿੱਚ ਜਿਹੜਾ ਉਹ ਰਿਹਾ। ਉਹਨੇ ਇਹ ਵੀ ਗੱਲ ਕਹੀ ਆ ਕਿ ਉਹ ਕਦੀ ਵੀ ਜਲੰਧਰ ਪੋਸਟਡ ਨਹੀਂ ਰਿਹਾ, ਉਹਦੀ ਪੋਸਟਿੰਗ ਕਦੀ ਵੀ ਜਿਹੜੀ ਆ ਉਹ ਜਲੰਧਰ ਨਹੀਂ ਹੋਈ। ਉਹਦੇ ਜਿਹੜਾ ਜੀ ਇਹਦੇ ਨਾਲ ਜਿਹੜਾ ਉਹਦਾ ਮਾਮਾ ਬਿੱਟੂ ਬੀਕਾਨੇਰੀਆ, ਉਹਨੇ ਇਹ ਗੱਲ ਕਹੀ ਆ ਕਿ ਉਹ ਇਸ ਜਿਹੜਾ ਮੁਕਾਬਲਾ ਸੀਗਾ ਇਹਦੇ ਸੰਬੰਧੀ ਅਦਾਲਤ ਦਾ ਛੇਤੀ ਦਰਵਾਜ਼ਾ ਜਿਹੜਾ ਉਹ ਖੜਕਾਉਣਗੇ। ਉੱਧਰ ਨਾਲ ਇਹਦੇ ਵਿੱਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਜਿਹੜੀ ਹੈ ਜੀ ਉਹ ਵੀ ਆਈ ਹੈ ਔਰ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਉਹ ਵੀ ਆਈ ਆ। ਉਹਨੇ ਇਹ ਗੱਲ ਕਹੀ ਆ ਕਿ ਇਸ ਮੁਕਾਬਲੇ ਨੂੰ ਪਰਿਵਾਰ ਦੇ ਵੱਲੋਂ ਝੂਠਾ ਮੁਕਾਬਲਾ ਦੱਸਿਆ ਜਾ ਰਿਹਾ ਤੇ ਸਾਹਮਣੇ ਆਏ ਤੱਥ ਜਿਹੜੇ ਆ ਜੀ ਉਹ ਇਕੱਠੇ ਕਰ ਰਹੇ ਨੇ। ਉਹਨਾਂ ਨੇ ਇਹ ਵੀ ਮੰਗ ਕੀਤੀ ਆ ਕਿ ਇਸ ਮੁਕਾਬਲੇ ਦੀ ਨਿਰਪੱਖ ਪੜਤਾਲ ਜਿਹੜੀ ਆ ਉਹ ਕਰਵਾਈ ਜਾਣੀ ਚਾਹੀਦੀ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਬਿਆਨ ਇਹਦੇ ਵਿੱਚ ਜਿਹੜਾ ਜੀ ਇਹ ਆਇਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਕਿਉਂਕਿ ਉਹਨਾਂ ਜਿਹੜੇ ਮਾਰੇ ਗਏ ਲੋਕ ਨੇ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ ਇਹ ਦੁੱਖ ਦੀ ਘੜੀ ਹੁੰਦੀ ਹੈ, ਤਾਂ ਕਰਕੇ ਉਹ ਜਿਹੜਾ ਜੀ ਇਸ ਤਰ੍ਹਾਂ ਦੇ ਦੋਸ਼ ਲਾ ਰਹੇ ਆ। ਮੁੱਖ ਮੰਤਰੀ ਨੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ ਜਿਹੜੀ ਇਹਦੀ ਕੀਤੀ ਆ। ਇਹ ਕਿਹਾ ਕਿ ਜੇ ਉਹ ਮਾੜੇ ਰਾਹ ਦੇ ਉੱਤੇ ਚੱਲਣਗੇ ਤੇ ਉਹਨਾਂ ਦਾ ਭਵਿੱਖ ਜਿਹੜਾ ਜੀ ਉਹ ਮਾੜਾ ਰਹੂਗਾ। ਉਹਨਾਂ ਨੇ ਕਿਹਾ ਕਿ ਉਹ ਵਾਪਸ ਪਰਤਣ ਤੇ ਕਾਨੂੰਨ ਦੇ ਵਿੱਚ ਜਿਹੜਾ ਉਹ ਰਹਿਣ। ਸੋ ਇਹ ਮਾਮਲਾ ਜਿਹੜਾ ਜੀ ਲਗਾਤਾਰ ਸੁਰਖੀਆਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਜਿਹੜੇ ਦੋਸ਼ ਇੱਕ ਦੂਜੇ ਦੇ ਉੱਤੇ ਜਿਹੜੇ ਲਾਉਣ ਦਾ ਇਹ ਸਿਲਸਿਲਾ ਸ਼ੁਰੂ ਹੋਇਆ, ਖਾਸ ਤੌਰ ਦੇ ਉੱਤੇ
ਵਿੱਕੀ ਗੌਂਡਰ ਦੇ ਮਾਮੇ ਦੇ ਵੱਲੋਂ ਤੇ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਜਿਹੜੇ ਸਪਸ਼ਟੀਕਰਨ ਦਿੱਤੇ ਜਾ ਰਹੇ ਆ। ਇਹਨਾਂ ਦਾ ਐਂਡ ਕਿੱਥੇ ਜਾ ਕੇ ਹੁੰਦਾ ਇਹ ਤਾਂ ਕੁਛ ਨਹੀਂ ਪਤਾ ਜੀ, ਪਰ ਦੋਨੋਂ ਜਿਹੜੇ ਨੇ ਉਹ ਆਪੋ ਆਪਣੇ ਤੱਥ ਜਿਹੜੇ ਆ ਉਹਨਾਂ ਨੂੰ ਸਹੀ ਦੱਸ ਰਹੇ ਆ ਤੇ ਦੂਸਰਿਆਂ ਨੂੰ ਗਲਤ ਦੱਸ ਰਹੇ ਆ। ਬਿਲਕੁਲ ਜੀ, ਕਾਫੀ ਮਿਹਣ ਘੁੰਮਣੀ ਵਾਲੀ ਗੱਲ ਹੋਈ ਆ। ਤੇ ਅੱਗੇ ਆਪਾਂ ਕੇਂਦਰ ਸਰਕਾਰ ਵੱਲੋਂ ਅਰਥਚਾਰੇ ਦੀ ਵੱਡੀ ਤਰੱਕੀ ਦੇ ਦਾਅਵੇ। ਐਕਚੁਅਲੀ ਜੀ ਕਿਉਂਕਿ 18 ਜਿਹੜਾ ਜੀ ਉਹ ਸ਼ੁਰੂ ਹੋ ਗਿਆ, ਇਹ ਜਿਵੇਂ ਕਿਆਸ ਰਾਈਆਂ ਹੈਗੀਆਂ ਸੀਗੀਆਂ ਜੀ ਕਿ 18 ਦੇ ਵਿੱਚ ਹੁਣ ਜਿਹੜੇ ਪਿਛਲੇ ਸਰਕਾਰ ਦੇ ਜਿਹੜੇ ਤਕਰੀਬਨ 3 ਸਾਲ ਤੋਂ 3.5 ਸਾਲ ਦਾ ਸਮਾਂ ਜਿਹੜਾ ਸੀਗਾ ਉਹਦੇ ਵਿੱਚ ਦੱਸਣ ਲਈ ਬਹੁਤਾ ਕੁਛ ਹੈ ਨੀ ਗਾ। ਤੇ ਹੁਣ ਅਗਲਾ ਜਿਹੜਾ ਜੀ ਉਹ ਦੱਸਿਆ ਜਾਊਗਾ ਕਿ ਹੁਣ ਅਰਥਚਾਰਾ ਜਿਹੜਾ ਜੀ ਉਹ ਛਾਲਾਂ ਮਾਰਦਾ ਵਧੂਗਾ। ਕਿਵੇਂ ਵਧੂਗਾ ਇਹ ਨਹੀਂ ਜਿਹੜਾ ਜੀ ਉਹ ਪਤਾ। GST ਤੇ ਨੋਟਬੰਦੀ ਦੇ ਅਸਰ ਨੂੰ ਜਿਹੜਾ ਨਕਾਰਦਿਆਂ ਹੋਇਆ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਅਰਥਚਾਰਾ ਤਰੱਕੀ ਦੇ ਰਾਹ ਦੇ ਉੱਤੇ ਆ। 18-19 ਦੇ ਵਿੱਚ ਵਿਕਾਸ ਦਰ ਜਿਹੜੀ ਆ ਉਹ 7 ਤੋਂ ਲੈ ਕੇ 7.5% ਦੇ ਹਿਸਾਬ ਦੇ ਨਾਲ ਵਧੂਗੀ। ਲੋਕ ਸਭਾ ਦੇ ਵਿੱਚ ਜਿਹੜੇ ਵਿੱਤ ਮੰਤਰੀ ਆ ਉਹਦੇ ਵੱਲੋਂ 17-18 ਦੇ ਸਰਵੇਖਣ ਦੇ ਮੁਤਾਬਕ ਜਿਹੜਾ ਜਾਰੀ ਕੀਤਾ ਗਿਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਦੇ ਨਾਲ ਵੱਧਦਾ ਪ੍ਰਮੁੱਖ ਅਰਥਚਾਰਾ ਬਣਨ ਦੇ ਰਾਹ ਜਿਹੜਾ ਜੀ ਉਹ ਪੈ ਗਿਆ ਹੋਇਆ। ਮੁੱਖ ਆਰਥਿਕ ਸਲਾਹਕਾਰ ਦੇ ਵੱਲੋਂ ਅਰਥਚਾਰੇ ਦੀ ਸਾਲਾਨਾ ਹਾਲਤ ਦੇ ਬਾਰੇ ਤਿਆਰ ਕੀਤਾ ਗਿਆ ਜਿਹੜਾ ਸਰਵੇਖਣ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਤੇਲ ਦੀਆਂ ਵੱਧਦੀਆਂ ਕੀਮਤਾਂ ਤੇ ਚੜ੍ਹ ਰਹੇ ਸ਼ੇਅਰ ਬਾਜ਼ਾਰ ਦੇ ਵਿੱਚ ਤੇਜ਼ ਗਿਰਾਵਟ ਦੇ ਨਾਲ ਕੁਝ ਚੁਣੌਤੀਆਂ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਸਕਦਾ ਹੈ। ਭਾਜਪਾ ਦੇ ਵੱਲੋਂ ਪੇਸ਼ ਕੀਤੇ ਜਾਣ ਵਾਲੇ 5ਵੇਂ ਆਮ ਬਜਟ ਤੋਂ 2 ਦਿਨ ਪਹਿਲਾਂ ਜਾਰੀ ਸਰਵੇਖਣ 'ਚ ਇਸ ਗੱਲੋਂ ਇਨਕਾਰ ਕੀਤਾ ਗਿਆ ਕਿ ਅਗਲੇ ਸਾਲ ਆਮ ਚੋਣਾਂ ਤੋਂ ਪਹਿਲਾਂ ਵਿੱਤੀ ਮਜ਼ਬੂਤੀ ਯੋਜਨਾ ਦੇ ਵਿੱਚ ਰੁਕਾਵਟ ਜਿਹੜੀ ਹੈ ਜੀ ਉਹ ਆ ਸਕਦੀ ਹੈ। ਨਾਲ ਦੀ ਨਾਲ ਕੁਝ ਅਹਿਮ ਨੁਕਤੇ ਇਹਦੇ ਵਿੱਚ ਜਿਹੜੇ ਆ ਜੀ ਉਹ ਕਹੇ ਗਏ ਆ ਕਿ ਤੇਲ ਕੀਮਤਾਂ ਦੇ ਵਿੱਚ ਵਾਧਾ ਤੇ ਸ਼ੇਅਰ ਬਾਜ਼ਾਰ ਦੇ ਵਿੱਚ ਗਿਰਾਵਟ ਹੋ ਸਕਦੀ ਆ। ਖੇਤੀ, ਰੁਜ਼ਗਾਰ ਤੇ ਸਿੱਖਿਆ ਦੇ ਉੱਤੇ ਜ਼ੋਰ ਜਿਹੜਾ ਉਹ ਦਿੱਤਾ ਜਾਊਗਾ। ਇਨਵਾਇਰਮੈਂਟ ਕਰਕੇ ਖੇਤੀ ਆਮਦਨ ਜਿਹੜੀ ਹੈ ਉਹ 20 ਤੋਂ 25% ਦੀ ਕਟੌਤੀ ਹੋ ਸਕਦੀ ਆ। GST ਤੇ ਨੋਟਬੰਦੀ ਦਾ ਘਟਿਆ ਹੋਇਆ ਅਸਰ ਜਿਹੜਾ ਜੀ ਉਹ ਆਰਥਿਕ ਲੀਹਾਂ ਦੇ ਉੱਤੇ ਹੁਣ ਅਰਥਚਾਰੇ ਨੂੰ ਲੈ ਕੇ ਜਾਊਗਾ। ਇਹ ਬੜੇ ਵੱਡੇ ਦਾਅਵੇ ਜਿਹੜੇ ਆ ਜੀ ਉਹ ਕੀਤੇ ਗਏ ਆ। ਰੀਅਲ ਦੇ ਵਿੱਚ ਜਿਹੜਾ ਜੀ ਕੀ ਕੁਛ ਹੁੰਦਾ ਕਿਉਂਕਿ ਇਹ ਕਾਗਜ਼ੀ ਦਾਅਵੇ ਆ। ਰੀਅਲ ਦੇ ਵਿੱਚ ਜਿਹੜੀ ਹੈ ਜੀ ਉਹ ਅਸਲ ਤਸਵੀਰ ਇਸ ਸਾਲ ਦੇ ਅੱਧ ਜਿਹਦੇ ਵਿੱਚ ਜਾ ਕੇ ਆ ਉਹ ਦਿਸਣੀ ਸ਼ੁਰੂ ਹੋਊਗੀ। ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਜਿਹੜਾ GST ਦੇ ਨਾਲ ਜੋ ਕੁਝ ਅਸਰ ਪਿਆ ਜਾਂ ਉਦੋਂ ਪਹਿਲਾਂ ਨੋਟਬੰਦੀ ਦੇ ਨਾਲ ਅਸਰ ਪਿਆ ਸੀਗਾ, ਇਹ ਦਾਅਵੇ ਕਿੱਥੋਂ ਤੱਕ ਜਿਹੜਾ ਜੀ ਉਹ ਸਹੀ ਨੇ ਕਿ ਇਹਨਾਂ ਚੀਜ਼ਾਂ ਦਾ ਦੋਨਾਂ ਚੀਜ਼ਾਂ ਦਾ ਅਸਰ ਜਿਹੜਾ ਜੀ ਉਹ ਸਮਾਪਤ ਹੋ ਗਿਆ, ਜਦੋਂ ਕਿ ਇਹ ਅਸਰ ਜਿਉਂ ਦਾ ਤਿਉਂ ਜਿਹੜਾ ਉਹ ਜਾਰੀ ਹੈ। ਕਿਉਂਕਿ ਰੀਅਲ ਸਟੇਟ ਦੀ ਜੇ ਆਪਾਂ ਗੱਲ ਕਰੀਏ ਤਾਂ ਰੀਅਲ ਸਟੇਟ ਦੇ ਵਿੱਚ ਜਿੰਨੀ ਖੜੋਤ ਇਸ ਵੇਲੇ ਆਈ ਹੋਈ ਆ ਪਿਛਲੇ ਇੰਨੇ ਸਾਲਾਂ ਦੇ ਦੌਰਾਨ ਕਦੀ ਏਡੀ ਵੱਡੀ ਖੜੋਤ ਜਿਹੜੀ ਆ ਜੀ ਉਹ ਨਹੀਂ ਵੇਖੀ ਗਈ। ਤਹਿਸੀਲਾਂ ਜਿਹੜੀਆਂ ਨੇ ਜੀ ਉਹ ਭਾਂ ਕਰਦੀਆਂ ਨੇ। ਇਹਦੇ ਤੋਂ ਸੂਬੇ ਜਿਹੜੇ ਨੇ ਉਹ ਵੀ ਇਸ ਵੇਲੇ ਮੁਸ਼ਕਲ ਦੇ ਵਿੱਚ ਫਸੇ ਹੋਏ ਨੇ। GST ਦੀ ਵਜ੍ਹਾ ਕਰਕੇ ਛੋਟਾ ਵਪਾਰੀ ਜਿਹੜਾ ਜੀ ਉਹ ਬੜੀ ਤੇਜ਼ੀ ਦੇ ਨਾਲ ਦਮ ਤੋੜ ਰਿਹਾ, ਪਰ ਸਰਕਾਰ ਦੇ ਜਿਹੜੇ ਦਾਅਵੇ ਨੇ ਉਹ ਬਿਨਾਂ ਕਿਸੇ ਸ਼ੱਕ ਦੇ ਠੀਕ ਉਸੇ ਤਰੀਕੇ ਦੇ ਨੇ ਜਦੋਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਸੈਂਟਰ ਦੇ ਵਿੱਚ ਸੀ। ਤਾਂ ਜਦੋਂ ਦੂਜੀ ਵਾਰੀ ਉਹਨੇ ਚੋਣਾਂ ਦੇ ਵਿੱਚ ਜਾਣਾ ਸੀਗਾ ਤਾਂ ਉਦੋਂ ਇੰਡੀਆ ਸ਼ਾਈਨਿੰਗ ਦਾ ਇੱਕ ਬਹੁਤ ਵੱਡਾ ਨਾਅਰਾ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਉਸ ਨਾਅਰੇ ਨੇ ਫਿਰ ਅਸਲੀਅਤ ਦੇ ਵਿੱਚ ਕਿਵੇਂ ਦਮ ਤੋੜਿਆ ਉਹ ਸਾਰਿਆਂ ਨੂੰ ਪਤਾ ਜੀ। ਦੇਖਣਾ ਹੁਣ ਇਹੀ ਹੋਊਗਾ ਕਿ 18 ਜਿਹੜਾ ਜੀ ਉਹ ਰੀਅਲ ਦੇ ਵਿੱਚ ਕਿਹੋ ਜਿਹੀ ਪਿਕਚਰ ਸਾਹਮਣੇ ਲੈ ਕੇ ਆਉਣ। ਪਿਕਚਰ ਤਾਂ ਜੀ ਸਾਹਮਣੇ ਦਿਸਦੀ ਆ, ਅੱਗੇ ਦੇਖੋ ਕੀ ਹੁੰਦਾ ਹੈ। ਤੇ ਅੱਗੇ ਆਪਾਂ ਜੈਤੋ ਦੇ ਵਿੱਚ ਇੱਕ DSP ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਤੇ ਉਸ ਦੀ ਜਿਹੜੀ ਮੌਤ ਹੈ ਭੇਤ ਬਣੀ ਹੋਈ ਤੇ ਉਸ ਦੀ ਹੁਣ ਜਾਂਚ ਹੋਵੇਗੀ। ਬਿਲਕੁਲ, ਐਕਚੁਅਲੀ ਇਹ ਵਿਦਿਆਰਥੀ ਜਿਹੜੇ ਸੀਗੇ ਉੱਥੇ ਉਹਨਾਂ ਦੇ ਨਾਲ ਕੁਝ ਦਿਨ ਪਹਿਲਾਂ ਦੋ ਵਿਦਿਆਰਥੀ ਤੇ ਇੱਕ ਉਹਨਾਂ ਦੇ ਨਾਲ ਵਿਦਿਆਰਥਣ ਸੀ, ਉਹਨਾਂ ਨੂੰ ਫੜਿਆ ਗਿਆ ਪੁਲਿਸ ਦੇ ਵੱਲੋਂ। ਕੁਝ ਬਦਤਮੀਜ਼ੀ ਜਿਹੜੀ ਉਹ ਕੀਤੀ, ਉਹਨੂੰ ਲੈ ਕੇ ਇੱਥੇ ਸੰਘਰਸ਼ ਜਿਹੜਾ ਜੀ ਇਹ ਵਿਦਿਆਰਥੀ ਕਰ ਰਹੇ ਸੀਗੇ ਕਾਲਜ ਦੇ ਯੂਨੀਵਰਸਿਟੀ ਕਾਲਜ ਦੇ ਬਾਹਰ। ਇਹਨਾਂ ਵਿਦਿਆਰਥੀਆਂ ਦੀ ਮੰਗ ਇਹ ਸੀਗੀ ਕਿ ਜਿਹੜਾ SHO ਸੀਗਾ ਇਸ ਮਾਮਲੇ ਦੇ ਵਿੱਚ ਉਹ ਦੂਜੀ ਧਿਰ ਦੇ ਕਹੇ ਦੇ ਉੱਤੇ ਸਹੀ ਕਾਰਵਾਈ ਨਹੀਂ ਕਰ ਰਿਹਾ। ਜਿਹੜੇ DSP ਨੇ ਜੀ ਬਲਜਿੰਦਰ ਸਿੰਘ ਸੰਧੂ ਇੱਕ ਵਧੀਆ ਆਫਿਸਰ ਵਜੋਂ ਜਿਹੜਾ ਜੀ ਉਹ ਜਾਣੇ ਜਾਂਦੇ ਸਨ। ਇੱਥੋਂ ਵੈਸੇ ਮੂਲ ਰੂਪ ਦੇ ਵਿੱਚ ਉਹ ਪਟਿਆਲੇ ਦੇ ਰਹਿਣ ਵਾਲੇ ਸਨ। ਉਹ ਵਿਦਿਆਰਥੀਆਂ ਨੂੰ ਸਮਝਾਉਣ ਦੇ ਵਾਸਤੇ ਜਿਹੜਾ ਜੀ ਇੱਥੇ ਆਪ ਚੱਲ ਕੇ ਗਏ ਔਰ ਉੱਥੇ ਜਿਹੜੀ ਕਿਉਂਕਿ ਵੀਡੀਓ ਫੁਟੇਜ ਥੋੜੀ ਜਿਹੜੀ ਆ ਉਹ ਸਾਹਮਣੇ ਆਈ ਹੈ ਇੱਕ ਛੋਟੀ ਜੀ, ਉਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਜਦੋਂ ਇਹ ਜਾਂਦੇ ਨੇ
ਤਾਂ ਉਹ ਵੀ ਤੈਸ਼ ਦੇ ਵਿੱਚ ਆਏ ਵਿਦਿਆਰਥੀ। ਉਹਨਾਂ ਨੇ ਨਾਅਰੇਬਾਜ਼ੀ ਜਿਹੜੀ ਸੀ ਉਹ ਸ਼ੁਰੂ ਕੀਤੀ। ਇਹ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਜੀ ਉਹ ਸਹੀ ਰੋਲ ਨਹੀਂ ਨਿਭਾ ਰਹੀ, ਪੁਲਿਸ ਨੂੰ ਗੋਲੀ ਮਾਰ ਲੈਣੀ ਚਾਹੀਦੀ ਹੈ। ਇਹ ਲਫ਼ਜ਼ ਜਿਹੜੇ ਆ ਜੀ ਉਹ ਸਪੀਕਰ ਦੇ ਵਿੱਚ ਵੀ ਸੁਣੀਦੇ ਆ। ਫਿਰ ਹਾਲਾਤ ਜਿਹੜੇ ਆ ਜੀ ਕਿਉਂ ਏਦਾਂ ਦੇ ਬਣ ਗਏ ਕਿ ਬਲਜਿੰਦਰ ਸਿੰਘ ਸੰਧੂ, ਜਿਵੇਂ ਇਹ ਦੱਸਿਆ ਜਾ ਰਿਹਾ ਉਹਨਾਂ ਦੇ ਬਾਰੇ ਕਿ ਉਹ ਇੱਕ ਵਧੀਆ ਆਫੀਸਰ ਸਨ, ਕਿ ਉਹ ਤੈਸ਼ ਦੇ ਵਿੱਚ ਕਿਉਂ ਆ ਗਏ ਔਰ ਉਹਨਾਂ ਨੇ ਆਪਣਾ ਸਰਵਿਸ ਰਿਵਾਲਵਰ ਜਿਹੜਾ ਲੋਡਡ ਸੀਗਾ ਉਹਨੂੰ ਕੱਢ ਲਿਆ। ਔਰ ਉਸ ਵੀਡੀਓ ਦੇ ਵਿੱਚ ਜੇ ਉਹਨੂੰ ਇੱਕ ਦੋ ਵਾਰੀ ਦੇਖੋ ਤਾਂ ਉਹ ਸਪਸ਼ਟ ਜਿਹੜਾ ਜੀ ਨਜ਼ਰ ਆਉਂਦੇ ਆ ਕਿ ਉਹ ਆਪਣੀ ਕੰਨਪੱਟੀ ਦੇ ਉੱਤੇ ਲਾਉਂਦੇ ਜਿਹੜਾ ਜੀ ਉਹ ਨਜ਼ਰ ਆ ਰਹੇ ਆ, ਕਿਉਂਕਿ ਮਾਈਕ ਜਿਹੜਾ ਜੀ ਇੱਕ ਵਿਦਿਆਰਥੀ ਜਿਹੜਾ ਆਗੂ ਆ ਉਹਦੇ ਹੱਥ 'ਚ ਫੜਿਆ ਹੋਇਆ, ਉਹਦੀ ਆਵਾਜ਼ ਜਿਹੜੀ ਆ ਉਹ ਜ਼ਿਆਦਾ ਸੁਣਾਈ ਦਿੰਦੀ ਹੈ। ਉਸ ਆਵਾਜ਼ ਦੇ ਵਿੱਚ ਬਲਜਿੰਦਰ ਸਿੰਘ ਸੰਧੂ ਹੋਰੀ ਕੀ ਕਹਿ ਰਹੇ ਆ ਇਹ ਕੁਝ ਸੁਣਾਈ ਨਹੀਂ ਦੇ ਰਿਹਾ ਤੇ ਇੱਕਦਮ ਗੋਲੀ ਜਿਹੜੀ ਆ ਜੀ ਉਹ ਚੱਲਦੀ ਆ। ਬਲਜਿੰਦਰ ਸਿੰਘ ਸੰਧੂ ਹੋਰਾਂ ਦੇ ਧੌਣ ਚੋਂ ਆਰ ਪਾਰ ਉਹ ਗੋਲੀ ਹੋ ਜਾਂਦੀ ਆ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪੀਟਲ ਲਿਜਾਇਆ ਗਿਆ, ਪਰ ਅਸਲ ਦੇ ਵਿੱਚ ਉਹਨਾਂ ਦੀ ਡੈਥ ਜਿਹੜੀ ਹੈ ਜੀ ਉਹ ਉੱਥੇ ਮੌਕੇ ਦੇ ਉੱਤੇ ਹੀ ਹੋ ਗਈ ਦੱਸੀ ਜਾਂਦੀ ਹੈ। ਪੁਲਿਸ ਨੇ ਧਾਰਾ 306 ਦੇ ਤਹਿਤ ਕੇਸ ਦਰਜ ਕੀਤਾ, ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਇਹਦੀ ਜਾਂਚ ਜਾਰੀ ਹੈ। ਜੋ DIG ਦੇ ਵੱਲੋਂ ਆਖਿਆ ਗਿਆ ਕਿ ਕੀ ਕਾਰਨ ਜਿਹੜਾ ਜੀ ਉਹ ਬਣਿਆ ਔਰ ਖਾਸ ਤੌਰ ਦੇ ਉੱਤੇ ਕਿ ਇੱਕ ਲੋਡਡ ਜਿਹੜਾ ਸੀਗਾ ਜੀ ਪਿਸਟਲ ਉਹਨਾਂ ਨੇ ਆਪਣੀ ਕੰਨਪੱਟੀ ਤੇ ਕਿਉਂ ਲਾ ਲਿਆ, ਉਹ ਪਿਸਟਲ ਉਹਨਾਂ ਨੇ ਆਪ ਚਲਾਇਆ ਜਾਂ ਧੱਕਾ ਮੁੱਕੀ ਜਿਹੜੀ ਹੋਣੀ ਸ਼ੁਰੂ ਹੋ ਗਈ ਸੀ ਉਹਦੇ ਵਿੱਚ ਜਿਹੜਾ ਜੀ ਉਹ ਚੱਲ ਗਿਆ। ਇਹ ਚੀਜ਼ ਅਜੇ ਵੀ ਜਿਹੜੀ ਆ ਜੀ ਉਹ ਭੇਦ ਬਣੀ ਹੋਈ ਆ ਕਿ ਉਹਨਾਂ ਨੇ ਆਪਣੀ ਪੇਸ਼ੈਂਸ ਜਿਹੜੀ ਸੀ ਖਾਸ ਤੌਰ ਦੇ ਉੱਤੇ ਲੂਜ਼ ਕਿਉਂ ਕੀਤੀ ਔਰ ਉਹਨਾਂ ਨੇ ਲੋਡਡ ਰਿਵਾਲਵਰ ਕਿਉਂ ਕੱਢਿਆ ਤੇ ਆਪਣੀ ਕੰਨਪੱਟੀ ਦੇ ਉੱਤੇ ਕਿਉਂ ਲਾਇਆ। ਜੀ ਜੀ ਬਿਲਕੁਲ, ਇਹ ਭੇਜ ਆ ਤੇ ਇਸ ਦੀ ਹੋਣੀ ਵੀ ਚਾਹੀਦੀ ਹੈ ਜਾਂਚ, ਨਹੀਂ ਤਾਂ ਕਈ ਕੁਛ ਹੀ ਹੋਊਗਾ ਜੀ। ਅੱਗੇ ਆਪਾਂ ਸ਼ਰਾਬ ਦੇ ਕਾਰੋਬਾਰ ਦੀ ਪਹਿਲਾਂ ਵੀ ਗੱਲ ਕੀਤੀ ਸੀਗੀ ਤੇ ਇਹਨੂੰ 1 ਸਾਲ ਦੇ ਅੰਦਰ ਸਰਕਾਰ ਆਪਣੇ ਹੱਥ 'ਚ ਲਵੇਗੀ। ਸਰਕਾਰ ਐਕਚੁਅਲੀ ਪੰਜਾਬ ਦੀ ਸਰਕਾਰ ਜਿਹੜੀ ਹੈ ਜੀ ਉਹ ਹੱਥ ਪੈਰ ਮਾਰ ਰਹੀ ਹੈ ਕਿਸੇ ਵੀ ਤਰੀਕੇ ਦੇ ਨਾਲ ਮਾਲੀਆ ਜਿਹੜਾ ਜੀ ਉਹ ਵਧੇ, ਕਿਉਂਕਿ ਆਪਾਂ GST ਦੀ ਗੱਲ ਜਿਹੜੀ ਹੁਣੇ ਕਰਕੇ ਹਟੇ ਆ। GST ਆਉਣ ਦੇ ਨਾਲ ਕਿਉਂਕਿ GST ਬਹੁਤ ਜ਼ਿਆਦਾ ਜੀ, ਜਿਹੜੀਆਂ ਸੂਬਾ ਸਰਕਾਰਾਂ ਨੇ ਉਹ ਹੋਰ ਟੈਕਸ ਨਹੀਂ ਜਿਹੜਾ ਜੀ ਉਹ ਵਧਾ ਸਕਦੀਆਂ ਕਿਉਂਕਿ ਬਹੁਤ ਜ਼ਿਆਦਾ ਹੈ ਇਹ GST, ਜ਼ਿਆਦਾ ਗੁੰਜਾਇਸ਼ ਜਿਹੜੀ ਹੈ ਜੀ ਉਹ ਨਹੀਂ ਹੈ। ਹੁਣ ਸਰਕਾਰਾਂ ਜਾਂ ਪੰਜਾਬ ਸਰਕਾਰ ਜਿਹੜੀ ਹੈ ਜੀ ਉਹਦਾ ਲੈ ਦੇ ਕੇ ਜਿਹੜੀ ਕਹਾਣੀ ਹੈ ਜੀ ਉਹ ਖੜੀ ਆ ਇਸ ਚੀਜ਼ ਦੇ ਉੱਤੇ ਕਿ ਸ਼ਰਾਬ ਤੋਂ ਹੋਰ ਕਿੰਨਾ ਮਾਲੀਆ ਜਿਹੜਾ ਉਹ ਵਧਾਇਆ ਜਾਵੇ। ਜਿਹੜਾ ਚਾਲੂ ਮਾਲੀ ਸਾਲ ਹੈ ਜੀ ਇਹਦੇ ਵਿੱਚ 5422 ਕਰੋੜ ਰੁਪਈਏ ਆਮਦਨ ਦੀ ਆਸ ਹੈ। ਸਰਕਾਰ ਇਹਨੂੰ ਹੋਰ ਵਧਾਉਣ ਦੇ ਵਾਸਤੇ ਸ਼ਰਾਬ ਨਿਗਮ ਜਿਹੜਾ ਹੈ ਜੀ ਉਹ ਬਣਾ ਰਹੀ ਹੈ। ਕੇਰਲਾ ਤੇ ਤਾਮਿਲਨਾਡੂ ਦੀ ਤਰਜ਼ ਦੇ ਉੱਤੇ ਸਰਕਾਰੀ ਸ਼ਰਾਬ ਨਿਗਮ ਬਣਾਉਣ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਕਿ ਜੇ ਸ਼ਰਾਬ ਨਿਗਮ ਸਰਕਾਰ ਨੇ ਜਿਹੜੇ ਆ ਬਣਾਉਣੇ ਆ, ਇਹ ਕਾਰੋਬਾਰ ਆਪਣੇ ਹੱਥਾਂ ਦੇ ਵਿੱਚ ਲੈਣਾ ਤੇ ਅਜੇ ਉਹਨੂੰ ਹੋਰ 6 ਮਹੀਨੇ ਜਿਹੜੇ ਆ ਉਹ ਲੱਗ ਸਕਦੇ ਆ ਇਹਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਵਾਸਤੇ, ਕਿਉਂਕਿ ਉਹਦੀਆਂ ਅਗਾਊਂ ਤਿਆਰੀਆਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਸ਼ਰਾਬ ਦਾ ਭੰਡਾਰ ਜਿਹੜਾ ਜੀ ਰੱਖਣ ਦੇ ਵਾਸਤੇ ਵੇਅਰ ਹਾਊਸ ਵੱਡੇ ਬਣਾਉਣੇ ਪੈਣਗੇ। ਸ਼ਰਾਬ ਦੀਆਂ ਪੇਟੀਆਂ ਦਾ ਹਿਸਾਬ ਕਿਤਾਬ ਰੱਖਣ ਸਮੇਂ ਕੁਛ ਹੋਰ ਸਟੈਪ ਜਿਹੜੇ ਆ ਜੀ ਉਹਨੂੰ ਲੈਣੇ ਪੈਣਗੇ। ਉਹਦੇ ਵਾਸਤੇ 6 ਮਹੀਨੇ ਦਾ ਸਮਾਂ ਲੱਗੂਗਾ ਕਿਉਂਕਿ ਜਿਹੜੀ ਆਬਕਾਰੀ ਪਾਲਿਸੀ ਹੈ ਜੀ 31 ਮਾਰਚ ਨੂੰ ਐਂਡ ਹੋ ਜਾਂਦੀ ਹੈ, 1 ਅਪ੍ਰੈਲ ਤੋਂ ਨਵੀਂ ਲਾਗੂ ਹੁੰਦੀ ਆ। ਜਦੋਂ ਇਹ ਨਵੀਂ ਸਰਕਾਰ ਆਈ ਸੀ ਤਾਂ ਉਹਨੇ ਉਦੋਂ ਵੀ ਕੇਰਲਾ ਤੇ ਤਾਮਿਲਨਾਡੂ ਦੇ ਤਰਜ਼ ਦੇ ਉੱਤੇ ਕੋਸ਼ਿਸ਼ ਕੀਤੀ ਸੀ ਕਿ ਆਬਕਾਰੀ ਨੀਤੀ ਲਿਆਂਦੀ ਜਾਵੇ, ਐਡੀ ਛੇਤੀ ਨਹੀਂ ਸੀ ਲਿਆਂਦੀ ਜਾ ਸਕਦੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਹੋਲਸੇਲ ਦੇ ਕਾਰੋਬਾਰ ਦੇ ਵਿੱਚ ਸਰਕਾਰ ਇਸ ਵਾਰੀ ਜਿਹੜਾ ਜੀ ਉਹ ਸਟੈਪ ਇਨ ਕਰੂਗੀ ਔਰ ਹੋਲਸੇਲ ਤੋਂ ਬਾਅਦ ਜਿਹੜੀ ਹੈ ਜੀ ਇਹ ਪਾਲਿਸੀ ਨੂੰ ਭੋਗ ਕੇ ਅਗਲੇ 6 ਮਹੀਨਿਆਂ ਦੇ ਦੌਰਾਨ ਸ਼ਰਾਬ ਨਿਗਮ ਜਿਹੜਾ ਜੀ ਉਹ ਬਣਾਇਆ ਜਾਊਗਾ। ਫਿਰ ਸ਼ਰਾਬ ਨਿਗਮ ਜਿਹੜਾ ਜੀ ਉਹ ਇਹਨੂੰ ਸਰਕਾਰੀ ਨੀਤੀ ਦੇ ਤਹਿਤ ਜਿਹੜਾ ਜੀ ਉਹ ਲੈ ਕੇ ਆਊਗਾ। ਉਹਦੇ ਵਿੱਚ ਸਰਕਾਰੀ ਠੇਕੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ ਸਕਦੇ ਆ। ਇਹਦੇ ਨਾਲ ਸਰਕਾਰ ਇਹ ਸਮਝਦੀ ਆ ਕਿ ਉਹਦਾ ਮਾਲੀਆ ਜਿਹੜਾ ਜੀ ਉਹ ਵਧਾਇਆ ਜਾ ਸਕਦਾ ਹੈ। ਸ਼ਰਾਬ ਨਿਗਮ ਥੋਕ ਵਿਕਰੇਤਾ ਜਿਹੜੀ ਜੀ ਉਹ ਪੰਜਾਬ ਸਰਕਾਰ ਬਣੂਗੀ। ਮਾਰਚ ਮਹੀਨੇ ਦੇ ਵਿੱਚ ਸਾਲ 18-19 ਦੀ ਆਬਕਾਰੀ ਨੀਤੀ ਸਾਹਮਣੇ ਆਊਗੀ। ਇਸ ਤੋਂ ਬਾਅਦ ਜਿਹੜਾ ਜੀ ਇਸ ਫੈਸਲੇ ਨੂੰ ਅਗਲੇ ਸਾਲ ਦੀ ਆਬਕਾਰੀ ਨੀਤੀ ਦਾ ਹਿੱਸਾ ਜਿਹੜਾ ਉਹ ਬਣਾਉਣਾ ਪਊਗਾ। ਸਵਾਲ ਸਭ ਤੋਂ ਵੱਡਾ ਇਹ ਆ ਕਿ ਇਸ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਬੈਠੇ ਆ ਉਹਨਾਂ ਦੀਆਂ ਡਿਸਟਿਲਰੀਆਂ ਨੇ ਪੰਜਾਬ ਦੇ ਵਿੱਚ, ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ ਉਹ ਸ਼ਰਾਬ ਦੇ ਹੋਲਸੇਲ ਕਾਰੋਬਾਰ ਦੇ ਵਿੱਚ ਵੀ ਬੈਠੇ ਆ, ਉਹ ਸਰਕਾਰ ਜਿਹੜੇ ਸ਼ਰਾਬ ਦੇ ਰੀਟੇਲ ਕਾਰੋਬਾਰ ਦੇ ਵਿੱਚ ਵੀ ਜਿਹੜੇ ਆ ਜੀ ਉਹ ਬੈਠੇ ਆ। ਕੀ ਉਹ ਇਹ ਨਵੀਂ ਪਾਲਿਸੀ ਜਿਹੜੀ ਆ ਇਹਨੂੰ ਲਾਗੂ ਹੋਣ ਦੇਣਗੇ ਔਰ ਕਿੰਨੀ ਕੁ ਜਿਹੜੀ ਹੈ ਜੀ ਇਹ ਲਾਗੂ ਕੀ ਜਾ ਸਕੂਗੀ? ਜੇ ਇਹ ਪਾਲਿਸੀ ਆਉਂਦੀ ਹੈ ਤਾਂ ਨਿਰਸੰਦੇਹ ਜਿਹੜਾ ਇਹ ਉਹਨਾਂ ਦੀ ਇਜਾਰੇਦਾਰੀ ਜਿਹੜੀ ਆ ਸ਼ਰਾਬ ਦੇ ਕਾਰੋਬਾਰ ਦੇ ਉੱਤੇ ਉਹ
ਤੋੜਨ ਵੱਲ ਜਿਹੜੀ ਹੈ ਉਹ ਸਫਲਤਾ ਮਿਲ ਸਕੂਗੀ। ਪਰ ਪ੍ਰੋਬਲਮ ਇਹੀ ਹੈ ਕਿ ਜਿਹੜੇ ਨੀਤੀ ਘਾੜੇ ਨੇ ਉਹ ਸ਼ਰਾਬ ਦੇ ਵਿਕਰੇਤਾ ਵੀ ਨੇ। ਹੁਣ ਉਹ ਇਹਨਾਂ ਨੀਤੀਆਂ ਦੇ ਉੱਤੇ ਜਿਹੜੀ ਹੈ ਉਹ ਸਹੀ ਪੈਣ ਦੇਣਗੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਸਵਾਲ ਹੈ। ਅਸਲ ਦੇ ਵਿੱਚ ਇਹਦੀ ਇੰਤਜ਼ਾਰ ਜਿਹੜਾ ਉਹ ਮਾਰਚ ਦੇ ਐਂਡ ਤੱਕ ਕਰਨਾ ਪੈਣਾ ਹੈ ਕਿ ਸਰਕਾਰ ਇਹਨੂੰ ਜਿਹੜਾ ਸ਼ਰਾਬ ਨਿਗਮ ਹੈ ਬਣਾਉਣ ਦੇ ਵਿੱਚ ਕਿੰਨੇ ਸਟੈਪ ਇਸ ਸਾਲ ਲੈਂਦੀ ਹੈ ਤੇ ਰਹਿੰਦੇ ਸਟੈਪ ਜਿਹੜੇ ਆ ਉਹ ਅਗਲੇ ਸਾਲ ਲੈਂਦੀ ਹੈ। ਪਰ ਸਵਾਲ ਇਹ ਵੀ ਹੈ ਨਾਲ ਦੀ ਨਾਲ ਕਿ ਜਿਹੜਾ ਮਾਲੀਆ ਵਧਣਾ ਆ ਉਹ ਕਿੱਥੇ ਕਿੱਥੇ ਕਿਹੜੇ ਕਾਰੋਬਾਰ ਤੋਂ ਵੱਧ ਸਕਦਾ ਹੈ, ਕਿਉਂਕਿ ਸ਼ਰਾਬ ਜਿਹੜਾ ਇੱਥੇ ਖਪਤ ਦੇ ਮੁਤਾਬਕ ਕੇਰਲਾ ਤੇ ਤਾਮਿਲਨਾਡੂ ਦੇ ਨਾਲੋਂ ਜ਼ਿਆਦਾ ਹੈ। ਜਿਹੜੇ ਉਹਨੂੰ ਸਰਕਾਰ ਨੂੰ ਜਿਹੜਾ ਫਾਇਦਾ ਹੁੰਦਾ ਉਹਦਾ ਮਾਲੀਏ ਦੀ ਜੇ ਆਪਾਂ ਪਰਸੈਂਟੇਜ ਦੇ ਹਿਸਾਬ ਨਾਲ ਗੱਲ ਕਰੀਏ ਤੇ ਕੇਰਲਾ ਤੇ ਤਾਮਿਲਨਾਡੂ ਦੇ ਨਾਲੋਂ ਕਿਤੇ ਜ਼ਿਆਦਾ ਜਿਹੜੀ ਉਹ ਘੱਟ ਹੈ। ਦੂਜਾ ਜਿਹੜਾ ਸਰਕਾਰ ਨੂੰ ਘਾਟਾ ਜਿਹੜਾ ਉਹ ਪੈ ਰਿਹਾ ਉਹ ਸਮਗਲਿੰਗ ਤੋਂ ਪੈ ਰਿਹਾ, ਕਿਉਂਕਿ ਇੱਥੇ ਠੇਕੇਦਾਰਾਂ ਨੇ ਜਿਹੜੇ ਰੇਟ ਆ ਉਹ ਬਹੁਤ ਵਧਾਏ ਹੋਏ ਆ ਤੇ ਸ਼ਰਾਬ ਦੀ ਸਮਗਲਿੰਗ ਹਰਿਆਣੇ ਤੇ ਚੰਡੀਗੜ੍ਹ ਤੋਂ ਲਗਾਤਾਰ ਜਿਹੜੀ ਆ ਉਹ ਹੁੰਦੀ ਹੈ। ਉਹ ਰੁਕ ਨਹੀਂ ਰਹੀ ਕਿਸੇ ਵੀ ਤਰੀਕੇ ਦੇ ਨਾਲ। ਸਰਕਾਰ ਉਹਨੂੰ ਰੋਕਣਾ ਚਾਹੁੰਦੀ ਹੈ ਰੇਟ ਜਿਹੜੇ ਆ ਉਹ ਇੱਕੋ ਜਿਹੇ ਕਰਕੇ। ਜੇ ਸਰਕਾਰ ਆਪਣੇ ਹੱਥਾਂ ਦੇ ਵਿੱਚ ਲੈਂਦੀ ਹੈ ਤਾਂ ਫਿਰ ਉਹ ਰੇਟ ਇੱਕੋ ਜਿਹੇ ਕਰ ਸਕਦੀ ਹੈ। ਜੇ ਪ੍ਰਾਈਵੇਟ ਹੱਥਾਂ ਦੇ ਵਿੱਚ ਹੀ ਰਹਿੰਦਾ ਤਾਂ ਫਿਰ ਰੇਟ ਜਿਹੜੇ ਘੱਟ ਹੋਣ ਦੇ ਚਾਂਸਸ ਜਿਹੜੇ ਆ ਉਹ ਥੋੜ੍ਹੇ ਆ। ਇਹ ਵੀ ਕਿਹਾ ਜਾਂਦਾ ਜੀ ਕਿ ਜਿਹੜੀ ਸਮਗਲਿੰਗ ਹੈ ਉਹ ਨਾ ਸਿਰਫ ਸੂਬਿਆਂ ਤੋਂ ਹੁੰਦੀ ਹੈ ਬਲਕਿ ਜਿਹੜੀਆਂ ਇਹ ਡਿਸਟਿਲਰੀਆਂ ਨੇ, ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਉੱਥੋਂ ਵੀ ਇਹਦੇ ਓਨਰ ਜਿਹੜੇ ਨੇ ਜੀ ਉਹ ਰਲ ਮਿਲ ਕੇ ਕਰੀ ਜਾ ਰਹੇ ਨੇ, ਜਿਹਦੇ ਨਾਲ ਸਰਕਾਰ ਨੂੰ ਚੂਨਾ ਲੱਗ ਰਿਹਾ। ਸਰਕਾਰ ਕਿਸੇ ਤਰੀਕੇ ਨਾਲ ਇਸ ਲੱਗ ਰਹੇ ਚੂਨੇ ਨੂੰ ਰੋਕਣਾ ਚਾਹੁੰਦੀ ਹੈ ਔਰ ਮਾਲੀਆ ਖਜ਼ਾਨੇ ਦੇ ਵਿੱਚ ਵਧਾਉਣਾ ਚਾਹੁੰਦੀ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੀ, ਤੇ ਇਹਨਾਂ ਨੂੰ ਉਹ ਵੀ ਕਿਸ਼ਤਾਂ ਵਿੱਚ ਮਿਲੂ। ਇਸ ਵੇਲੇ ਬੜੀ ਵੱਡੀ ਜਿਹੜੀ ਜੀ ਉਹ ਸਮੱਸਿਆ ਖਜ਼ਾਨੇ ਦੇ ਵਿੱਚ ਬਣੀ ਜਿਹੜੀ ਹੈ ਉਹ ਹੋਈ ਆ। ਹਾਲਾਤ ਇੱਥੋਂ ਤੱਕ ਨੇ ਜੀ ਕਿ ਚੰਦ ਸਿੰਘ ਚੋਪੜਾ ਇੱਕ 3 ਵਾਰ ਵਿਧਾਇਕ ਰਹੇ ਨੇ 72 ਤੋਂ, ਹਲਕਾ ਸ਼ੇਰਪੁਰ ਤੋਂ। ਉਹਦਾ ਮੈਡੀਕਲ ਬਿੱਲ ਹੈ ਕੁਝ 46,000 ਰੁਪਇਆ। ਉਹ ਕਹਿੰਦਾ ਜੀ ਖਜ਼ਾਨਾ ਦਫ਼ਤਰਾਂ ਦੇ ਵਿੱਚ ਉਹਨੇ ਜਮ੍ਹਾਂ ਵੀ ਕਰਾਇਆ, ਕਈ ਉਹਨੇ ਬੇਨਤੀਆਂ ਕੀਤੀਆਂ ਨੇ, ਇੰਨਾ ਕੁ ਬਿੱਲ ਵੀ ਜਿਹੜਾ ਜੀ ਉਹ ਕਲੀਅਰ ਨਹੀਂ ਹੋ ਰਿਹਾ ਤੇ ਦੇਣਦਾਰੀਆਂ ਬਹੁਤ ਜ਼ਿਆਦਾ ਨੇ ਜੀ ਸਰਕਾਰ ਦੀਆਂ। ਹੁਣ ਸਵਾਲ ਜਿਹੜਾ ਜੀ ਇਹ ਖੜਾ ਹੋਇਆ ਹੈ ਕਿ ਖਜ਼ਾਨਾ ਦਫ਼ਤਰਾਂ ਦੇ ਵਿੱਚ ਜਿਹੜਾ ਵਿੱਤ ਵਿਭਾਗ ਹੈ ਉਹਦੇ ਜਿਹੜੇ ਵੱਡੇ ਆਫਿਸਰ ਨੇ ਉਹਨਾਂ ਦੇ ਫੋਨ ਖੜਕਣ ਤੋਂ ਬਾਅਦ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਤਨਖਾਹਾਂ ਦੇ ਬਿੱਲਾਂ ਦੇ ਉੱਤੇ ਨਵਾਂ ਭੰਬਲ ਭੂਸਾ ਜਿਹੜਾ ਜੀ ਉਹ ਪੈਦਾ ਹੋ ਗਿਆ ਔਰ ਤਨਖਾਹਾਂ ਕਿਸ਼ਤਾਂ ਦੇ ਵਿੱਚ ਮਿਲਣ ਦੇ ਜਿਹੜੇ ਜੀ ਉਹ ਆਸਾਰ ਨੇ। ਵਿੱਤ ਵਿਭਾਗ ਦੇ ਜਿਹੜੇ ਨਵੇਂ ਹੁਕਮ ਨੇ ਉਹਨਾਂ ਦੇ ਬਾਰੇ ਚਰਚਾ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੈ ਕਿ ਸੂਬੇ ਦੇ ਵਿੱਚ ਸਮੂਹ ਮੁਲਾਜ਼ਮ ਤੇ ਅਧਿਕਾਰੀਆਂ ਨੂੰ 1 ਜਨਵਰੀ ਮਹੀਨੇ ਦੀ ਤਨਖਾਹ ਜਿਹੜੀ ਆ ਉਹ 1 ਫਰਵਰੀ ਨੂੰ ਮਿਲੂਗੀ ਜਾਂ ਨਹੀਂ ਮਿਲੂਗੀ। ਇਹ ਸੂਤਰ ਦੱਸ ਰਿਹਾ ਕਿ ਚੰਡੀਗੜ੍ਹ ਦਾ ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਜੀ ਉੱਥੋਂ ਆਏ ਜਿਹੜੇ ਟੈਲੀਫੋਨ ਨੇ ਉਹਨਾਂ ਨੇ ਸੂਬੇ ਦੇ ਜਿੰਨੇ ਖਜ਼ਾਨਾ ਅਫਸਰ ਨੇ ਉਹਨਾਂ ਨੂੰ ਟੈਲੀਫੋਨ ਦੇ ਉੱਤੇ ਜਿਹੜਾ ਜੀ ਜ਼ਬਾਨੀ ਹੁਕਮ ਜਿਹੜੇ ਆ ਉਹ ਦਿੱਤੇ ਆ ਕਿ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਤਨਖਾਹਾਂ ਦੇ ਬਿੱਲ ਜਿਹੜੇ ਆ ਉਹ ਗਰੁੱਪਾਂ ਦੇ ਵਿੱਚ ਹਾਸਲ ਕੀਤੇ ਜਾਣ ਔਰ ਖਜ਼ਾਨਾ ਅਧਿਕਾਰੀਆਂ ਨੂੰ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਗਰੁੱਪ ਜਿਹੜੇ ਆ ABCD ਦੇ ਅਨੁਸਾਰ ਹਾਸਲ ਕਰਨ ਦੇ ਵਾਸਤੇ ਇਹ ਕਿਹਾ ਗਿਆ। ਔਰ ਇਹ ਕਿਹਾ ਗਿਆ ਜੀ ਕਿ ਦਰਜਾ 4 ਮੁਲਾਜ਼ਮ ਜਿਹੜੇ ਨੇ ਜੀ ਉਹਨਾਂ ਨੂੰ ਵੀ ਜਿਹੜੀ ਆ ਕਿਸ਼ਤਾਂ ਦੇ ਵਿੱਚ ਤਨਖਾਹ ਦਿੱਤੀ ਜਾਊਗੀ। ਉਸ ਤੋਂ ਬਾਅਦ ਬਜਟ ਵੀ ਵੇਖਿਆ ਜਾਊਗਾ ਕਿ ਕਿੰਨੇ ਪੈਸੇ ਜਿਹੜੇ ਆ ਜੀ ਉਹ ਆਏ ਆ। ਖਜ਼ਾਨਾ ਦਫ਼ਤਰਾਂ ਦੇ ਵੱਲੋਂ ਪਹਿਲੇ ਸਿਸਟਮ ਦੇ ਅਨੁਸਾਰ ਤਨਖਾਹਾਂ ਦੇ ਬਿੱਲ ਹਾਸਲ ਜਿਹੜੇ ਉਹ ਕੀਤੇ ਗਏ ਸੀਗੇ। ਇਹ ਕਿਹਾ ਗਿਆ ਕਿ ਨਵੇਂ ਤਰੀਕੇ ਦੇ ਨਾਲ ਇਹ ਬਿੱਲ ਜਿਹੜੇ ਆ ਉਹ ਹਾਸਲ ਕੀਤੇ ਜਾਣ, 4-4 ਕਿਸ਼ਤਾਂ ਦੇ ਵਿੱਚ ਜਿਹੜੇ ਆ ਜੀ ਉਹ ਹਾਸਲ ਕੀਤੇ ਜਾਣ। ਮੁਲਾਜ਼ਮਾਂ ਨੂੰ ਕਿਸ਼ਤਾਂ ਦੇ ਵਿੱਚ ਤਨਖਾਹਾਂ ਦੇ ਕੇ ਡੰਗ ਜਿਹੜਾ ਜੀ ਉਹ ਟਪਾ ਰਹੀ ਹੈ ਸਰਕਾਰ। ਹਾਲਾਤ ਜਿਹੜੇ ਆ ਜੀ ਇੰਨੇ ਮਾੜੇ ਬਣਦੇ ਜਾ ਰਹੇ ਆ ਖਜ਼ਾਨੇ ਦੇ ਪਿਛਲੀ ਸਰਕਾਰ ਦੀਆਂ ਵੱਡੀਆਂ ਗਲਤੀਆਂ ਦੀ ਜਿਹੜਾ ਜੀ ਉਹ ਵਜ੍ਹਾ ਕਰਕੇ ਕਿ ਤਨਖਾਹਾਂ ਜਿਹੜੀਆਂ ਉਹ ਦਿੱਤੀਆਂ ਕਿਵੇਂ ਜਾਣੀਆਂ, ਕਿਉਂਕਿ ਫਰਵਰੀ ਦਾ ਮਹੀਨਾ ਤੇ ਮਾਰਚ ਦਾ ਮਹੀਨਾ ਤੁਸੀਂ ਇਹ ਕਹਿ ਲਓ ਕਿ ਸਰਕਾਰ ਦੇ ਸੁੱਕਣੇ ਪੈਣ ਦੇ ਬਰਾਬਰ ਹੋਊਗਾ ਕਿ ਕਿੱਥੋਂ ਇੰਨਾ ਪੈਸਾ ਜਿਹੜਾ ਜੀ ਲਿਆਂਦਾ ਜਾਊਗਾ ਜਿਹੜਾ ਵਿਆਜ ਦੇ ਰੂਪ ਦੇ ਵਿੱਚ ਦਿੱਤਾ ਜਾ ਸਕੇ ਔਰ ਤਨਖਾਹਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਸਕਣ। ਇਸ ਵੇਲੇ ਹਾਲਾਤ ਇਹ ਨੇ ਕਿ ਜੇ ਕਿਸੇ ਮੰਤਰੀ ਨੂੰ ਜਾਂ MLA ਨੂੰ ਕੋਈ ਸੱਦਣ ਦੇ ਵਾਸਤੇ ਫੋਨ ਕਰਦਾ ਤਾਂ ਪਹਿਲਾ ਸਵਾਲ ਦਾ ਜਵਾਬ ਜਿਹੜਾ ਜੀ ਉਹ ਇਹੀ ਦਿੰਦਾ ਕਿ ਆ ਤਾਂ ਮੈਂ ਜਾਊਂਗਾ ਪਰ ਪੱਲੇ ਨਹੀਂ ਸਰਕਾਰ ਦੇ ਕੁਛ ਵੀ ਹੈਗਾ। ਜੇ ਤੁਸੀਂ ਇਹ ਆਸ ਕਰੋ ਕਿ ਸਾਡੀ ਗਲੀ ਨਾਲੀ ਜਾਂ ਕਿਸੇ ਜਗ੍ਹਾ ਦੇ ਉੱਤੇ ਗ੍ਰਾਂਟ ਚਾਹੀਦੀ ਹੈ ਉਹ 1 ਰੁਪਈਆ ਵੀ ਨਹੀਂ ਹੈਗਾ।
ਜੇ ਮੁਫਤੀ ਹਾਰ ਜਿਹੜੇ ਆ ਉਹ ਪਾਉਣੇ ਆ, ਲੈਕਚਰ ਸੁਣਨੇ ਆ, ਫਿਰ ਜਿਹੜਾ ਜੀ ਉਹ ਆ ਜਾਣਗੇ। ਏਦਾਂ ਦੇ ਮਾੜੇ ਹਾਲਾਤ ਜਿਹੜੇ ਆ ਜੀ ਉਹ ਪਹਿਲਾਂ ਜ਼ਿਆਦਾ ਨਹੀਂ ਬਣੇ, ਪਰ ਜੋ ਕੁਛ ਲਾਸਟ ਈਅਰ ਦੇ ਵਿੱਚ, ਜੋ ਅਖੀਰਲੇ ਸਾਲ ਦੇ ਵਿੱਚ ਪਿਛਲੀ ਸਰਕਾਰ ਨੇ ਜਿਹੜਾ ਜੀ ਉਹ ਕੀਤਾ, ਜਿਵੇਂ ਖਜ਼ਾਨਾ ਜਿਹੜਾ ਸੀ ਉਹ ਲੁਟਾਇਆ ਗਲਤ ਪਾਲਿਸੀਜ਼ ਦੇ ਉੱਤੇ, ਉਹਨੇ ਇਹ ਸਾਰਾ ਕੁਛ ਜਿਹੜਾ ਜੀ ਇਸ ਵੇਲੇ ਤੁਸੀਂ ਕਹਿ ਦਿਓ ਕਿ ਢਾਂਚਾ ਸਮੁੱਚੇ ਰੂਪ ਦੇ ਵਿੱਚ ਪੰਜਾਬ ਸਰਕਾਰ ਦਾ ਖਜ਼ਾਨੇ ਦਾ ਹਿਲਾ ਕੇ ਰੱਖ ਦਿੱਤਾ। ਬਿਲਕੁਲ ਜੀ ਬਿਲਕੁਲ, ਪੱਲੇ ਕੱਖ ਨਹੀਂ ਹੋਰ ਅਗਲੇ 5 ਸਾਲਾਂ ਲਈ। ਤੇ ਅੱਗੇ ਆਪਾਂ ਇੱਕ ਕੇਸ ਸੀਗਾ ਜੀ ਅਖੌਤੀ ਗਊ ਰਾਖਿਆਂ ਦਾ ਕੋਰਟ ਦੇ ਵਿੱਚ, ਉਸ ਦਾ ਕਿਸ ਤਰ੍ਹਾਂ? ਐਕਚੁਅਲੀ ਜੀ ਇਹ ਜਿਹੜਾ ਸੁਪਰੀਮ ਕੋਰਟ ਦੇ ਹੁਕਮ ਸੀਗੇ ਉਹਨਾਂ ਨੂੰ ਕਿਉਂਕਿ ਇਹਨਾਂ ਸੂਬਿਆਂ ਨੇ ਲਾਗੂ ਨਹੀਂ ਕੀਤਾ, ਹੁਣ ਇਹ ਕੰਟੈਂਪਟ ਆਫ ਕੋਰਟ ਜਿਹੜਾ ਜੀ ਅਖੌਤੀ ਗਊ ਰੱਖਿਆ ਦੇ ਨਾਂ ਦੇ ਉੱਤੇ ਜਿਹੜੀ ਹਿੰਸਾ ਹੋ ਰਹੀ ਹੈ ਉਹਦੇ ਲਈ ਸਖਤ ਕਦਮ ਨਾ ਚੁੱਕੇ ਜਾਣ ਦੇ ਉੱਤੇ ਤੁਸ਼ਾਰ ਗਾਂਧੀ ਹੈ ਜਿਹੜਾ ਕਿ ਮਹਾਤਮਾ ਗਾਂਧੀ ਦਾ ਪੋਤਾ, ਉਹ ਇਸ ਮਾਮਲੇ ਨੂੰ ਫਿਰ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ ਲੈ ਗਿਆ ਜੀ। ਉਹਨੇ ਇੱਕ ਪਟੀਸ਼ਨ ਦਾਇਰ ਕੀਤੀ ਆ। ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਜਿਹੜੀ ਸੁਪਰੀਮ ਕੋਰਟ ਹੈ ਉਹਨੇ ਰਾਜਸਥਾਨ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ। ਇਸ ਜਾਰੀ ਕੀਤੇ ਗਏ ਨੋਟਿਸ ਦੇ ਵਿੱਚ ਇਹ ਆਖਿਆ ਗਿਆ ਕਿ ਇਹ ਸੂਬੇ ਜਿਹੜੇ ਆ ਜੀ ਉਹ ਦੱਸਣ ਕਿ ਇਹਨਾਂ ਨੇ ਜਿਹੜੇ ਗਊ ਰੱਖਿਆ ਹੈ ਉਹਦੇ ਨਾਂ ਦੇ ਉੱਤੇ ਹਿੰਸਾ ਜਿਹੜੀ ਹੋ ਰਹੀ ਆ ਉਹਦੇ ਵਾਸਤੇ ਕੀ ਕੀਤਾ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਜਿਹੜੇ 3 ਸੂਬੇ ਨੇ, ਇਹ ਕਿਉਂਕਿ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਸੀਗੇ ਕਿ ਇਹਨੂੰ ਰੋਕਿਆ ਜਾਵੇ ਅਖੌਤੀ ਗਊ ਰਾਖਿਆਂ ਨੂੰ, 6 ਸਤੰਬਰ ਨੂੰ ਜਿਹੜਾ ਹੁਕਮ ਜਾਰੀ ਕੀਤਾ ਸੀਗਾ ਉਹਦੇ ਬਾਰੇ ਇਹ ਕਿਹਾ ਗਿਆ ਕਿ ਇਹਨਾਂ ਨੇ ਕੁਛ ਵੀ ਜਿਹੜਾ ਜੀ ਉਹ ਕੰਮ ਨਹੀਂ ਕੀਤਾ ਔਰ ਇਹਨਾਂ 3 ਸੂਬਿਆਂ ਦੇ ਵਿੱਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਹੀਆਂ ਨੇ। ਇਹਨਾਂ ਵੱਖ-ਵੱਖ ਹਿੰਸਾ ਦੀਆਂ ਘਟਨਾਵਾਂ ਦੀਆਂ ਖਬਰਾਂ ਵੀ ਇਸ ਪਟੀਸ਼ਨ ਦੇ ਨਾਲ ਜਿਹੜੀਆਂ ਉਹ ਲਾਈਆਂ ਗਈਆਂ ਨੇ। ਤੁਸ਼ਾਰ ਗਾਂਧੀ ਦਾ ਇਹ ਕਹਿਣਾ ਹੈ ਕਿ ਜਿਹੜੀ ਸੁਪਰੀਮ ਕੋਰਟ ਹੈ ਉਹਦਾ ਹੁਕਮ ਨਹੀਂ ਮੰਨਿਆ ਗਿਆ। ਉਹਨੇ ਕਿਹਾ ਕਿ ਇਹ ਅਦਾਲਤ ਦੀ ਤੋਹੀਨ ਹੈ। ਕੰਟੈਂਪਟ ਆਫ ਕੋਰਟ ਦੇ ਤਹਿਤ ਇਹਨਾਂ ਜਿਹੜੇ 3 ਸੂਬੇ ਨੇ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ। ਹੁਣ ਜਿਹੜਾ ਜੀ ਵੇਖਣਾ ਇਹ ਹੋਊਗਾ ਕਿ ਉੱਤਰ ਪ੍ਰਦੇਸ਼, ਹਰਿਆਣਾ ਜਿਹੜਾ ਹੈ ਇਹ ਜਿਹੜੇ 3 ਸੂਬੇ ਨੇ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ, ਇਹ ਸਰਕਾਰਾਂ ਜਿਹੜੀਆਂ ਜੀ ਉਹ ਕੀ ਲਿਆ ਕੇ ਕਾਗਜ਼ਾਂ ਦੇ ਵਿੱਚ ਦੱਸਦੀਆਂ ਨੇ ਕਿ ਇਸ ਹਿੰਸਾ ਨੂੰ ਰੋਕਣ ਲਈ ਔਰ ਇਹ ਜਿਹੜੇ ਡਾਂਗਾ ਲੈ ਕੇ ਤੁਰੇ ਫਿਰਦੇ ਗੁੰਡਾਗਰਦੀ ਜਿਹੜੇ ਕਰਦੇ ਲੋਕ ਨੇ ਇਹਨਾਂ ਲਈ ਉਹਨੇ ਕੀ ਕੁਝ ਜਿਹੜਾ ਜੀ ਉਹ ਕੀਤਾ। ਵੈਸੇ ਉਹੀ ਸੂਬੇ ਨੇ ਜਿਨ੍ਹਾਂ ਦੇ ਵਿੱਚ ਪਿਛਲੇ ਦਿਨੀ ਕਰਨੀ ਸੈਨਾ ਵਾਲੇ ਜਿਹੜੇ ਆ ਜੀ ਉਹ ਡਾਂਗਾ ਲੈ ਕੇ ਸੜਕਾਂ ਦੇ ਉੱਤੇ ਰਹੇ ਆ। ਜੇ ਇਹੋ ਜਿਹੇ ਗੁੰਡਿਆਂ ਨੂੰ ਡੱਕਣ ਦੇ ਵਾਸਤੇ ਕੁਝ ਜਿਹੜਾ ਜੀ ਉਹ ਕੀਤਾ ਹੁੰਦਾ ਤਾਂ ਸ਼ਾਇਦ ਹੋ ਸਕਦਾ ਸੀਗਾ ਕਿ ਕਰਨੀ ਸੈਨਾ ਵਾਲੇ ਜਿਹੜੇ ਨੇ ਉਹ ਨਾ ਨਿਕਲਦੇ। ਇਹਨਾਂ ਨੂੰ ਸ਼ਹਿ ਹੀ ਅਸਲ ਦੇ ਵਿੱਚ ਜਿਹੜੀਆਂ ਜੀ ਉਹ ਸਰਕਾਰਾਂ ਦਿੰਦੀਆਂ ਰਹੀਆਂ ਨੇ। ਹੁਣ ਦੇਖਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਇਹ ਕੀ ਲਾਉਂਦੇ ਜਾ ਕੇ। ਬਿਲਕੁਲ ਜੀ, ਚੰਗੇ ਕੰਮ ਲਈ ਤਾਂ ਕਦੀ ਨਿਕਲੇ ਨਹੀਂ ਇਹ। ਤੇ ਅਸਰਤ ਅਸੀਂ ਇੱਕ ਸਵਾਲ ਤੇ ਸਵਾਲ ਤੋਂ ਬਾਅਦ ਬ੍ਰੇਕ ਹੋਊਗੀ। ਬ੍ਰੇਕ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਹੈ ਕਾਲ ਕਰ ਸਕੋਗੇ 408 272 5500। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਾਲੇ ਪੀੜੀਏ ਦੀ, ਤੇ ਇਸਨੇ ਪੰਜਾਬ ਦੇ ਵਿੱਚ ਪੈਰ ਪਸਾਰੇ। ਬਿਲਕੁਲ ਜੀ, ਐਕਚੁਅਲੀ ਹਾਲਾਤ ਜਿਹੜੇ ਇਹਨਾਂ ਦੀ ਉਹ ਇਹੋ ਜਿਹੇ ਨੇ ਵੀ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਜਿਹੜੇ ਪੰਜਾਬ ਇਸ ਵੇਲੇ ਗੰਭੀਰ ਬਿਮਾਰੀਆਂ ਦੀ ਜਕੜ ਦੇ ਵਿੱਚ ਜਿਹੜਾ ਜੀ ਉਹ ਆਇਆ ਹੋਇਆ। ਹਾਲਾਤ ਜਿਹੜੇ ਆ ਜੀ ਇਹ ਹੈ ਕਿ ਜਿਹੜਾ ਏਮਜ਼ ਬਣਨਾ ਬਠਿੰਡੇ ਦੇ ਵਿੱਚ ਆਪਾਂ ਖਬਰ ਵੀ ਸਾਂਝੀ ਕੀਤੀ ਸੀਗੀ ਕਿ ਉਹਦੇ ਵਾਸਤੇ ਜਿਹੜੇ ਫੰਡ ਜਿੰਨੇ ਸੂਬੇ ਨੇ ਦੇਣੇ ਹੁੰਦੇ ਆ ਉਹ ਵੀ ਸੂਬੇ ਕੋਲੇ ਦੇਣ ਲਈ ਹੈ ਨਹੀਂ ਗੇ। ਤੇ ਸਰਕਾਰ ਜਿਹੜੀ ਆ ਜੀ ਉਹ ਇਹ ਕਹਿੰਦੀ ਹੈ ਕਿ ਕਾਲੇ ਪੀਲੀਏ ਦਾ ਇਲਾਜ ਜਿਹੜਾ ਮੁਫਤ ਕੀਤਾ ਜਾ ਰਿਹਾ। ਹੁਣ ਸਰਕਾਰੀ ਹਸਪੀਟਲਾਂ ਦੇ ਵਿੱਚ ਕਿੰਨਾ ਜਿਹੜਾ ਜੀ ਇਹ ਇਲਾਜ ਆ, ਵੈਸੇ ਇਹ ਅੰਕੜੇ ਜਿਹੜੇ ਆ ਜੀ ਉਹ ਬੜੇ ਫਿਕਰਮੰਦੀ ਵਾਲੇ ਆ, ਹੈ ਸਾਰੇ ਦੇ ਸਾਰੇ ਸਰਕਾਰੀ ਹਸਪੀਟਲਾਂ ਦੇ। ਜਿਹੜੇ ਲੋਕ ਇਲਾਜ ਜਿਹੜਾ ਜੀ ਪ੍ਰਾਈਵੇਟ ਹਸਪੀਟਲਾਂ ਤੋਂ ਕਰਵਾ ਰਹੇ ਆ, ਜੇ ਉਹ ਵੀ ਅੰਕੜੇ ਇਹਦੇ ਵਿੱਚ ਸ਼ਾਮਲ ਹੋ ਜਾਂਦੇ ਆ ਤੇ ਬੜਾ ਗੰਭੀਰ ਜਿਹੜਾ ਜੀ ਉਹ ਹੋ ਸਕਦਾ। ਕਾਲੇ ਪੀਲੀਏ ਨੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਇੰਨੇ ਇਸ ਵੇਲੇ ਪੈਰ ਜਿਹੜੇ ਪਸਾਰੇ ਆ ਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਅੰਕੜਾ 40,000 ਨੂੰ ਕ੍ਰਾਸ ਕਰ ਗਿਆ ਸਰਕਾਰੀ ਹਸਪੀਟਲਾਂ ਦੀ ਗਿਣਤੀ ਦੇ ਮੁਤਾਬਕ। ਕਾਲੇ ਪੀਲੀਏ ਤੋਂ ਪੀੜਤ ਜਿਹੜੇ ਲੋਕ ਨੇ ਇਹ ਵੱਖ-ਵੱਖ ਹਸਪੀਟਲਾਂ ਦੇ ਵਿੱਚ ਇਲਾਜ ਜਿਹੜਾ ਜੀ ਕਰਾ ਰਹੇ ਆ। ਸਰਕਾਰੀ ਹਸਪੀਟਲਾਂ ਦੇ ਇਹ ਅੰਕੜੇ ਆ। ਸਭ ਤੋਂ ਵੱਧ ਮਰੀਜ਼ ਜਿਹੜੇ ਆ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ, ਜਦੋਂ ਕਿ ਪਠਾਨਕੋਟ ਦੇ ਵਿੱਚ ਜਿਹੜਾ ਜੀ ਇਹ ਸਭ ਤੋਂ ਘੱਟ ਪਾਏ ਗਏ ਆ। ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇਕੱਲੇ 'ਚ ਹੀ 5600 ਦੇ ਕਰੀਬ ਕਾਲੇ ਪੀਲੀਏ ਦੇ ਮਰੀਜ਼ ਜਿਹੜੇ ਆ ਜੀ ਉਹ ਇਲਾਜ ਕਰਾ ਰਹੇ ਆ ਸਰਕਾਰੀ ਹਸਪੀਟਲਾਂ ਤੋਂ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ ਜਿਹੜਾ ਜੀ ਅੰਮ੍ਰਿਤਸਰ ਦਾ ਦੂਜਾ ਨੰਬਰ ਹੈ, ਜਿੱਥੇ ਕੋਈ 3100 ਦੇ ਕਰੀਬ ਲੋਕ ਜਿਹੜੇ ਕਾਲੇ ਪੀਲੀਏ ਤੋਂ ਪੀੜਤ ਸਰਕਾਰੀ ਹਸਪੀਟਲਾਂ 'ਚ ਕਰਾ ਰਹੇ ਆ। ਮੁਕਤਸਰ ਦਾ ਵੀ ਇਹੀ ਜਿਹੜਾ ਜੀ ਉਹ ਹਾਲ ਹੈ।
बाकी कोई भी डिस्ट्रिक्ट जिहड़ा वो बचिया होया नहीं। 40,000 तो उपर की गिनती जिहड़ी है काले पीलिए तो पीड़ित। और दूजी गल ये भी दसी जा रही है कि जेलों के अंदर ਜਿਹੜੇ बहुत ਵੱਡੀ गिनती ਦੇ ਵਿੱਚ ਜਿਹੜੇ कैदी ने वो भी इस बीमारी का शिकार हो रहे ने और उन्हों का तो इलाज भी जिहड़ा जी वो नहीं हो रहा। अदालत के अंदर ਜਿਹੜੇ डॉक्टर ਜਾਂ फार्मासिस्ट ने जी बैठे ਉਹੀ दवाई वगैरह ਜਿਹੜੀ है जी वो वंडी जा रहे हैं और ਇੱਕੋ ਸੂਈ ਦੇ ਨਾਲ कई ਟੀਕੇ ਜਿਹੜੇ ਆ ਉਹ ਲਾ ਰਹੇ ਆ। और ये भी कहा जा रहा कि ਜਿਹੜੀ ਵਾਲਾਂ ਦੀ कटिंग ਜਾਂ शेव अंदर की जाती है जेलों के अंदर वो क्योंकि कैदी ने वही करते हैं वो इक्को बलेड की वरतों जी वो करी जा रहे हैं जिहदे करके जेलों के अंदर भी ये काले पीलिए के मरीज जोड़े ने उन्हों की गिनती लगातार वधदी जी जा रही है। कहण नूं जिवें मैं स्टार्टिंग दस्सिया कि सरकार कहती कि मुफ्त इलाज जिहड़ा जी इहदा हो रहा पर इन्ने केस जिहड़ा जी वो वधण दा एक कारण जिहड़ा पंजाब दा प्रदूषित हो रहा पानी किया जा रहा। पीण वाला पानी भी जिहड़ा जी वो शुद्ध नहीं रहा जिहदे करके ये मरीज वड्डी गिनती दे विच वाधे तुरे जा रहे हैं। भोरा कसूबा और 40,000 गिनती जिहड़ी वो छोटी नहीं गी जी काले पीली। जी जी बहुत है। तो ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤਾਂ ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਫੇਰ ਕਰਦੇ ਹਾਂ ਜੀ ਗੱਲਬਾਤ। ਜੇ ਤੁਹਾਡਾ ਕੋਈ ਸਵਾਲ ਆ ਕਾਲ ਕਰ ਸਕਦੇ ਹੋ 408 272 5200। ਆਉਂਦੇ ਹਾਂ ਜੀ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਥੋੜ੍ਹੀਆਂ ਹੁਣ ਕਾਲਸ ਲਵਾਂਗੇ। ਜੇ ਤੁਹਾਡੇ ਕੋਲ ਕੋਈ ਸਵਾਲ ਆ ਤੁਸੀਂ ਪੁੱਛ ਸਕਦੇ ਹੋ ਜੀ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਾਂਜੀ ਸਾਡੇ ਨਾਲ ਜੁੜੇ ਹੋਏ ਨੇ ਜੀ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਪੁੱਛਣਾ ਸੀ ਇੱਕ ਆਪਣੇ ਜਿਹੜਾ ਸਰਕਾਰ ਦਾ ਫੈਸਲਾ ਆਇਆ ਕਿ ਬਿੱਲ ਜਿਹੜੇ ਆ ਉਹ ਖਾਤਿਆਂ ਦੇ ਵਿੱਚ ਪਾਉਣੇ ਆ, ਇਹਦੇ ਵਿੱਚ ਮੈਨੂੰ ਤਾਂ ਲੱਗਦਾ ਵੀ ਇਹ ਚੰਗਾ ਫੈਸਲਾ ਤੇ ਕਿਤੇ ਨਾ ਕਿਤੇ ਅਸੀਂ ਵੀ ਇਹਦੇ ਵਿੱਚ ਗੁਨਾਹਗਾਰ ਹੈਗੇ ਆ, ਚਾਹੇ ਜਾਣੇ ਅਣਜਾਣੇ 'ਚ ਹੀ ਆ। ਜੇ ਮੈਂ ਦੇਖਦਾ ਕਿ 2099 ਦੇ ਵਿੱਚ 3 ਹਾਊਸ ਪਾਵਰ ਜਿਹੜੀ ਮੁੜ ਗਈ ਸਾਡੇ ਤਾਂ ਸਾਰੀ ਨੂੰ ਪਾਣੀ ਲਾਉਣ ਤੋਂ ਬਿਨਾਂ ਵੀ 9 ਨਾਲ ਠੇਕੇ ਦੇ ਖੱਤੇ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਪਾਣੀ ਲਾ ਕੇ 9 ਖੱਤਿਆਂ ਨੂੰ ਉਹ ਕੰਮ ਦਿੰਦੀ ਸੀ। ਉਸ ਤੋਂ ਬਾਅਦ ਅਸੀਂ ਖੇਤੀ ਛੱਡੀ ਜਦੋਂ ਠੇਕੇ ਵਾਲਿਆਂ ਨੇ ਇਹ ਗੱਲ ਕਹੀ ਤੁਸੀਂ ਮੋਟਰ ਵੱਡੀ ਕਰਾ ਦਿਓ, ਫਿਰ ਇੱਕ ਵਾਰੀ ਫਿਰ 10 ਤੋਂ ਬਾਅਦ 12 ਤੱਕਰ ਦੀ ਮੋਟਰ ਉਹਦੇ ਵਿੱਚ ਪਾ ਦਿੱਤੀ ਗਈ ਆ। ਹੁਣ ਉਹ 12 ਦੀ ਮੋਟਰ ਜਿਹੜੀ ਪਾਣੀ ਵੀ ਜ਼ਿਆਦਾ ਖਿੱਚਦੀ ਆ ਤੇ ਜਿਹੜੀ ਉਹਦੇ ਅੰਪੇਅਰ ਜਦੋਂ ਚੈੱਕ ਕਰਦੇ ਆ ਉਹ ਵੀ ਜਿੱਦਾਂ ਜਿਹੜੀ 10 ਦੀ ਮੋਟਰ 14-15 ਹਾਊਸ ਪਾਵਰ ਦੀ ਮੋਟਰ ਜਿੰਨਾ ਲੋਡ ਉਹ ਪਾਉਂਦੀ ਆ ਬਿਜਲੀ ਤੇ, ਤਾਂ ਪਾਣੀ ਦਾ ਵੀ ਉਹ ਅਸਰ ਪੈਂਦਾ। ਤੇ ਇਹਦੇ ਨਾਲ ਕਿੰਨਾ ਕੁ ਫਰਕ ਪਊਗਾ ਜ਼ਿਮੀਂਦਾਰੇ ਨੂੰ ਜਾਂ ਕਿੰਨਾ ਕੁ ਪਾਣੀ ਦੀ ਸੇਫ ਆ ਜਿੰਨਾ ਕੁ ਆਪਾਂ ਕਿੰਨਾ ਕੁ ਕਰ ਸਕਦੇ ਹਾਂ। ਤੇ ਨਾਲ ਇੱਕ ਮੇਰਾ ਛੋਟਾ ਜਿਹਾ ਕੁਐਸਚਨ ਹੋ ਰਿਹਾ, ਜਿਹੜਾ ਹਰਿਆਣਾ ਸਰਕਾਰ ਨੇ ਜਵਾਬ ਸਦਾ ਹੀ ਇੱਦਾਂ ਦੇ ਹੀ ਦਿੱਤੇ ਆ ਜਿੰਨੇ ਵੀ ਮੁੱਦਿਆਂ ਤੇ ਉਹ ਘਿਰੀ ਆ, ਪਰ ਹੁਣ ਜਿਹੜੀ ਕਾਲ ਡਿਟੇਲ ਆ ਮੁਰਸਲ ਵਾਲੀਆਂ ਘਟਨਾਵਾਂ ਦੇ ਉੱਤੇ ਪੁਲਿਸ ਵਾਲਿਆਂ ਉਹ ਸਰਕਾਰ ਨੂੰ ਜਾਂ ਪੁਲਿਸ ਵਾਲਿਆਂ ਨੂੰ ਕਿੰਨਾ ਕੁ ਤੱਤੇ ਪਾਣੀ 'ਚ ਪਾ ਸਕਦੀ, ਉਹਦਾ ਕਿੰਨਾ ਕੁ ਘਾਤਕ ਅਸਰ ਹੋ ਸਕਦਾ ਜੀ। ਥੈਂਕ ਯੂ। देखो ਜਿਹੜੀ ਤਾਂ ਗੱਲ ਤੁਸੀਂ ਜਿਹੜਾ ਪਾਇਲਟ ਪ੍ਰੋਜੈਕਟ ਸਰਕਾਰ ਦੇ ਵੱਲੋਂ ਆਰੰਭਿਆ ਜਾ ਰਿਹਾ ਹੈ, ਕਿਸਾਨ ਜਥੇਬੰਦੀਆਂ ਉਹਦਾ ਵਿਰੋਧ ਕਰ ਰਹੀਆਂ ਨੇ। ਵਿਰੋਧੀ ਪਾਰਟੀਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਜੀ, ਕੁਛ ਵੀ ਜਿਹੜਾ ਉਹ ਸਰਕਾਰ ਕਰੇ। ਦੇਖੋ ਕਿਤੇ ਨਾ ਕਿਤੇ ਤਾਂ ਜਿਹੜੀ ਇਹ ਹਾਊਸ ਪਾਵਰ ਆ ਇਹਦੇ ਉੱਤੇ ਤੁਹਾਨੂੰ ਜਿੰਦਾ ਕੁੰਡਾ ਤਾਂ ਲਾਉਣਾ ਪਊਗਾ ਨਾ। ਜੇ ਤੁਸੀਂ ਇਹਦੇ ਉੱਤੇ ਜਿੰਦਾ ਕੁੰਡਾ ਨਹੀਂ ਲਾਉਂਦੇ ਤੇ ਇਹ ਅੰਨ੍ਹੇਵਾਹ ਕਿੰਨੀ ਦੇਰ ਤੱਕ ਜਿਹੜਾ ਜੀ ਉਹ ਵਰਤਿਆ ਜਾਊਗਾ। ਆਈ ਥਿੰਕ ਇਹ ਦਰੁਸਤ ਫੈਸਲਾ ਆ, ਬਿਲਕੁਲ ਜਿਹੜਾ ਜੀ ਉਹ ਸਹੀ ਫੈਸਲਾ। ਕਿੰਨੇ ਹਾਊਸ ਪਾਵਰ ਦੀ ਜਿਹੜੀ ਹੈ ਜੀ ਉਹ ਤੁਹਾਨੂੰ ਸਬਸਿਡੀ ਮਿਲ ਰਹੀ ਆ, ਕਿੰਨੀ ਤੁਸੀਂ ਉਹਦੇ ਉੱਤੇ ਵਰਤ ਰਹੇ ਹੋ। ਉਹਦਾ ਰੀਜ਼ਨ ਇਹ ਹੈ ਕਿ ਜੇ ਸਬਸਿਡੀ ਵੀ ਕਿਸਾਨਾਂ ਨੂੰ ਜਿਹੜੀ ਮਿਲਦੀ ਆ, ਕਿਸਾਨਾਂ ਨੂੰ ਇਹ ਗੱਲ ਸਮਝਣ ਦੀ ਜਿਹੜੀ ਆ ਉਹ ਜ਼ਰੂਰਤ ਆ। ਕੋਈ ਸਰਕਾਰ ਕੋਈ ਰਾਜਨੀਤਿਕ ਪਾਰਟੀ ਆਪਣੇ ਪੱਲਿਓਂ ਨਹੀਂ ਦਿੰਦੀ ਇਹ, ਉਹਨੇ ਇੱਕ ਨਹੀਂ ਤਾਂ ਦੂਜੇ ਸਾਈਡ ਤੋਂ ਜਿਹੜਾ ਜੀ ਉਹ ਕੱਢਣਾ ਹੁੰਦਾ। ਜਿਹੜੇ ਕਿਸਾਨ ਉਹਨਾਂ ਨੂੰ ਪਤਾ ਕਿ ਘਰਾਂ ਦੇ ਬਿੱਲ ਜਿਹੜੇ ਆ ਜੀ ਉਹ ਪਹਿਲਾਂ 1400-1500 ਰੁਪਏ ਦੇ ਵਿੱਚ ਜਿਹੜਾ ਉਹ ਸਰ ਜਾਂਦਾ ਹੁੰਦਾ ਸੀ, 2000 ਹੱਦ ਆ ਜਾਂਦਾ ਸੀ। ਉਹੀ ਬਿੱਲ ਹੁਣ 5-5000 6-6000 ਰੁਪਏ ਦੇ ਆਉਂਦੇ ਆ। ਇਹ ਘਰੇਲੂ ਖਪਤਕਾਰਾਂ ਦੇ ਉੱਤੇ ਜਿਹੜਾ ਜੀ ਉਹ ਡੇ ਬਾਈ ਡੇ ਬੋਝ ਵੱਧਦਾ ਤੁਰਿਆ ਜਾ ਰਿਹਾ। ਇੱਕ ਦੂਜੀ ਗੱਲ, ਜਿਹੜੀਆਂ ਸਬਸਿਡੀਆਂ ਨੇ ਇਹ ਤੁਹਾਨੂੰ ਸੂਨਰ ਔਰ ਲੇਟਰ ਇਹਦੇ ਬਾਰੇ ਜਿਹੜਾ ਜੀ ਉਹ ਸੋਚਣਾ ਪਊਗਾ।
ਅੱਜ ਹਾਲਾਤ ਖਜ਼ਾਨੇ ਦੇ ਕੀ ਨੇ ਮੈਨੂੰ ਉਹ ਰਿਪੀਟ ਕਰਨ ਦੀ ਤਾਂ ਜ਼ਰੂਰਤ ਨਹੀਂ। ਹੁਣ ਇਹ 2-3 ਖਬਰਾਂ ਦੇ ਵਿੱਚ ਸਾਰਾ ਕੁਝ ਜਿਹੜਾ ਦੀ ਉਹ ਦੱਸ ਕੇ ਹਟੇ ਆ ਕਿ ਕਿਹੋ ਜਿਹੇ ਹਾਲਾਤ ਜਿਹੜੇ ਉਹ ਖਜ਼ਾਨੇ ਦੇ ਬਣ ਗਏ ਆ। ਇਹਦੇ ਵਾਸਤੇ ਕਿਸੇ ਨਾ ਕਿਸੇ ਸਰਕਾਰ ਨੂੰ ਜਿਹੜਾ ਦੀ ਉਹ ਫੈਸਲਾ ਲੈਣਾ ਪਊਗਾ। ਇਹ ਪਾਇਲਟ ਪ੍ਰੋਜੈਕਟ ਆ, ਦੇਖੋ ਇਹਦੇ ਵਿੱਚ ਜਿਹੜਾ ਦੀ ਕੀ ਹੁੰਦਾ ਜੇ ਸਿੱਧੇ ਜਿਹੜਾ ਦੀ ਡਾਇਰੈਕਟ ਜਿਹੜੇ ਆ ਜਮ੍ਹਾਂ ਕਰਵਾਏ ਜਾਂਦੇ ਆ ਉਹਨਾਂ ਦੇ ਖਾਤਿਆਂ ਦੇ ਵਿੱਚ, ਤੇ ਇਹਦੇ ਨਾਲ ਜਿਹੜੀ ਆ ਓਵਰਲੋਡਿੰਗ ਜਿਹੜੀ ਆ ਉਹ ਰੁਕ ਸਕਦੀ। 3 ਹਾਰਸ ਪਾਵਰ ਜਾਂ 5 ਹਾਰਸ ਪਾਵਰ ਜੇ ਤੁਸੀਂ ਕਹਿੰਦੇ ਹੋ, ਪਰ ਇਹਦੇ ਨਾਲ ਇਹ ਵੀ ਆ ਕਿ ਜੇ ਆਪਾਂ ਅੱਜ ਤੋਂ 5-7 ਸਾਲ ਪਿੱਛੇ 10 ਸਾਲ ਪਿੱਛੇ ਜਾਈਏ ਤਾਂ ਉਦੋਂ ਪਾਣੀ ਉੱਚੇ ਸੀਗੇ, ਘੱਟ ਹਾਰਸ ਪਾਵਰ ਦੀਆਂ ਮੋਟਰਾਂ ਜਿਹੜੀਆਂ ਉਹ ਪਾਣੀ ਕੱਢ ਦਿੰਦੀਆਂ ਸੀ। ਪਾਣੀ ਡੇ ਬਾਈ ਡੇ ਥੱਲੇ ਤੁਰਿਆ ਜਾ ਰਿਹਾ, ਮੋਟਰਾਂ ਜਿਹੜੀਆਂ ਉਹ ਵੱਡੀਆਂ ਹੁੰਦੀਆਂ ਤੁਰੀਆਂ ਜਾ ਰਹੀਆਂ ਨੇ, ਪਾਣੀ ਜ਼ਿਆਦਾ ਖਿੱਚਦੀਆਂ ਨੇ। ਇਹ ਗੱਲ ਤੁਹਾਡੀ ਠੀਕ ਆ, ਉਹਦੇ ਨਾਲ ਪਾਣੀ ਵੀ ਥੋੜਾ ਜਿਹੜਾ ਜੀ ਉਹਦੀ ਰੁਕ ਸਕਦਾ ਆ ਉਹ। ਔਰ ਜਦੋਂ ਤੁਸੀਂ ਸੰਜਮ ਦੇ ਨਾਲ ਜਿਹੜੀ ਚੀਜ਼ ਆ ਉਹ ਵਰਤੋਗੇ ਤਾਂ ਉਹ ਤੁਸੀਂ ਠੀਕ ਵਰਤੋਗੇ। ਜੇ ਸੰਜਮ ਦੇ ਨਾਲ ਨਹੀਂ ਵਰਤੀ, ਜਦੋਂ ਮੁਫਤ ਮਿਲ ਰਹੀ ਹੈ ਅਗਲਾ ਕਹਿੰਦਾ ਕੀ ਫਰਕ ਪੈਂਦਾ, ਤੁਰੀ ਜਾਂਦੇ ਹੋ। ਤੇ ਇਹਦੇ ਨਾਲ ਸੰਜਮ ਦੇ ਨਾਲ ਵਰਤਣ ਦੇ ਉੱਤੇ ਵੀ ਜਿਹੜਾ ਜੀ ਉਹ ਕੁਛ ਨਾ ਕੁਛ ਸ਼ੁਰੂਆਤ ਹੋਊਗੀ। ਇਸ ਕਰਕੇ ਕੁਛ ਜਿਹੜੇ ਫੈਸਲੇ ਨੇ ਇਹ ਠੀਕ ਹੈ ਕੌੜੇ ਹੁੰਦੇ ਆ ਜਿਹੜੇ ਉਹ ਸਰਕਾਰਾਂ ਦੇ, ਪਰ ਜੇ ਸੂਬੇ ਦੇ ਵਾਸਤੇ ਸੋਚੀਏ ਤਾਂ ਕੁਛ ਫੈਸਲਿਆਂ ਨੂੰ ਜਿਹੜਾ ਜੀ ਉਹ ਜਸਟੀਫਾਈ ਵੀ ਜਿਹੜਾ ਉਹ ਕੀਤਾ ਜਾ ਸਕਦਾ ਔਰ ਕਿਹਾ ਜਾ ਸਕਦਾ ਹੈ ਕਿ ਇਹ ਲਾਉਣੇ ਪੈਣੇ ਸੀ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਜੀ ਕਾਲ ਡਿਟੇਲ ਦੀ, ਇਸ ਵੇਲੇ ਜੇ ਸੂਬਿਆਂ ਦੀਆਂ ਸਰਕਾਰਾਂ ਦੇ ਵਿੱਚੋਂ ਸਭ ਤੋਂ ਨਖਿੱਧ ਸਰਕਾਰ ਜਿਹੜੀ ਹੈ ਜੀ ਉਹ ਗਿਣਨੀ ਹੋਵੇ ਤੇ ਉਹ ਹਰਿਆਣੇ ਦੀ ਸਰਕਾਰ ਜਿਹੜੀ ਉਹ ਕਹੀ ਜਾ ਸਕਦੀ ਹੈ ਜੀ। ਉਹ ਚਾਹੇ ਮੂਰਥਲ ਵਾਲੀਆਂ ਘਟਨਾਵਾਂ ਹੋਣ, ਚਾਹੇ ਜਿਹੜਾ ਜੀ ਉਹ ਹੋਵੇ ਜਦੋਂ ਸਰਸੇ ਵਾਲੇ ਦੀ ਗ੍ਰਿਫਤਾਰੀ ਹੋਈ ਆ, ਪੰਚਕੂਲੇ ਦੇ ਵਿੱਚ ਹੋਈ ਹਿੰਸਾ ਤੇ ਹੋਈ ਤੋੜ ਫੋੜ, ਧਾਰਾ 144 ਤੇ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਪਹੁੰਚ ਜਾਣੇ, ਤੇ ਚਾਹੇ ਆ ਪਦਮਾਵਤ ਫਿਲਮ ਦੀ ਜਿਹੜੀ ਉਹ ਵਿਰੋਧਤਾ ਹੋਵੇ ਔਰ ਜਿਹੜੇ ਤਰੀਕੇ ਦੇ ਨਾਲ ਇੱਕ ਬੱਚਿਆਂ ਦੀ ਸਕੂਲੀ ਬੱਸ ਉੱਤੇ ਤੱਕ ਜਿਹੜੀ ਕਰਨੀ ਸੈਨਾ ਵਾਲਿਆਂ ਦੀ ਗੁੰਡਾਗਰਦੀ ਜਿਹੜੀ ਉਹ ਸਾਹਮਣੇ ਵੇਖਣ ਨੂੰ ਆਈ ਔਰ ਬੇਸ਼ਰਮੀ ਦੀ ਹੱਦ ਦੇ ਨਾਲ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਜੀ ਉਹ ਕੁਝ ਵੀ ਨਾ ਇਹਦੇ ਉੱਤੇ ਬੋਲ ਸਕੇ, ਕੋਈ ਜਵਾਬ ਜਿਹੜਾ ਜੀ ਉਹ ਨਾ ਦੇ ਸਕੇ। ਸੋ ਐਡੇ ਨਖਿੱਧ ਮੁੱਖ ਮੰਤਰੀ ਅੱਜ ਤੱਕ ਵੈਸੇ ਘੱਟ ਹੀ ਇਤਿਹਾਸ ਦੇ ਵਿੱਚ ਜਿਹੜੇ ਉਹ ਦੇਖੇ ਆ। ਕਾਲ ਡਿਟੇਲ ਜਿਹੜੀ ਆ ਜੀ ਇਹ ਤਾਂ ਹੁਣ ਦੇਖਣਾ ਪਊਗਾ ਜੀ ਕਿ ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਟੈਂਪਰਿੰਗ ਵਗੈਰਾ ਤਾਂ ਨਹੀਂ ਜਿਹੜੀ ਉਹ ਹੋਈ। ਇਹਦਾ ਫੈਸਲਾ ਤਾਂ ਹਾਈ ਕੋਰਟ ਜਿਹੜਾ ਦੀ ਉਹ ਦੱਸੂਗੀ। ਉਮੀਦ ਹੈ ਕਿ ਇਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਦੀ ਉਹ ਜ਼ਰੂਰ ਨਿਕਲੂਗਾ। ਉਹਦਾ ਕਾਰਨ ਇਹ ਹੈ ਕਿ ਹਾਈ ਕੋਰਟ ਇਸ ਮਾਮਲੇ ਦੇ ਉੱਤੇ ਕਾਫੀ ਸਖਤ ਹੈ। ਹਾਈ ਕੋਰਟ ਦੀ ਸਖਤੀ ਸੀਗੀ ਜਿਹੜੀ ਕਿ ਕਰਨੀ ਸੈਨਾ ਦੇ ਇਸ ਵਿਰੋਧ ਦੇ ਦੌਰਾਨ ਹਾਈਵੇ ਦੇ ਉੱਤੇ, ਖਾਸ ਤੌਰ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਉਹਨਾਂ ਦੀ ਗੁੰਡਾਗਰਦੀ ਜਿਹੜੀ ਹੈ ਜੀ ਉਹ ਵੇਖਣ ਨੂੰ ਨਹੀਂ ਮਿਲੀ, ਕਿਉਂਕਿ ਉਹਨਾਂ ਨੂੰ ਸੀਮਿਤ ਕੀਤਾ ਗਿਆ ਸੀਗਾ ਕਿ ਉਹ ਦੂਜੇ ਥਾਵਾਂ ਵੱਲ ਨੂੰ ਜਿਹੜਾ ਜੀ ਉਹ ਜਾਣ। ਨੈਸ਼ਨਲ ਹਾਈਵੇ 1 ਨੰਬਰ ਜਿਹੜਾ ਦਿੱਲੀ ਤੋਂ ਪੰਜਾਬ ਨੂੰ ਜਿਹੜਾ ਜੋੜਦਾ, ਇਹਦੇ ਉੱਤੇ ਉਹ ਨਹੀਂ ਆਏ। ਇਹ ਅਦਾਲਤ ਦੀ ਸਖਤੀ ਹੀ ਸੀਗੀ। ਸੋ ਜਿੰਨੀ ਦੇਰ ਤੱਕ ਇਹ ਸਾਹਮਣੇ ਨਹੀਂ ਆ ਜਾਂਦੀ ਜੀ ਕਿ ਡਿਟੇਲ ਕੀ ਆ ਔਰ ਕਿਹਦੇ ਨਾਲ ਉਹਨਾਂ ਦੇ ਜਿਹੜੇ ਜੀ ਉਹ ਸੰਪਰਕ ਰਹੇ ਆ, ਉਮੀਦ ਹੈ ਕਿ ਇਹਦੇ ਵਿੱਚੋਂ ਇਹ ਚੀਜ਼ਾਂ ਕੁਝ ਜ਼ਰੂਰ ਨਿਕਲ ਗਈਆਂ ਜਿਨ੍ਹਾਂ ਲੋਕਾਂ ਨੇ ਮੂਰਥਲ ਦੇ ਵਿੱਚ ਖਾਸ ਤੌਰ ਤੇ ਉਦੋਂ ਗੁੰਡਾਗਰਦੀ ਕੀਤੀ, ਜਿਹਦੇ ਵਿੱਚ ਰੇਪ ਵਰਗੀਆਂ ਘਟਨਾਵਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਸਨ, ਕਿ ਉਹ ਜਿਹੜੇ ਆਗੂ ਇਸ ਸੰਘਰਸ਼ ਨੂੰ ਚਲਾ ਰਹੇ ਸੀ, ਜਿਹਨੂੰ ਉਹ ਸੰਘਰਸ਼ ਕਹਿੰਦੇ ਨੇ ਆਜ਼ਾਦ ਅੰਦੋਲਨ ਨੂੰ, ਉਹਨਾਂ ਦੀਆਂ ਕੀ ਪੁਲਿਸ ਦੇ ਨਾਲ ਕੋਈ ਮਿਲੀ ਭੁਗਤ ਕਿਸੇ ਜਗ੍ਹਾ ਦੇ ਉੱਤੇ ਸੀ। ਇਹਦਾ ਤਾਂ ਇੰਤਜ਼ਾਰ ਹੈ ਜਿਹੜਾ ਜੀ ਉਹ ਕਰਨਾ ਪਊਗਾ ਇਸ ਡਿਟੇਲ ਦਾ ਜਿਹੜੀ ਸਬਮਿਟ ਕੀਤੀ ਗਈ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਸਹੋਤਾ ਜੀ। ਹਾਂਜੀ ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ ਬਹੁਤ ਹੀ ਪਿਆਰ ਦਿੰਦਾ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਜੀ ਜਾਂ ਨਰਿੰਦਰ ਮੋਦੀ ਨੇ ਵੀ ਕਿਹਾ ਸੀ, ਉਦੋਂ ਆਪਣੇ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਉਦੋਂ ਸਾਹਿਬ ਨੂੰ ਕਿਹਾ ਸੀ ਕਿ ਖਾਲਿਸਤਾਨੀਆਂ ਤੇ ਨਜ਼ਰ ਰੱਖੋ। ਤੇ ਜਿਹੜਾ ਇਲੈਕਸ਼ਨ ਹੋਈ ਸੁਖਬੀਰ ਬਾਦਲ ਵੀ ਕਹਿੰਦਾ ਸੀ ਇਹ ਖਾਲਿਸਤਾਨੀ ਕਰਦੇ ਆ, ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਸੀ ਇੱਥੇ ਬਾਹਰ ਰੌਲਾ ਪਾਉਂਦੇ ਆ, ਸਾਨੂੰ ਖਾਲਿਸਤਾਨੀ ਕਹਿੰਦੇ। ਹੁਣ ਜਦੋਂ ਸਾਡੇ ਇੱਥੇ ਬਾਹਰ ਕੈਨੇਡਾ ਅਮਰੀਕਾ ਦਾ ਜਿੰਨਾ ਵੀ ਬਾਹਰ ਗੁਰੂ ਘਰ ਕਮੇਟੀਆਂ ਨੇ ਪਹਿਲਾਂ ਫੈਸਲਾ ਕੀਤਾ ਸੀ ਤੇ ਅਸੀਂ ਜਿਹੜੇ ਡਿਵੈਲਪਮੈਂਟ ਆਉਣ ਨਹੀਂ ਦੇਣੇ, ਇੱਕ ਪਾਸੇ ਅਸੀਂ ਕਹਿੰਦੇ ਕਾਲੀਆਂ ਸੂਚੀਆਂ ਬੰਦ ਕਰਨੀਆਂ ਜੀ, ਇਹ ਤਾਂ ਹੁਣ ਨਵੀਆਂ ਲਿਸਟਾਂ ਬਣਨੀਆਂ ਸ਼ੁਰੂ ਫੇਰ ਹੋ ਗਈਆਂ ਜੀ। ਤੇ ਦੂਸਰਾ ਜੀ ਜਿੱਦਾਂ ਹੁਣ ਅਸੀਂ ਥੱਪਾ ਦਾ ਆਪ ਹੀ ਲਾ ਲੈਂਦੇ ਆ, ਜਿੱਦਾਂ ਵਿੱਕੀ ਗੌਂਡਲ ਦੇ ਨਾਲ ਦੇ 2 ਹੋਰ ਮੁੰਡੇ ਮਾਰੇ ਗਏ ਆ ਕਿ ਸਾਡੇ ਖਾਲਿਸਤਾਨੀ ਜਿਹੜੇ ਬਾਹਰ ਬੈਠੇ ਆ ਇਹ ਛੋਲੇ ਛੱਡ ਦਿੰਦੇ ਆ ਜੀ। ਇਹ ਖਾਲਿਸਤਾਨੀ ਮੁੰਡੇ ਸੀ, ਇਹ ਬੜੇ ਫਲਾਣੇ ਸਿੰਘ ਸੀ ਜਾਂ ਸੇਵਾ ਕਰਦੇ ਸੀ, ਤੇ ਇਹ ਥੱਪਾ ਦਾ ਅਸੀਂ ਆਪੇ ਲਾ ਲੈਣਾ। ਇਹ ਅਸੀਂ ਆਪਣੇ ਪੈਰੀ ਖੋੜਾ ਆਪ ਨਹੀਂ ਮਾਰ ਰਹੇ ਜੀ। ਸੋਲਾਂ ਤੋਂ ਪੰਨੂ ਸਾਹਿਬ ਬਸਤਾਰ ਦਾ ਦੱਸਿਓ। ਦੇਖੋ ਜਿਹੜਾ ਇਹ ਚਰਚਾ ਦੇ ਵਿੱਚ ਆ ਜੀ ਫੈਸਲਾ ਦੇ ਵੀ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਜਿਹੜੇ ਬੈਨ ਕੀਤੇ ਗਏ ਆ, ਹਾਂ ਇਹ ਜਿਹੜੀ ਖਬਰ ਹੈ ਉਹ ਚੱਲਦੀ ਰਹੀ ਹੈ। ਹਾਲਾਂਕਿ ਜਿਹੜੇ
ਕਿਉਂਕਿ ਇਦਾਂ ਦੀ ਜਿਹੜੀ ਖਬਰ ਹੁੰਦੀ ਹੈ ਜੀ ਓਪਨ ਤੌਰ ਦੇ ਉੱਤੇ ਤਾਂ ਕਦੀ ਵੀ ਜਿਹੜੀ ਕੋਈ ਵੀ ਕਿਸੇ ਵੀ ਮੁਲਕ ਦੀ ਸਰਕਾਰ ਜਿਹੜੀ ਹੈ ਜੀ ਉਹ ਇਦਾਂ ਦੇ ਹੁਕਮ ਨਹੀਂ ਦਿੰਦੀ ਹੁੰਦੀ ਕਿ ਇਹ ਕਾਲੀਆਂ ਸੂਚੀਆਂ ਹੋਣ ਜਾਂ ਰਿਸਟ੍ਰਿਕਸ਼ਨ ਜਿਹੜੀ ਆ ਉਹ ਵਧਾਈ ਜਾਵੇ ਜਾਂ ਕੁਛ ਲੋਕਾਂ ਦੇ ਵੀਜ਼ੇ ਜਿਹੜੇ ਨੇ ਉਹ ਰੋਕੇ ਜਾਣ। ਹਦਾਇਤਾਂ ਹੁੰਦੀਆਂ ਨੇ ਜਿਹੜੀਆਂ ਅੰਦਰ ਖਾਤੇ ਦਿੱਤੀਆਂ ਜਾਂਦੀਆਂ ਨੇ। ਹਦਾਇਤਾਂ ਦਿੱਤੀਆਂ ਗਈਆਂ ਨੇ ਨਹੀਂ ਦਿੱਤੀਆਂ ਗਈਆਂ ਇਹ ਤਾਂ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਦੌਰਾਨ ਇਸ ਪੱਖੋਂ ਹੀ ਜਿਹੜਾ ਸਾਹਮਣੇ ਆ ਜਾਊਗਾ ਕਿ ਕਿੰਨੇ ਕੁ ਲੋਕਾਂ ਦੇ ਹੋਰ ਵੀਜ਼ੇ ਜਿਹੜੇ ਆ ਉਹ ਰੁਕਦੇ ਆ। ਮੈਂ ਇੱਕ ਦਿਨ ਗੱਲ ਕੀਤੀ ਸੀਗੀ ਕਿ ਇਹ ਸਮਝ ਨਹੀਂ ਆਉਂਦੀ ਕਿ ਇਹ ਕਾਲੀ ਸੂਚੀ ਜਿਹੜੀ ਆ ਕਿੱਡੀ ਕੁ, ਕਿਉਂਕਿ ਪਿਛਲੇ ਤਕਰੀਬਨ 10-15 ਸਾਲ ਤੋਂ ਤਾਂ ਇਹੀ ਸੁਣੇ ਜਾਂਦੇ ਆ ਜਿਹੜਾ ਕੋਈ ਰਾਜਨੀਤਿਕ ਆਉਂਦਾ ਉਹ ਕਹਿੰਦਾ ਜੀ ਕਾਲੀ ਸੂਚੀ ਸੰਬੰਧੀ ਫੈਸਲਾ ਹੋ ਗਿਆ ਜਾਂ ਕਾਲੀ ਸੂਚੀ ਜਿਹੜੀ ਆ ਜੀ ਉਹ ਛੋਟੀ ਹੋ ਗਈ ਆ ਜਾਂ ਇਹ ਕਹਿ ਦਿੱਤਾ ਜਾਂਦਾ ਜੀ ਕਾਲੀ ਸੂਚੀ ਖਤਮ ਹੀ ਕਰਵਾ ਦਿੱਤੀ ਗਈ ਆ। ਤੁਸੀਂ ਸਰਚ ਮਾਰ ਕੇ ਪਿਛਲੇ 10 ਸਾਲ ਦੀਆਂ ਖਬਰਾਂ ਕੱਢ ਲਓ ਤੇ ਉਹਦੇ ਵਿੱਚੋਂ ਨੇਤਾਵਾਂ ਦੇ ਬਿਆਨ ਜਿਹੜੇ ਆ ਜੀ ਉਹ ਤੁਹਾਨੂੰ ਸਾਹਮਣੇ ਨਜ਼ਰ ਆ ਜਾਣਗੇ ਜਿਹੜੇ ਇਹ ਵੀ ਕਹਿੰਦੇ ਸੀਗੇ ਕਿ ਕਾਲੀ ਸੂਚੀ ਮੁਕੰਮਲ ਰੂਪ ਚ ਖਤਮ ਜਿਹੜੀ ਆ ਉਹ ਕਰਵਾ ਦਿੱਤੀ ਹੈ। ਦੇਖੋ ਜਿਹੜੇ ਇਹ ਦਫ਼ਤਰ ਨੇ ਜਿਹੜੇ ਕੌਂਸਲ ਖਾਨੇ ਨੇ ਉਹਨਾਂ ਦੇ ਨਾਲ ਆਮ ਬੰਦੇ ਦਾ ਸਿੱਧਾ ਵਾਹ ਆ। ਜਿਹੜੇ ਇੱਥੇ ਜਿਨ੍ਹਾਂ ਲੋਕਾਂ ਦੀਆਂ ਇੱਥੇ ਪ੍ਰਾਪਰਟੀਜ਼ ਨੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਲੋਕਾਂ ਨੂੰ ਐਮਰਜੈਂਸੀ ਦੇ ਸਮੇਂ ਦੇ ਉੱਤੇ ਜਿਹੜਾ ਉਹ ਕਈ ਵਾਰੀ ਤੁਰੰਤ ਜਿਹੜਾ ਉਹ ਵੀਜ਼ਾ ਲੈ ਕੇ ਆਉਣਾ ਪੈਂਦਾ ਜਾਂ ਇੱਥੇ ਆਪਣੀਆਂ ਜਾਇਦਾਦਾਂ ਦੇ ਵਾਸਤੇ ਕਾਗਜ਼ ਪੱਤਰ ਜਿਹੜੇ ਆ ਜੀ ਉਹ ਤਿਆਰ ਕਰਵਾਉਣੇ ਪੈਂਦੇ ਆ। ਇਹਨਾਂ ਦਫ਼ਤਰਾਂ ਦਾ ਜਿਹੜਾ ਜੀ ਉਹ ਰੋਲ ਆ ਤੁਸੀਂ ਕਿਵੇਂ ਇਹਨੂੰ ਮਨਫੀ ਕਰ ਸਕਦੇ ਹੋ ਆਮ ਲੋਕਾਂ ਦੇ ਵਿੱਚ। ਇਹ ਜਿਹੜੀ ਲੀਡਰਸ਼ਿਪ ਹੈ ਜੀ ਉਹ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਤੁਸੀਂ ਕਹਿ ਲਓ ਕਿ ਕਦੇ ਤਾਈਂ ਏਦਾਂ ਦਾ ਜਿਹੜਾ ਜੀ ਉਹ ਕਮਲ ਵੀ ਜਿਹੜਾ ਉਹ ਮਾਰ ਹੀ ਦਿੰਦੀ ਹੈ ਕਿ ਬਿਨਾਂ ਸੋਚੇ ਸਮਝੇ ਤੋਂ ਕੁਝ ਫੈਸਲੇ ਜਿਹੜੇ ਉਹ ਲੈ ਲੈਂਦੇ ਆ। ਜਿਹਦਾ ਤੁਸੀਂ ਜ਼ਿਕਰ ਇੱਕ ਕੀਤਾ ਉਹ ਸਹੀ ਆ ਵਿੱਕੀ ਗੌਂਡਰ ਵਾਲੇ ਮਾਮਲੇ ਦੇ ਵਿੱਚ। ਦੇਖੋ ਇਹ ਜਿਹੜੇ ਮਾਰੇ ਗਏ ਲੋਕ ਨੇ ਹਾਈਵੇ ਰੋਬਰਸ ਸਨ ਜੀ ਨੋਨ ਐਕਸਟੋਰਸ਼ਨ ਮਨੀ ਜਿਹੜੀ ਕਿਡਨੈਪਿੰਗ ਕਰਨੀ ਉਹਦੇ ਪੈਸੇ ਲੈਣੇ ਕਤਲ ਜਿਹੜੇ ਆ ਜੀ ਉਹ ਕਰਨੇ ਭਾਵੇਂ ਉਹ ਇੱਕ ਦੂਜੇ ਦੇ ਸੀਗੇ ਚਾਹੇ ਜਿਹੜੇ ਜੀ ਦੂਜੇ ਆਮ ਲੋਕਾਂ ਦੇ ਕਤਲ ਸੀਗੇ ਉਹ ਕਰਨੇ। ਔਰ ਜਿਹੜੀ ਇੱਕ ਵੀਡੀਓ ਪਾ ਦੇਣੀ ਜਿਹੜੇ 2020 ਦਾ ਨਾਰਾ ਜਿਹੜਾ ਜੀ ਦੇ ਰਿਹਾ ਉਹਦੇ ਵੱਲੋਂ ਇਹ ਵੀਡੀਓ ਸਾਹਮਣੇ ਆ ਜਾਣੀ ਕਿ ਜਿੰਨੇ ਇਹ ਗੈਂਗਸਟਰ ਨੇ ਇਹ ਸਾਡੇ ਵਾਸਤੇ ਹੁਣ ਲੜਨ ਤੇ ਅਸੀਂ ਇਹਨਾਂ ਦੀ ਸਿਆਸੀ ਪਨਾਹ ਦਾ ਵੀ ਜਿਹੜਾ ਜੀ ਉਹ ਯਤਨ ਕਰਾਂਗੇ ਔਰ ਇਹ ਵੀ ਕਹਿ ਦੇਣਾ ਕਿ ਉਹ ਸ਼ਹੀਦ ਨੇ। ਇੱਥੋਂ ਤੱਕ ਜਿਹੜੀ ਆ ਜੀ ਉਹ ਗੱਲ ਕਹਿ ਦੇਣੀ ਮੈਨੂੰ ਇਹ ਨਹੀਂ ਸਮਝ ਲੱਗੀ ਜੀ ਕਿ ਇਹ ਕਿਹੜੀ ਸੋਚ ਸਮਝ ਕੇ ਵੀਡੀਓ ਜਿਹੜੀ ਉਹ ਪਾਈ ਗਈ ਸੀ। ਕੀ ਇਹ ਸਮਝਦੇ ਆ ਕਿ ਹੁਣ ਇਹਨਾਂ ਦੀ ਲੜਾਈ ਦੇ ਵਾਸਤੇ ਇਹਨਾਂ ਨੂੰ ਗੈਂਗਸਟਰਾਂ ਦੀ ਜਿਹੜੀ ਆ ਜੀ ਉਹ ਲੋੜ ਪੈ ਗਈ ਉਹਨਾਂ ਤੋਂ ਬਿਨਾਂ ਇਹ ਲੜਾਈ ਜਿਹੜੀ ਆ ਉਹ ਨਹੀਂ ਲੜ ਸਕਦੇ। ਜਿਹੜੇ ਹਾਈਵੇ ਦੇ ਉੱਤੇ ਲੁੱਟਾਂ ਖੋਹਾਂ ਕਰਨ ਵਾਲੇ ਕਤਲ ਕਰਨ ਵਾਲੇ ਜਾਂ ਫਰੌਤੀਆਂ ਜਿਹੜੀਆਂ ਉਹ ਲੈਣ ਵਾਲੇ ਉਹਨਾਂ ਨੂੰ ਤੁਸੀਂ ਆਪਣੇ ਨਾਲ ਜੋੜ ਕੇ ਸਾਬਤ ਕੀ ਕਰਨਾ ਚਾਹੁੰਦੇ ਹੋ? ਇਹ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਸਵਾਲ ਆ ਜਿਹੜੇ ਤੁਸੀਂ ਬਾਹਰ ਬੈਠੇ ਹੋ ਇਹਨਾਂ ਤੋਂ ਇਹ ਸਵਾਲ ਜਿਹੜਾ ਵੀ ਜ਼ਰੂਰ ਕੀਤਾ ਜਾਵੇ ਕਿ ਕਿਹੜੇ ਤਰੀਕੇ ਦੇ ਨਾਲ ਕਹਿੰਦੇ ਆ ਕਿ ਇਹ ਨੁਮਾਇੰਦਗੀ ਜਿਹੜੀ ਆ ਉਹ ਕਰ ਰਹੇ ਆ ਜਾਂ ਇਹ ਕਹਿੰਦੇ ਆ ਕਿ ਸਿੱਖ ਸੰਗਤ ਦਾ ਜਿਹੜਾ ਸੀਗਾ ਜੀ ਉਹਦੇ ਵੱਡੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕੋਈ ਜਿਹੜਾ ਉਹ ਫੈਸਲਾ ਲਿਆ ਗਿਆ। ਕਿੱਥੇ ਜਿਹੜਾ ਜੀ ਉਹ ਸਿੱਖ ਸੰਗਤ ਨੂੰ ਪੁੱਛਿਆ ਜਾਂਦਾ ਮਹਿਜ਼ ਲੀਡਰੀਆਂ ਚਮਕਾਉਂਦੇ ਨੇ। ਹਾਂ ਇੰਨਾ ਜ਼ਰੂਰ ਆ ਜਦੋਂ ਇਹਨਾਂ ਨੂੰ ਆਪਣੀ ਜ਼ਰੂਰਤ ਆ ਫਿਰ ਇਹ ਬੈਕਡੋਰ ਥਾਣੀ ਆਪਣੇ ਕੰਮ ਚੁੱਪ ਚਪੀਤੇ ਜ਼ਰੂਰ ਕਰਵਾ ਲੈਂਦੇ ਨੇ ਤੇ ਆਮ ਲੋਕਾਂ ਦੇ ਵਾਸਤੇ ਮੁਸ਼ਕਲਾਂ ਖੜੀਆਂ ਕਰਦੇ। ਹਾਂਜੀ ਸੁਰਿੰਦਰ ਸਿੰਘ ਗਿੱਲ ਜੀ। ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭੈਣ ਜੀ ਮੇਰੀ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਭਾਜੀ ਹੁਣਾਂ ਨੂੰ ਥੋੜਾ ਇਹੋ ਬੇਨਤੀ ਕਰਨੀ ਸੀ ਵੀ ਜਿੱਦਾਂ ਇਹ ਸ਼ਿਵ ਸੈਨਾ ਹੋ ਗਈ ਕੋਈ ਕਰਨੀ ਸੈਨਾ ਹੋ ਗਈ ਜਾਂ ਹੋਰ ਏਦਾਂ ਦੀਆਂ ਕਈ ਸੈਨਾ ਹੈਗੀਆਂ ਇਹ ਕਿਉਂ ਨਹੀਂ ਬਿਹਤਰ ਹੋਵੇ ਕਿ ਸਾਡੀ ਭਾਰਤੀ ਸੈਨਾ ਨੂੰ ਥੋੜਾ ਜਿਹਾ ਵਿਚਾਰੀ ਨੂੰ ਕੋਈ ਰੈਸਟ ਦਿੱਤੀ ਜਾਵੇ ਤੇ ਇਹਨਾਂ ਸਾਨੂੰ ਬੜੀ ਬਾਰਡਰ ਤੇ ਲੋੜ ਆ ਇਹਨਾਂ ਸੈਨਾ ਵਾਲਿਆਂ ਨੂੰ ਹੀ ਉੱਥੇ ਕੁਝ ਮੌਕਾ ਦਿੱਤਾ ਜਾਵੇ ਜਿਹੜਾ ਉੱਥੇ ਸੇਵਾ ਕਰਿਆ ਹੋਣ ਤੇ ਜਿਹੜਾ ਕਿ ਇੱਥੇ ਸਿਵਲ ਦੇ ਆਮ ਆਰਾਮ ਨਾਲ ਜੀ ਰਹੇ ਲੋਕਾਂ ਨੂੰ ਇੰਨਾ ਇਹ ਦੁਖੀ ਕਰਦੇ ਆ। ਤੇ ਦੂਸਰੀ ਮੇਰੀ ਥੋੜੀ ਜਿਹੀ ਬੇਨਤੀ ਆ ਵੀ ਇਹ ਕੋਈ ਸ਼ੱਕ ਨਹੀਂ ਵੀ ਚਲੋ ਜੇਕਰ ਉਹਨੇ ਕੋਈ ਗਲਤੀ ਏਦਾਂ ਦੀ ਕੀਤੀ ਆ ਇਹ ਨਾ ਜਵਾਨਾਂ ਨੇ ਪਈ ਆ ਗੌਂਡਰ ਦੀ ਗੱਲ ਹੈ ਵੀ ਕੋਈ ਗਲਤ ਕੰਮ ਕੀਤਾ ਤਾਂ ਚਲੋ ਉਹਦੇ ਰੁਕ ਢੰਗ ਦੀ ਜੋ ਵੀ ਜਾਇਜ਼ ਸਜ਼ਾ ਹੈ ਮਿਲਣੀ ਚਾਹੀਦੀ ਨਾ ਕਿ ਇਹ ਨਹੀਂ ਕਿ ਉਹਨਾਂ ਨੂੰ ਤੁਸੀਂ ਜਾਨੋਂ ਹੀ ਮਾਰ ਦੇਵੋ। ਜਦੋਂ ਇਹਨਾਂ ਬੜੇ ਲੋਕਾਂ ਦੇ ਬੰਦੇ ਬੱਚੇ ਕੋਈ ਏਦਾਂ ਦਾ ਕੰਮ ਕਰਦੇ ਆ ਉਦੋਂ ਤੋਂ ਇਹਨਾਂ ਨੂੰ ਕੋਈ ਅਹਿਸਾਸ ਨਹੀਂ ਹੁੰਦਾ। ਪਿੱਛੇ ਥੋੜਾ ਟਾਈਮ ਹੀ ਹੋਇਆ ਬੇਅੰਤ ਸਿੰਘ ਦੇ ਪੋਤੇ ਨੇ ਕੀ ਕੀਤਾ ਸੀ ਜਾਂ ਫਿਰ ਪਿੱਛੇ ਉਹਦੇ ਤੋਂ ਥੋੜਾ ਜਿਹਾ ਲੈ ਲਵੋ ਆਪਣੇ ਪ੍ਰਤਾਪ ਸਿੰਘ ਕੈਰੋ ਦਾ ਪੁੱਤਰ ਆ ਉਹਨੇ ਕਿਹੋ ਜਿਹੇ ਕਿੰਨੇ ਵਧੀਆ ਕੰਮ ਕੀਤੇ ਜਿਹੜੇ ਕਿ ਲੋਕਾਂ ਨੂੰ ਕਿਹੋ ਜਿਹੇ ਉਹ ਕੋਈ ਅੱਛੇ ਲੱਗਦੇ ਸੀ ਜਾਂ ਹੁਣ ਤੱਕ ਵੀ ਯਾਦ ਆ। ਇਸ ਕਰਕੇ ਥੋੜਾ ਜਿਹਾ ਭਾਜੀ ਇਹਦੇ ਬਾਰੇ ਥੋੜਾ ਜਿਹਾ ਦੱਸਣ ਚੰਗਾ ਜੀ ਮਿਹਰਬਾਨੀ ਭੈਣ। ਥੈਂਕ ਯੂ ਜੀ। ਇਹ ਗੱਲ ਇਸ ਪੱਖੋਂ ਤਾਂ ਮੰਨੀ ਜਾ ਸਕਦੀ ਹੈ ਜੀ ਕਿ ਕਾਨੂੰਨ ਜਿਹੜੇ ਨੇ ਉਹ ਵੱਖੋ ਵੱਖਰੇ ਲੋਕਾਂ ਵਾਸਤੇ ਵੱਖੋ ਵੱਖਰਾ ਕਿਉਂ ਇਹ ਸਵਾਲ ਤਾਂ ਤੁਹਾਡਾ ਜਿਹੜਾ ਜੀ ਉਹ ਜਾਇਜ਼ ਆ। ਦੂਜੀ ਗੱਲ
ਮੈਂ ਕੱਲ ਵੀ ਕਹੀ ਸੀ ਜੀ, ਫੇਰ ਦੁਹਰਾਵਾਂਗੇ ਕਿ ਜਿਹੜਾ ਉਹਦਾ ਪਰਿਵਾਰ ਵਿੱਕੀ ਗੌਂਡਰ ਦਾ ਜਾਂ ਉਹਦੇ ਨਾਲ ਦੇ ਇਹ ਕਹਿੰਦੇ ਆ ਕਿ ਉਹਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਹੈ ਜਾਂ ਅਦਾਲਤ ਦੇ ਵਿੱਚ ਉਹ ਜਾਣਗੇ, ਉਹਦਾ ਮਾਮਾ ਕਹਿੰਦਾ ਇਹ ਉਹਨਾਂ ਕੋਲੇ ਸੰਵਿਧਾਨਕ ਹੱਕ ਹੈ। ਜੇ ਉਹ ਇਹਦੀ ਜਾਂਚ ਕਰਵਾਉਣੀ ਚਾਹੁੰਦੇ ਨੇ, ਜਾਂਚ ਹੋਣੀ ਵੀ ਚਾਹੀਦੀ ਹੈ, ਮੇਰੀ ਜਾਤ 'ਚ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਕਾਰਨ ਜਿਹੜਾ ਜੀ ਉਹ ਰਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਜਾ ਸਕਦਾ ਜੀ, ਕੀ ਜਿਹੜਾ ਜੀ ਮਾਰਨ ਤੋਂ ਬਿਨਾਂ ਕੋਈ ਰਾਹ ਨਹੀਂ ਸੀ ਬਚਿਆ ਪੁਲਿਸ ਦੇ ਕੋਲੇ, ਜਾਂ ਜਿਹੜੇ ਮੁਕਾਬਲਾ ਹੋਇਆ ਉਹਦੇ ਉੱਤੇ ਕੁਛ ਕਿੰਤੂ ਪ੍ਰੰਤੂ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ, ਉਹਨਾਂ ਸਵਾਲਾਂ ਦੇ ਜਵਾਬ ਤਾਂ ਜ਼ਰੂਰ ਜਿਹੜੇ ਆ ਜੀ ਉਹ ਲੱਭਣੇ ਚਾਹੀਦੇ ਆ। ਹਾਂ, ਕਾਨੂੰਨ ਸਭ ਦੇ ਵਾਸਤੇ ਜਿਹੜਾ ਉਹ ਇੱਕ ਹੈ, ਪਰ ਇੰਨਾ ਜ਼ਰੂਰ ਆ ਜੀ ਕਿ ਜੇ ਤੁਸੀਂ ਅਜਿਹੇ ਲੋਕਾਂ ਨੂੰ ਹੀਰੋ ਬਣਾਓਗੇ ਤਾਂ ਇਹ ਹੋਊਗਾ ਜੀ ਕਿ ਆਉਂਦੇ ਸਮੇਂ ਦੇ ਦੌਰਾਨ ਜਿਹੜੇ ਨੌਜਵਾਨ ਤਬਕਾ ਹੈ ਜੀ ਉਹ ਹੋਰ ਅਟਰੈਕਟ ਹੋਊਗਾ ਇਸ ਪਾਸੇ ਵੱਲ ਨੂੰ। ਦੂਜਾ ਸਵਾਲ ਜਿਹੜਾ ਜੀ ਮੈਂ ਇਹ ਜ਼ਰੂਰ ਰੇਜ਼ ਕਰਨਾ ਚਾਹੁੰਦਾ ਕਿ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਸਾਡੇ ਮੁੰਡੇ ਆਪਸ ਦੇ ਵਿੱਚ ਗੈਂਗਵਾਰ ਦੇ ਵਿੱਚ ਮਰ ਰਹੇ ਆ ਜੀ, ਉਹ ਚਾਹੇ ਸਰੀ ਦੇ ਵਿੱਚ ਮਰੇ, ਚਾਹੇ ਵੈਨਕੂਵਰ, ਚਾਹੇ ਹੁਣ ਇਹ ਗੈਂਗਵਾਰ ਸ਼ਿਫਟ ਹੋ ਗਈ ਹੈ ਐਬਸਪੋਰਟ ਦੇ ਵਿੱਚ। ਜੇ ਇਹਨਾਂ ਗੈਂਗਸਟਰਾਂ ਨੂੰ ਤੁਸੀਂ ਹੀਰੋ ਦੇ ਤੌਰ ਦੇ ਉੱਤੇ ਪੇਸ਼ ਕਰ ਰਹੇ ਹੋ ਜਾਂ ਇਹ ਕਹਿ ਰਹੇ ਹੋ ਸਾਡੇ ਲਈ ਲੜੋ, ਕਿ ਉਹ ਜਿਹੜੇ ਗੈਂਗਸਟਰ ਮਰ ਰਹੇ ਆ ਉਹਨਾਂ ਨੂੰ ਵੀ ਤੁਸੀਂ ਨਾਲ ਜੋੜ ਕੇ ਹੀਰੋ ਦੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਲਿਆਓਗੇ, ਉਹਨਾਂ ਦੇ ਵਾਸਤੇ ਵੀ ਕੋਈ ਵੀਡੀਓ ਜਿਹੜੀ ਆ ਉਹ ਤੁਸੀਂ ਪਾਓਗੇ? ਇਹ ਆਪਣੇ ਆਪ ਤੋਂ ਸਵਾਲ ਜਿਹੜਾ ਜੀ ਉਹ ਪੁੱਛ ਲੈਣਾ ਜਿਹੜੇ ਲੋਕ ਇਹਨਾਂ ਨੂੰ ਪ੍ਰਮੋਟ ਕਰ ਰਹੇ ਆ, ਜਾਂ ਤਾਂ ਉਹਨਾਂ ਦੇ ਬਾਰੇ ਵੀ ਜਿਹੜਾ ਜੀ ਉਹ ਦੱਸੋ। ਜਵਾਨੀ ਦਾ ਘਾਣ ਜਿਹੜਾ ਜੀ ਜਾਂ ਕਿਸੇ ਦੀ ਵੀ ਮੌਤ ਜਿਹੜੀ ਆ, ਮੈਂ ਬੜਾ ਕਲੀਅਰ ਤੌਰ ਦੇ ਉੱਤੇ ਇਹ ਕਹਿਣਾ ਚਾਹੁੰਦਾ ਜੀ ਕਿ ਉਹਦੇ ਉੱਤੇ ਖੁਸ਼ੀ ਨਹੀਂ ਮਨਾਈ ਜਾ ਸਕਦੀ। ਜਾਂ ਮੈਂ ਇਹ ਵੀ ਕਹੂੰਗਾ ਕਿ ਜਿਹੜਾ ਟਵਿੱਟਰ ਆਇਆ ਸੀਗਾ ਜਿਹੜਾ ਜੀ ਸਭ ਤੋਂ ਪਹਿਲਾਂ ਮੁੱਖ ਮੰਤਰੀ ਹੋਰਾਂ ਦਾ ਕਿ ਵਧਾਈ ਦਿੰਦੇ ਆ, ਕਿਸੇ ਦੀ ਮੌਤ ਦੇ ਉੱਤੇ ਵਧਾਈ ਨਹੀਂ ਦਿੱਤੀ ਜਾ ਸਕਦੀ। ਇਸ ਚੀਜ਼ ਦੀ ਛਾਣਬੀਣ ਹੋਣੀ ਚਾਹੀਦੀ ਆ। ਇਹਨਾਂ ਨੂੰ ਗੈਂਗਸਟਰ ਬਣਾਉਣ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ, ਕੌਣ ਲੋਕ ਨੇ ਜਿਹੜੇ ਇਹਨਾਂ ਦੀ ਪਿੱਠ ਥਾਪੜਦੇ ਨੇ ਤੇ ਇਹਨਾਂ ਨੂੰ ਇੱਥੋਂ ਤੱਕ ਜਿਹੜਾ ਜੀ ਉਹ ਲੈ ਕੇ ਆਉਂਦੇ ਨੇ। ਜਿਹੜੀ ਵੀਡੀਓ ਫੁਟੇਜ ਸੀਗੀ ਨਾਭਾ ਜੇਲ੍ਹ ਬ੍ਰੇਕ ਕਾਂਡ ਦੀ, ਉਹ ਅੱਜ ਤੱਕ ਕਿਉਂ ਨਹੀਂ ਸਾਹਮਣੇ ਆਈ? ਜੇ ਕੰਵਰ ਸੰਧੂ ਹੋਰਾਂ ਨੂੰ ਜਿਹੜਾ ਜੀ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਪਟਿਆਲੇ ਦੀ ਜੇਲ੍ਹ 'ਚ, ਉਹ ਵੀਡੀਓ ਫੁਟੇਜ 15-20 ਮਿੰਟ ਸਾਹਮਣੇ ਆ ਗਈ ਸੀ। ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਜਿਹੜੀ ਫੁਟੇਜ ਸੀ ਉਹ ਅੱਜ ਤੱਕ ਸਾਹਮਣੇ ਨਹੀਂ ਆਈ ਕਿ ਕੌਣ ਲੋਕ ਇਹਨਾਂ ਨੂੰ ਭਜਾਉਣ ਦੇ ਵਾਸਤੇ ਆਏ ਸੀਗੇ। ਜੇ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਣ, ਅੱਗੋਂ ਗੈਂਗਸਟਰ ਕੋਈ ਨਾ ਬਣੇ, ਇਸ ਪਾਸੇ ਵੱਲ ਜਿਹੜੇ ਆ ਜੀ ਉਹ ਸਟੈਪ ਜ਼ਰੂਰ ਲੈਣੇ ਚਾਹੀਦੇ ਆ। ਜਾਂ ਗੈਂਗਸਟਰ ਬਣ ਕਿਉਂ ਰਹੇ ਨੇ, ਇਹਨਾਂ ਸਵਾਲਾਂ ਦੇ ਜਵਾਬ ਲੱਭਣੇ ਚਾਹੀਦੇ ਜੀ। ਪੌਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਜਿਹੜੇ ਆਪਣੇ ਪ੍ਰੋਟੈਸਟ ਹੋਇਆ ਮੂਵੀ ਦੀ ਅਗੇਂਸਟ, ਜਿਹੜੀਆਂ ਸੋਸ਼ਲ ਜਾਂ ਰਿਲੀਜੀਅਸ ਐਸਟੈਬਲਿਸ਼ਮੈਂਟ ਆ ਕਿ ਉਹਨਾਂ ਦੀ ਕੋਈ ਸੁਣਦਾ ਜਾਂ ਉਹਨਾਂ ਨੂੰ ਇਹੀ ਮੇਰਾ ਕੰਮ ਵਧੂਗਾ? ਇਹ ਜੇ ਕੋਈ ਕੰਜਰਖਾਨਾ ਉਹਨੂੰ ਹਟਾਉਣ ਵਾਸਤੇ ਆਪਾਂ ਨੂੰ ਇੰਨਾ ਉਹਨਾਂ ਨੂੰ ਸਟਰਗਲ ਕਰਨੀ। ਹੁਣ ਇਹੀ ਜਿਹੜੀ ਚੀਜ਼ ਹੈਗੀ ਆਪਣੇ ਪੰਜਾਬ ਦੇ ਵਿੱਚ ਪੈਦਾ ਕਰ ਮੀਡੀਆ ਐਂਟਰਟੇਨ ਵਗੈਰਾ ਹੈ ਵੀ ਇਹਨਾਂ ਦੇ ਇਹਨਾਂ ਨੂੰ ਮੈਂ ਕਿਹਾ ਮੀਡੀਆ ਵਾਲਿਆਂ ਨੂੰ ਸ਼ਰਾਬ 12 ਕਲੱਬਾਂ ਦੇ ਵਿੱਚ ਜਾਣਾ ਚਾਹੀਦਾ, ਇੰਜੋਏ ਕਰਨਾ ਚਾਹੀਦਾ। ਜਿਹੜੇ ਆਪਣਾ ਬਾਲੀਵੁੱਡ ਕੰਜਰਖਾਨਾ ਨੂੰ ਜਾ ਕੇ ਆਪਣੇ ਬਾਰਡਰ ਤੇ ਜਾ ਕੇ ਡਾਂਸ ਕਰਨਾ ਚਾਹੀਦਾ ਤਾਂ ਕਿ ਕੰਟਰੀ ਦੀ ਪ੍ਰੋਟੈਕਸ਼ਨ। ਜਿਹੜੀਆਂ ਆਪਣੀਆਂ ਸਿਵਿਲਾਈਜੇਸ਼ਨ ਹੈਗੀ ਬਹਾਦਰ ਕੌਮਾਂ ਹੈਗੀਆਂ, ਇਹ ਮੂੰਹਾਂ ਬਣਾ ਕੇ ਤਾਂ ਕਿ ਉਹਨਾਂ ਦੇ ਜਿਹੜੇ ਰਿਜ਼ਾਈਨ ਲਏ ਜਾਣ ਤੇ ਉਹਨਾਂ ਨੂੰ ਟੈਰਰਿਸਟ ਲੈਬਲ ਕੀਤਾ ਜਾਵੇ ਤੇ ਜੇਲ੍ਹਾਂ ਦਿੱਤਾ ਜਾਵੇ ਜਾਂ ਉਹਨੂੰ ਟਰ ਕੀਤਾ ਜਾਵੇ। ਕਿ ਇਹ ਜਿਹੜੀ ਮੀਡੀਆ ਇਸ ਵਾਸਤੇ। ਥੈਂਕ ਯੂ ਜੀ। ਜੀ ਜੇ ਤੁਸੀਂ ਤਾਲਿਬਾਨ ਰਾਜ ਲਾਗੂ ਕਰਨਾ ਚਾਹੁੰਦੇ ਆ, ਤੁਹਾਡੀ ਇਹ ਖੁਆਹਿਸ਼ ਹੈ, ਫਿਰ ਤੁਸੀਂ ਆਪਣੇ ਆਲੇ ਦੁਆਲੇ ਦੇ ਉੱਤੇ ਜ਼ਰੂਰ ਕਰ ਲਓ ਜੀ। ਜੇ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਤੁਸੀਂ ਉਹਨਾਂ ਸ਼ਰਾਬਖਾਨਿਆਂ ਦੇ ਵਿੱਚ ਜਾ ਕੇ ਜਾਂ ਡਾਂਸ ਦੇ ਵਿੱਚ ਜਾ ਕੇ ਉੱਥੇ ਤੁਸੀਂ ਜਿਹੜਾ ਜੀ ਉਹ ਜਾ ਰਹੇ ਹੋ, ਜੇ ਦੂਜਿਆਂ ਨੂੰ ਜਿਹੜਾ ਉਹ ਕਹਿ ਰਹੇ ਹੋ ਕਿ ਉਹ ਜਾਣ। ਕੁਛ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਐਡਵਰਟਾਈਜ਼ਮੈਂਟ ਨਹੀਂ ਹੋਣੀ ਚਾਹੀਦੀ। ਜੇ ਕੋਈ ਪ੍ਰਾਈਵੇਟ ਤੌਰ ਦੇ ਉੱਤੇ ਕੋਈ ਜਾਣਾ ਚਾਹੁੰਦਾ ਤਾਂ ਉਹ ਜਾਵੇ, ਨਹੀਂ ਜਾਣਾ ਚਾਹੁੰਦਾ ਤਾਂ ਉਹ ਨਾ ਜਾਵੇ। ਪਰ ਤੁਸੀਂ ਇਹ ਹੱਕ ਕਿਵੇਂ ਕਿਸੇ ਦਾ ਖੋਹ ਸਕਦੇ ਹੋ ਕਿ ਕੋਈ ਇਹਦੇ ਉੱਤੇ ਫਿਲਮ ਜਿਹੜੀ ਆ ਜੀ ਉਹ ਨਹੀਂ ਬਣਾ ਸਕਦਾ? ਸਾਡੇ ਹਾਲੀਵੁੱਡ ਆ, ਉਹਨੂੰ ਪਹਿਲਾਂ ਰੋਕ ਲਓਗੇ ਜੀ ਤੁਸੀਂ ਕਿ ਉਹ ਫਿਲਮਾਂ ਜਿਹੜੀਆਂ ਜੀ ਉਹ ਨਾ ਬਣਾਵੇ, ਜਾਂ ਕੰਟਰੋਵਰਸ਼ੀਅਲ ਜਿਹੜੇ ਵਿਸ਼ੇ ਨੇ ਉਹ ਨਾ ਉਹ ਉਭਾਰੇ। ਇੱਕ ਦੂਜੀ ਗੱਲ, ਇਸ ਮੂਵੀ ਦੇ ਪਿੱਛੇ ਵਿਰੋਧ ਕਰਨ ਵਾਲਿਆਂ ਦੀ ਮਾਨਸਿਕਤਾ ਤਾਂ ਪੜ੍ਹੋ ਕਿ ਕੌਣ ਲੋਕ ਨੇ ਇਹਦੇ ਪਿੱਛੇ। ਅੱਜ ਤੁਹਾਡੇ ਸਾਹਮਣੇ ਡੀਜ਼ਲ ਪੈਟਰੋਲ ਦੀਆਂ ਮੁਲਕ ਦੇ ਵਿੱਚ ਅਸਮਾਨ ਛੂਹ ਦੀਆਂ ਕੀਮਤਾਂ ਦਾ ਮੁੱਦਾ ਉਡਾਤਾ। ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਕਿਸੇ ਨੂੰ ਯਾਦ ਆ ਪੌਲ ਜੀ, ਤੁਹਾਡੇ ਵਰਗਿਆਂ ਨੂੰ ਕਿਸੇ ਨੂੰ, ਕਿ ਉਹ ਕੋਈ ਪ੍ਰੈਸ ਕਾਨਫਰੰਸ ਵੀ ਹੋਈ ਸੀ, ਉਹਦੇ ਚ ਉੱਥੇ ਮੁੱਦੇ ਜਿਹੜੇ ਸੀਗੇ ਉਹ ਕੀ ਸੀ? ਜਸਟਿਸ BH ਲੋਇਆ ਦੀ ਮੌਤ ਜਿਹੜੀ ਸੀ, ਜਿੰਨਾ ਉਹਦਾ ਮਾਮਲਾ ਫੇਰ ਭਖਣ ਲੱਗ ਗਿਆ ਸੀਗਾ, ਠੰਡਾ ਨਹੀਂ ਪੈ ਗਿਆ। ਤੇ ਤੁਹਾਡੇ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਉਲਟ ਪਾਸੇ ਸੋਚਣ ਦੇ ਵਾਸਤੇ ਔਰ ਉਲਟ ਪਾਸੇ ਲਾਉਣ ਦੇ ਵਾਸਤੇ ਇਹੋ ਜਿਹੀਆਂ ਸ਼ਿਵ ਸੈਨਾ ਤੇ ਕਰਨੀ ਸੈਨਾ ਜਿਹੜੀਆਂ ਉਹ ਉਭਾਰੀਆਂ
ਜਾਂਦੀਆਂ ਨੇ ਜਿਹੜੀਆਂ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਦੇ ਵੱਲੋਂ ਜਿਹੜਾ ਜੀ ਉਹ ਹਟਾ ਦਿੰਦੀਆਂ ਨੇ। ਵੈਸੇ ਤਾਂ ਤੁਹਾਡਾ ਧਿਆਨ ਤਾਂ ਅਕਸਰ ਹੀ ਸਵਾਲਾਂ ਦੇ ਰੂਪ 'ਚ ਮੈਂ ਜਾਣਦਾ ਕਿ ਉਹ ਹਟਿਆ ਹੀ ਹੁੰਦਾ ਅਸਲ ਮੁੱਦੇ ਤੋਂ, ਪਰ ਇਹਨਾਂ ਦੇ ਜਾਲ ਦੇ ਵਿੱਚ ਤੁਸੀਂ ਵੀ ਲੱਗਦਾ ਕਿ ਕਾਫੀ ਹੱਦ ਤੱਕ ਕੜਿੱਕੀ 'ਚ ਫਸੇ ਹੋਏ ਹੋ। ਥੋੜਾ ਜਿਹਾ ਆਪਣਾ ਜਿਹੜਾ ਜੀ ਉਹ ਬ੍ਰੇਨ ਵਾਸ਼ ਕਰੋ ਤੇ ਕਿਤੇ ਕਿਤੇ ਹਾਲੀਵੁੱਡ ਦੀਆਂ ਮੂਵੀਆਂ ਵੀ ਦੇਖ ਲਿਆ ਕਰੋ ਜੇ ਅੰਗਰੇਜ਼ੀ ਸਮਝ ਆਵੇ ਕਿ ਉਹਦੇ ਵਿੱਚ ਕਿਹੋ ਜਿਹੇ ਇਸ਼ੂਜ਼ ਜਿਹੜੇ ਆ ਜੀ ਉਹ ਉਠਾਏ ਜਾਂਦੇ ਆ ਤੇ ਕਰਨੀ ਸੈਨਾ ਤੇ ਸ਼ਿਵ ਸੈਨਾ ਅਮਰੀਕਾ ਦੇ ਵਿੱਚ ਕਿਉਂ ਨਹੀਂ ਹੈਗੀ, ਇਹਦੇ ਉੱਤੇ ਥੋੜਾ ਜਿਹਾ ਗੌਰ ਕਰਿਓ ਤੇ ਗਾਂ ਇਹ ਸਵਾਲ ਜਿਹੜਾ ਜ਼ਰੂਰ ਲੈ ਕੇ ਆਇਓ। ਮੂਲ ਰਾਜ ਸ਼ਰਮਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਬਲਤੇਜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਭਾਜੀ ਮੇਰਾ ਤਾਂ ਸਵਾਲ ਆਹ ਬਿਜਲੀ ਦੇ ਬਿੱਲਾਂ ਦਾ ਹੀ ਆ। ਇਹ ਜਿੱਦਾਂ ਹੁਣ ਕੋਈ ਛੋਟਾ ਜ਼ਿਮੀਂਦਾਰ ਆ, ਕੋਈ 2 ਖੇਤ ਆ, ਕਿਸੇ ਕੋਲ 1 ਖੇਤ ਆ, ਕਿਸੇ ਕੋਲ 3 ਖੇਤ ਆ, ਉਹਨਾਂ ਕੋਲ ਤਾਂ ਮੋਟਰਾਂ ਵੀ ਹੈ ਨਹੀਂ ਨਾ। ਉਹ ਵਿਚਾਰੇ ਗੁਆਂਢੀਆਂ ਦੀਆਂ ਮੋਟਰਾਂ ਤੋਂ ਬਿੱਲ ਨਾਲੇ ਉਹਨਾਂ ਨੂੰ ਪੈਸੇ ਦਿੰਦੇ ਆ, ਪਾਣੀ ਲੈਂਦੇ ਆ ਨਾ। ਉਹ ਤਾਂ ਉੱਧਰ ਵੀ ਰਗੜਾ ਲੱਗੀ ਜਾਂਦਾ। ਇਹਦੇ ਨਾਲੋਂ ਕਿਉਂ ਨਾ ਇਹ ਜਿਹੜਾ ਘਰਾਂ ਦਾ ਜਿੰਨਾ 100 ਯੂਨਿਟ ਮਾਫ਼ ਕਰਨੀ ਜਾਂ 50 ਮਾਫ਼ ਕਰਨੀ ਆ, ਸਾਰਿਆਂ ਨੂੰ ਤਾਂ ਉਹ ਵੰਡ ਬਣਾ ਸਕਦਾ ਨਾ। ਇਕੱਲਾ ਜ਼ਿਮੀਂਦਾਰਾਂ ਨੂੰ ਉਹ ਚਾਹੇ ਫ੍ਰੀ ਬਿਜਲੀ ਦਿੰਦੇ ਆ, ਲੇਕਿਨ ਉਹ ਤਾਂ ਉਹ ਛੋਟੇ ਜ਼ਿਮੀਂਦਾਰਾਂ ਤੋਂ ਪੈਸੇ ਚਾਰਜ ਕਰਦੇ ਆ ਸਾਰੇ। ਤੇ ਮੈਂ ਤਾਂ ਆਪ ਖੁਦ ਜ਼ਿਮੀਂਦਾਰ ਆ। ਇਹਦੇ ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਮਤਲਬ ਜ਼ਿਮੀਂਦਾਰਾਂ ਦੇ ਵਿਰੋਧੀ ਆ ਅਸੀਂ, ਮਤਲਬ ਵੀ ਉਹ ਸਾਰਿਆਂ ਨੂੰ ਵੰਡਵਾ ਜਿਹੜਾ ਹਿੱਸਾ ਉਹ ਆਉਣਾ ਚਾਹੀਦਾ ਹੈਗਾ। ਜੋ ਹੁਣ ਕਿਸੇ ਕੋਲ ਤਾਂ 2 ਖੇਤ ਆ, ਕਿਸੇ ਕੋਲ 1 ਖੇਤ ਆ, ਉਹਨੂੰ ਵਿਚਾਰੇ ਨੂੰ ਕਿਸੇ ਪਾਸਿਓਂ ਵੀ ਨਹੀਂ ਸਹੂਲਤ ਮਿਲਦੀ ਕਿਤੇ। ਜੀ ਥੈਂਕ ਯੂ। ਬਸ ਇਹ ਹੈ ਮੇਰਾ ਤਾਂ ਸਵਾਲ। ਥੈਂਕ ਯੂ। ਥੈਂਕ ਯੂ। ਤੁਹਾਡੀ ਗੱਲ ਸਹੀ ਆ। ਮੁੱਖ ਮੰਤਰੀ ਹੋਰੀ 2-3 ਵਾਰੀ ਇਹ ਅਪੀਲ ਕਰ ਚੁੱਕੇ ਆ ਕਿ ਜਿਹੜੇ ਵੱਡੇ ਧਨਾੜ ਕਿਸਾਨ ਨੇ ਉਹ ਸਬਸਿਡੀ ਛੱਡਣ। ਮੇਰੀ ਚਾਚੇ ਇਹ ਜਿਹੜਾ ਪਾਇਲਟ ਪ੍ਰੋਜੈਕਟ ਸਰਕਾਰ ਸ਼ੁਰੂ ਕਰ ਰਹੀ ਹੈ 3 ਡਿਸਟ੍ਰਿਕਟ ਦੇ ਵਿੱਚ 900 ਦੇ ਕਰੀਬ ਬੰਬੀਆਂ ਦੇ ਉੱਤੇ, ਇਹ ਕਰਨਾ ਇਹ ਚਾਹੀਦਾ ਕਿ ਇੱਕ ਹੱਦ ਮਿੱਥ ਲੈਣ। ਚਲੋ ਛੋਟੀ ਹੱਦ ਵੀ ਛੱਡ ਦੇਣ, 25 ਕਿੱਲੇ 30 ਕਿੱਲੇ, ਚਲੋ 50 ਕਿੱਲੇ ਤੱਕ ਕਰ ਲੈਣ ਕਿ 50 ਕਿੱਲੇ ਤੋਂ ਉੱਪਰ ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਦੀਆਂ ਮੋਟਰਾਂ ਦੇ ਉੱਤੇ ਇਹ ਜਿਹੜਾ ਜੀ ਬਿਜਲੀ ਦੇ ਮੀਟਰ ਲੱਗਣਗੇ। ਮੇਰਾ ਖਿਆਲ ਇੰਨੀ ਕੁ ਹੱਦ ਤਾਂ ਮਿੱਥ ਦੇਣੀ ਚਾਹੀਦੀ ਹੈ ਕਿ 50 ਕਿੱਲੇ ਜਾਂ ਇਹਦੇ ਤੋਂ ਉੱਪਰ ਜਿਨ੍ਹਾਂ ਦੀ ਜ਼ਮੀਨ ਹੈਗੀ ਆ ਉਹਨਾਂ ਸਾਰਿਆਂ ਨੂੰ ਬਿਜਲੀ ਦੇ ਬਿੱਲ ਦੇਣੇ ਪੈਣਗੇ। ਇਹਦੇ ਨਾਲ ਜਿਹੜਾ ਹੇਠਲਾ ਕਿਸਾਨ ਹੈ ਉਹ ਸਰਵਾਈਵ ਜਿਹੜਾ ਜੀ ਉਹ ਕਰੂਗਾ, ਉਹ ਫਿਰ ਜਿਹੜਾ ਜੀ ਉਹ ਕਰ ਸਕਦਾ। ਫਿਰ ਗੱਲ ਉੱਥੇ ਆ ਜਾਂਦੀ ਕਿ ਜਿਹੜੀਆਂ ਸਬਸਿਡੀਆਂ ਦੇਣੀਆਂ ਨੇ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਆਪਣੀਆਂ ਜੇਬਾਂ ਚੋਂ ਨਹੀਂ ਦੇਣੀਆਂ ਹੁੰਦੀਆਂ, ਉਹ ਲੋਕਾਂ ਦੀਆਂ ਜੇਬਾਂ ਹੀ ਜਿਹੜੀਆਂ ਜੀ ਉਹ ਉਹਦੇ ਵਿੱਚੋਂ ਕੱਢ ਕੇ ਤੇ ਦੂਜੇ ਪਾਸੇ ਜਿਹੜਾ ਜੀ ਉਹ ਦੇਣੇ ਹੁੰਦੇ ਆ। ਕਿਸਾਨ ਨੂੰ ਵੀ ਇਹ ਸਮਝਣ ਦੀ ਜ਼ਰੂਰਤ ਹੈ ਕਿ ਇੱਕ ਸਾਈਡ ਤੋਂ ਉਹਨੂੰ ਸਬਸਿਡੀ ਵਾਲਾ ਲੋਲੀਪੌਪ ਜਿਹੜਾ ਜੀ ਉਹ ਪਿਛਲੇ ਸਾਲਾਂ ਤੋਂ ਦਿੱਤਾ ਜਾ ਰਿਹਾ, ਦੂਜੇ ਪਾਸੇ ਉਹਦੀਆਂ ਜੇਬਾਂ ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ ਜਾ ਰਿਹਾ। ਘਰ ਦੀ ਜਿਹੜੀ ਬਿਜਲੀ ਆ ਮੈਂ ਫਿਰ ਕਹੂੰਗਾ ਕਿ ਉਹ 1500 ਤੋਂ ਬਿੱਲ 5000 ਤੱਕ ਜਿਹੜੇ ਆ ਜੀ ਉਹ ਚਲੇ ਗਏ ਆ। ਇਹ ਕਿਸਾਨ ਕਿਉਂ ਨਹੀਂ ਸੋਚਦਾ ਕਿ ਉਹ ਕਿਉਂ ਇਸ ਪਾਸੇ ਵੱਲ ਚਲੇ ਗਏ ਆ। ਤੁਹਾਡੀ ਗੱਲ ਠੀਕ ਹੈ, ਛੋਟਾ ਕਿਸਾਨ ਤਾਂ ਵਿਚਾਰਾ ਜਿਹੜਾ ਜੀ ਉਹ ਪਹਿਲਾਂ ਹੀ ਦਰੜਿਆ ਜਾ ਰਿਹਾ, ਉਹਨੂੰ ਸਹੂਲਤ ਦੇਣੀ ਵੀ ਬਣਦੀ ਆ। ਉਹਦੇ ਕੋਲੋਂ ਤੁਸੀਂ ਨਾ ਖੋਹੋ। 2.5 ਕਿੱਲੇ 3 ਕਿੱਲੇ 5 ਕਿੱਲੇ ਵਾਲੇ ਵਿਚਾਰੇ ਜਿਹੜਾ ਕਿਸਾਨ ਆ ਜੀ ਉਹਦੀ ਮਦਦ ਨਾ ਕੀਤੀ, ਉਹ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਜਿਹੜਾ ਜੀ ਉਹ ਪਿਆ ਹੋਇਆ। ਇਹ ਕਿਉਂ ਨਾ ਕਹਾਣੀ 50 ਕਿੱਲਿਆਂ ਤੋਂ ਸ਼ੁਰੂ ਕਰ ਲਈ ਜਾਵੇ, 50 ਕਿੱਲੇ ਜਾਂ ਇਸ ਤੋਂ ਉੱਪਰ। ਹੁਣ ਇਹਦੇ ਵਿੱਚ ਤਾਂ ਬਹੁਤੇ ਮੰਤਰੀ ਤੇ MLA ਜਿਹੜੇ ਆ ਉਹ ਆ ਜਾਣੇ ਆ, ਇਸ ਕਰਕੇ ਉਹ ਇਹਦੇ ਤੇ ਸ਼ੁਰੂ ਨਹੀਂ ਹੋਣ ਦਿੰਦੇ। ਬਾਰ-ਬਾਰ ਜਿਹੜੀ ਹੈ ਜੀ ਹੁਣ ਵਿੱਤ ਮੰਤਰੀ ਸਾਡੇ ਨੇ ਉਹ ਇਹ ਕਹਿੰਦੇ ਆ ਕਿ ਜੀ ਉਹ ਮੈਂ ਤਾਂ ਚਾਹ ਵੀ ਨਹੀਂ ਕਿਸੇ ਨੂੰ ਪਿਆਉਂਦਾ। ਉਹਨਾਂ ਨੇ ਆਪਣੇ ਦਫ਼ਤਰ ਦੇ ਬਾਹਰ ਲਾਇਆ ਹੋਇਆ ਜੀ ਵੀ ਖਜ਼ਾਨੇ ਦੀ ਮਾੜੀ ਹਾਲਤ ਕਰਕੇ ਮੈਂ ਚਾਹ ਨਹੀਂ ਤੁਹਾਨੂੰ ਪੁੱਛ ਸਕਦਾ। ਚਾਹ ਤੇ ਬਿਸਕੁਟ ਵੀ ਬੰਦ ਕੀਤੇ ਹੋਏ ਆ ਤੇ ਉਹਨਾਂ ਦੇ ਆਪਣੇ ਮੋਟਰਾਂ ਨੇ ਜੀ ਇੱਕ ਧਨਾੜ ਕਿਸਾਨਾਂ ਚ ਆਉਂਦੇ ਆ। ਮੇਰਾ ਖਿਆਲ ਇਸ ਪਾਸੇ ਵੀ ਉਹ ਜਿਹੜੀ ਹੈ ਜੀ ਉਹ ਸਟੈਪ ਚੁੱਕਣ ਕਿ ਸਿਕਿਉਰਿਟੀ ਨਹੀਂ ਲੈਂਦੇ, ਗੱਡੀ ਆਪ ਚਲਾਉਂਦੇ ਆ ਤੇ ਆਪਣੀਆਂ ਬਿਜਲੀ ਦੇ ਜਿਹੜੇ ਬਿੱਲ ਆ ਜੀ ਉਹ ਦੇਣੇ ਸ਼ੁਰੂ ਕਰ ਦੇਣ। ਇਸ ਅਪੀਲ ਦਾ ਅਸਰ ਜਿਹੜਾ ਜੀ ਉਹ ਕਿੰਨਾ ਕੁ ਹੋਇਆ, 1-2 ਜਾਣਿਆਂ ਤੋਂ ਵੱਧ ਤਾਂ ਹੋਇਆ ਨਹੀਂ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਛੱਡੀ ਸੀਗੀ ਜਾਂ ਸੁਨੀਲ ਜਾਖੜ ਹੋਰਾਂ ਨੇ ਜਿਹੜੀ ਹੈ ਜੀ ਉਹ ਛੱਡਣ ਦੀ ਗੱਲ ਕੀਤੀ ਸੀ ਕਿ ਉਹ ਇਹਨੂੰ ਸਬਸਿਡੀ ਛੱਡ ਰਹੇ ਤੇ ਪਹਿਲਾਂ ਆਪਣੇ ਉੱਤੇ ਜਿਹੜਾ ਜੀ ਉਹ ਸਾਰੇ ਦੇ ਸਾਰੇ ਲਾਗੂ ਕਰਨ, ਫਿਰ ਤੁਹਾਨੂੰ 50 ਕਿੱਲਿਆਂ ਵਾਲੀ ਗੱਲ ਜਿਹੜੀ ਹੈ ਜੀ ਉੱਥੋਂ ਸਟਾਰਟ ਕਰ ਲੈਣ ਤੇ ਇਹਦਾ ਕੁਝ ਫਾਇਦਾ ਹੋ ਸਕਦਾ ਜੀ। ਤਾਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜਸਪਾਲ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਦੇ ਬਾਰੇ ਕੈਪਟਨ ਸਾਹਿਬ ਨੇ ਵਾਹਵਾ ਕਰੋ ਕਿ ਜੋਰੇ ਸ਼ਰਾਂ ਨੂੰ ਤੋਂ ਉਦਾਂ ਹੀ ਠੱਪ ਹੋ ਗਿਆ ਲੱਗਦਾ ਤੇ ਉਹਦੇ ਬਾਰੇ ਦੱਸੋ। ਥੈਂਕ ਯੂ ਜੀ। ਨਹੀਂ ਠੱਪ ਨਹੀਂ ਹੋਇਆ ਜੀ। ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਵਾਲਾ ਕਮਿਸ਼ਨ ਹੈ ਉਹ ਲਗਾਤਾਰ ਐਕਟਿਵ ਹੈ ਜੀ ਅਜੇ ਵੀ, ਔਰ ਇਹ ਬਹੁਤੇ ਥਾਵਾਂ ਦੇ ਉੱਤੇ ਉਹ ਜਾ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੇ ਕਮਿਸ਼ਨ ਦੀ ਰਿਪੋਰਟ ਆ ਉਹ ਛੇਤੀ ਆ ਸਕਦੀ ਹੈ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਂਝਾ ਵੀ ਕਰਦੇ ਰਹੇ ਹਾਂ, ਜਿਹੜਾ ਬਰਗਾੜੀ ਕਾਂਡ ਹੋਇਆ ਸੀਗਾ, ਜਿਹੜੀਆਂ ਗੋਲੀਆਂ ਉੱਥੇ 2 ਮਾਰੇ ਗਏ ਜਿਹੜੇ ਵਿਅਕਤੀ ਸੀ ਉਹਨਾਂ ਦੇ ਸਰੀਰਾਂ ਚੋਂ ਕੱਢੀਆਂ ਸੀਗੀਆਂ, ਉਹ ਗੋਲੀਆਂ ਦੀ ਟੈਂਪਰਿੰਗ ਹੋਈਆਂ ਨੇ ਜੀ, ਉਹਨਾਂ ਦੇ ਨਾਲ ਟੈਂਪਰਿੰਗ ਕੀਤੀ ਗਈ ਆ।
ਕਿ ਉਹਨਾਂ ਨੂੰ ਇਹ ਮਿਟਾ ਦਿੱਤਾ ਗਿਆ ਕਿ SLR ਦੇ ਵਿੱਚੋਂ ਜਿਹੜੀਆਂ ਉਹ ਚੱਲੀਆਂ ਗੋਲੀਆਂ ਨੇ। ਇਹ ਉਸੇ ਹੀ ਜਾਂਚ ਦੇ ਵਿੱਚੋਂ ਸਾਰਾ ਕੁਛ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਦੇਖੋ ਆਈ ਹੋਪ ਕਿ ਉਹਦੇ ਵਿੱਚੋਂ ਕੁਛ ਨਾ ਕੁਛ ਇਸ ਕਮਿਸ਼ਨ ਦੀ ਜਾਂਚ ਦੇ ਵਿੱਚੋਂ ਸਾਹਮਣੇ ਆਊਗਾ। ਕਮਿਸ਼ਨ ਨੇ ਸਜ਼ਾਵਾਂ ਨਹੀਂ ਕਿਸੇ ਨੂੰ ਦੇਣੀਆਂ, ਇਹ ਗੱਲ ਆਪਾਂ ਨੂੰ ਜਿਹੜੇ ਬੜੀ ਕਲੀਅਰ ਜਿਹੜੀ ਉਹ ਸਮਝ ਲੈਣੀ ਚਾਹੀਦੀ ਹੈ। ਕਮਿਸ਼ਨ ਨੇ ਸੁਝਾਅ ਦੇਣੇ ਆ ਸਰਕਾਰ ਨੂੰ। ਹੁਣ ਇਹ ਸਰਕਾਰ ਦੇ ਉੱਤੇ ਡਿਪੈਂਡ ਕਰੂਗਾ ਕਿ ਇਹ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਜਾਏ ਤੇ ਉਸ ਤੋਂ ਬਾਅਦ ਉਹ ਇੰਪਲੀਮੈਂਟ ਜਿਹੜਾ ਜੀ ਉਹ ਕਿੰਨਾ ਕੁ ਕੁਛ ਜਿਹੜਾ ਕਰ ਸਕਦੇ ਆ, ਕਿਉਂਕਿ ਅਜੇ ਤੱਕ ਤਾਂ ਜੋ ਕੁਛ ਸਾਹਮਣੇ ਆ ਰਿਹਾ ਇਹ ਰਲੀ ਮਿਲੀ ਜਿਹੜੀ ਹੈ ਜੀ ਉਹ ਸਾਰੀ ਗੱਲ ਸਾਹਮਣੇ ਆ ਰਹੀ ਆ ਕਿ ਮਿਲ ਕੇ ਹੀ ਖੇਡਿਆ ਜਾ ਰਿਹਾ। ਵੇਖਣਾ ਇਹ ਹੋਊਗਾ ਕਿ ਜਸਟਿਸ ਨਵੀਰ ਸਿੰਘ ਹੋਰਾਂ ਦੇ ਕਮਿਸ਼ਨ ਦੀ ਰਿਪੋਰਟ ਕੀ ਕਹਿੰਦੀ ਆ, ਕਿੱਧਰ ਨੂੰ ਉਹ ਇਸ਼ਾਰਾ ਕਰਦੀ, ਕਿਹੜੇ ਪੁਲਿਸ ਅਫਸਰਾਂ ਵੱਲ ਇਸ਼ਾਰਾ ਕਰਦੀ ਆ, ਕਿਹੜੇ ਰਾਜਨੀਤਿਕ ਲੋਕਾਂ ਵੱਲ ਜਿਹੜਾ ਜੀ ਉਹ। ਤੇ ਜਿਸ ਸਰੋਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਕਿਉਂਕਿ ਡਿਸਕਨੈਕਟ ਹੋ ਚੁੱਕੀ ਹੈ ਜੀ ਉਹਨਾਂ ਦੀ ਲਾਈਨ ਬਲਤੇਜ ਪੰਨੂ ਹੋਰਾਂ ਦੀ। ਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਹੋਲਡ 'ਤੇ ਬਣੇ ਰਹਿਣਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਕਨੈਕਸ਼ਨ ਕਾਇਮ ਕਰਦੇ ਜੀ। ਹਾਂਜੀ ਕੀ ਗੱਲ ਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। मैं सतप्रीत कौर। ਜੀ ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ। ਧੰਨਵਾਦ ਜੀ। ਹਾਂਜੀ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਾਲ ਜੀ ਨੂੰ ਕਹਿਣਾ ਚਾਹੁੰਦਾ ਵੀ ਮੇਰਾ ਪਿੰਡ ਮਕੰਦਪੁਰ ਆ, ਜ਼ਿਲ੍ਹਾ ਨਵਾਂ ਸ਼ਹਿਰ ਆ, ਤਹਿਸੀਲ ਬੰਗਾ। ਮੈਂ ਉਹਦੇ ਨਾਲ ਜਾਣ ਨੂੰ ਤਿਆਰ ਆ। ਜਿਹੜੀਆਂ ਗੱਲਾਂ ਅਸੀਂ ਪੰਨੂ ਸਾਹਿਬ ਨੂੰ ਕਹਿੰਦੇ ਆਪਾਂ ਦੋਏ ਜਾਣੇ ਚੱਲ ਕੇ ਉੱਥੇ ਕਰੀਏ। ਪਾਲ ਜੀ ਮੈਨੂੰ ਕਾਲ ਕਰ ਲਿਓ, ਨੰਬਰ ਮੇਰਾ ਲੈ ਲਿਓ US ਰੇਡੀਓ ਤੋਂ। ਉੱਥੇ ਆਪਾਂ ਜਾ ਕੇ ਕਰਨੀਆਂ ਕੁੰਨੀਆਂ ਸਿਆਣਾ ਨਾਲ ਟੱਕਰ ਲਈਏ, ਇਹਨੂੰ ਪੰਨੂ ਸਾਹਿਬ ਨੂੰ ਨਾ ਤੰਗ ਕਰੀਏ। ਤੇ ਦੂਜਾ ਪੰਨੂ ਸਾਹਿਬ ਮੇਰਾ ਇੱਕ ਸਵਾਲ ਆ ਭਈ, ਉਹ ਤਾਂ ਤੁਸੀਂ ਦੱਸੇ ਗਏ ਵੀ ਜਦ ਆਪ ਨਹੀਂ ਛੱਡਦੇ ਲੋਕਾਂ ਨੂੰ ਐਵੇਂ ਕਹੀ ਜਾਂਦੇ ਆ ਤਾਂ ਐਵੇਂ ਬਲੱਜ ਪਾਉਣਾ ਇਹਨਾਂ ਦਾ। ਭਈ ਦੇਖੋ ਅਸੀਂ ਇੱਥੇ ਬੜਾ ਫਿਕਰਮੰਦ ਰਹਿੰਦੇ ਬੈਠੇ, ਕੋਈ ਵੀ ਮਾੜੀ ਜੀ ਵੀ ਕਾਲ ਆਵੇ ਦਵਾ ਸਾਡੇ ਪੈਸੇ ਭੇਜੀ ਦੇ ਆ ਵੀ ਕੋਈ ਕਿਸੇ ਗਰੀਬ ਦਾ ਬੱਚਾ ਨਾ ਪੜ੍ਹਨ ਨੂੰ ਰਹਿ ਜਾਵੇ, ਕਿੱਦਾਂ ਹੋ ਜਾਵੇ। ਪਰ ਉੱਥੇ ਦੇਖੋ ਫੋਨਾਂ ਤੇ ਸਭ ਤੋਂ ਪੈਸੇ ਜ਼ਿਆਦਾ ਪੰਜਾਬੀ ਖਰਚਦੇ ਆ, ਸ਼ਰਾਬ ਤੇ ਸਭ ਤੋਂ ਪੈਸੇ ਜ਼ਿਆਦਾ ਪੰਜਾਬੀ ਖਰਚਦੇ ਆ, ਰੁਮਾਲੇ ਚੜਾਉਣ ਤੇ ਸਭ ਤੋਂ ਜ਼ਿਆਦਾ ਪੰਜਾਬੀ ਖਰਚਦੇ। ਮੇਰੇ ਇੱਕ ਦੋਸਤ ਨੇ ਐਵਰੇਜ ਕੱਢੀ ਆ ਜੀ ਰੁਮਾਲਿਆਂ ਦੀ ਪੰਨੂ ਸਾਹਿਬ 5 ਲੱਖ ਰੁਪਈਆ ਐਵਰੀ ਆਵਰ, ਮਤਲਬ 1 ਘੰਟੇ ਦਾ 5 ਲੱਖ ਦੇ ਰੁਮਾਲੇ ਚੜ੍ਹਦੇ ਬਲ ਦੇ ਵਿੱਚ 24 ਘੰਟੇ ਚੜੀ ਜਾਂਦੇ ਆ। ਇਹ ਕੀ ਇਹ ਪੰਜਾਬ ਦੀ ਕੋਈ ਅੰਦਰੂਨੀ ਸ਼ਕਲ ਮਾੜੀ ਆ ਕਿ ਜਾਂ ਬਾਹਰੋਂ ਹੀ ਮਾੜੀ ਆ? ਇੰਨਾ ਖਰਚਾ ਕਿੱਦਾਂ ਹੋ ਰਿਹਾ ਫਿਰ ਪੰਨੂ ਸਾਹਿਬ ਜੀ, ਇਹਦੇ ਬਾਰੇ ਦੱਸਿਓ ਮਾੜਾ ਜਿਹਾ। ਥੈਂਕ ਯੂ। ਇਹ ਤਾਂ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਸੀ, ਸਾਂਝੀ ਵੀ ਕੀਤੀ ਸੀਗੀ ਕਿ ਮੁਲਕ ਦਾ ਜਿਹੜਾ ਜੀ 73% ਪੈਸਾ 1% ਲੋਕਾਂ ਦੇ ਕੋਲੇ ਆ। ਇੱਥੋਂ ਇਸ ਪਾਸੇ ਵੱਲ ਇੱਥੋਂ ਤੁਸੀਂ ਸਾਰੇ ਜਿਹੜੇ ਜੀ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਪਿਛਲੇ ਦਿਨਾਂ 'ਚ ਨਾ ਜਿਹੜੇ ਵਿਆਹਾਂ ਦੇ ਉੱਤੇ ਹੁੰਦਾ ਖਰਚਾ, ਉਹਦੇ ਬਾਰੇ ਦੇ ਵਿੱਚ ਮੈਂ ਅੰਕੜੇ ਇਕੱਠੇ ਕਰ ਰਿਹਾ ਸੀਗਾ। ਇੱਕ ਜਿਹੜੀ ਸ਼ਰਾਬ ਬਣਾਉਣ ਵਾਲੀ ਕੰਪਨੀ ਆ, ਉਹਦੇ ਮੈਨੇਜਰ ਦੇ ਨਾਲ ਗੱਲ ਕੀਤੀ ਜਿਹੜਾ ਲੁਧਿਆਣੇ ਬਹਿੰਦਾ ਜੀ ਆਫਿਸ ਦੇ ਵਿੱਚ। ਉੱਥੋਂ ਇਹ ਪਤਾ ਲੱਗਿਆ ਕਿ ਇੱਕ ਉਹ ਤਬਕਾ ਜਿਹੜਾ 1% ਦੀ ਗੱਲ ਮੈਂ ਕੀਤੀ ਹੈ ਕਿ 1% ਲੋਕਾਂ ਦੇ ਕੋਲੇ 73% ਪੈਸਾ ਜਿਹੜਾ ਜੀ ਉਹ ਹੈਗਾ ਮੁਲਕ ਦਾ। ਉਹਨੇ ਇਹ ਗੱਲ ਦੱਸੀ, ਮੈਂ ਇਹ ਇਕੱਠਾ ਕਰ ਰਿਹਾ ਸੀ ਕਿੰਨੀ ਸ਼ਰਾਬ ਇੱਕ ਵਿਆਹ ਦੇ ਉੱਤੇ ਜਿਹੜੀ ਆ ਉਹ ਲੱਗਦੀ ਆ। ਉਹ ਕਹਿੰਦਾ ਜੀ ਅਸੀਂ ਡੀਲ ਨਹੀਂ ਕਰਦੇ, ਜਿਹੜੇ 99% ਤੁਸੀਂ ਕਹਿ ਲਓ ਕਿ ਲੋਕਾਂ ਦੇ ਨਾਲ ਉਹ ਡੀਲ ਨਹੀਂ ਕਰਦੇ, ਉਹ 1% ਲੋਕਾਂ ਦੇ ਨਾਲ ਡੀਲ ਕਰਦੇ ਆ। ਜਿਹੜਾ ਹੇਠਲਾ ਬ੍ਰਾਂਡ ਹੈ ਉਹਦੇ ਮੁਤਾਬਕ ਦੱਸਣ ਦੇ ਮੁਤਾਬਕ ਜਿਹੜਾ ਬਲੈਕ ਡੌਗ ਹੈ ਉਹ ਸਭ ਤੋਂ ਹੇਠਲਾ ਬ੍ਰਾਂਡ ਹੈ। ਉੱਥੋਂ ਸਟਾਰਟ ਹੁੰਦਾ ਇਸ ਤਬਕੇ ਦਾ ਤੇ ਜਾਂਦਾ। ਉਹ ਕਹਿੰਦੇ ਕਿ ਇੱਕ ਵਿਆਹ ਦੇ ਉੱਤੇ 10 ਲੱਖ ਤੋਂ ਲੈ ਕੇ 80 ਲੱਖ ਰੁਪਈਏ ਦੀ ਸ਼ਰਾਬ ਜਿਹੜੀ ਹੈ ਜੀ ਉਹ ਲੱਗਦੀ ਹੈ ਇੱਕ ਵਿਆਹ ਤੇ। ਇਹ ਉਹਨਾਂ ਦੀ ਗੱਲ ਹੈ ਜਿਹੜੇ 1% ਦੀ ਆਪਾਂ ਜਿਹੜੀ ਹੈ ਜੀ ਉਹ ਗੱਲ
ਕਰ ਰਹੇ ਹਾਂ। ਜਿਨ੍ਹਾਂ ਕੋਲੇ ਹੈਗਾ ਅੰਨਾ ਆ, ਜਿਨ੍ਹਾਂ ਕੋਲੇ ਨਹੀਂ ਹੈਗਾ ਗਰੀਬੀ ਇੰਨੀ ਆ, ਤੇ ਤੁਸੀਂ ਰੌਂਗ ਤੇ ਖੜੇ ਹੋ ਜਾਂਦੇ ਜੀ ਇਹ ਵੀ ਸੁਣ ਕੇ ਕਿ ਇੰਨਾ ਗਰੀਬ ਵੀ ਹੋ ਸਕਦਾ, ਤੇ ਇਹ ਵੀ ਰੌਂਗ ਤੇ ਖੜੇ ਹੋ ਜਾਂਦੇ ਨੇ ਇੰਨਾ ਅਮੀਰ ਵੀ ਹੋ ਸਕਦਾ ਜੀ। ਇਹ ਉਹ ਲੋਕ ਨੇ ਜਿਹੜੇ ਇਸ ਦੇ ਵਿੱਚ ਨੇ। ਇਸ ਕਰਕੇ ਮੈਂ ਤਾਂ ਕਹਿੰਦਾ ਜਿਹੜੇ ਸ਼ੰਭੂ ਦੇ ਉੱਤੇ ਲਿਖਿਆ ਹੋਇਆ ਨਾ ਗੁਰੂਆਂ ਪੀਰਾਂ ਦੀ ਧਰਤੀ ਤੇ ਤੁਹਾਡਾ ਸਵਾਗਤ ਹੈ, ਉੱਥੇ ਸਾਈਨ ਜਿਹੜੇ ਆ ਹੁਣ ਇਹ ਲੱਗਣੇ ਚਾਹੀਦੇ ਆ ਜੀ ਕਿ ਅਮੀਰ ਲੋਕਾਂ ਦੇ ਗਰੀਬ ਸੂਬੇ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਗੇ ਸਾਡੇ ਨਾਲ ਜਿਹੜੇ ਨੇ ਹਰਵੰਸ਼ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ, ਪੰਨੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆ ਜਿਹੜਾ ਮੁੰਡਾ ਮਰਿਆ ਬਹੁਤ ਜ਼ਿਆਦਾ, ਜਿਹੜਾ ਵੀ ਜੋ ਵੀ ਮੁੰਡਾ ਮਰਦਾ ਹੈ ਗੈਂਗ ਦੇ ਵਿੱਚ, ਉਹਦੇ ਨਾਲ ਘੱਟੋ ਘੱਟ 20 ਤੋਂ ਲੈ ਕੇ 25 ਪਰਿਵਾਰ ਜੁੜੇ ਹੁੰਦੇ ਆ, ਉਹਨਾਂ ਦੇ ਵਿੱਚ ਧੀਆਂ ਭੈਣਾਂ ਸਭ ਪਤਾ ਨਹੀਂ ਕਿੰਨੇ ਉਦੋਂ ਬਾਅਦ ਲੋਕ ਝੱਲਣੇ ਪੈਂਦੇ ਆ ਜਿਨ੍ਹਾਂ ਦਾ ਇਹ ਮਰ ਜਾਂਦਾ ਜਾਂ ਜਿਹੜੇ ਮਾਰ ਦਿੰਦੇ ਹੈਗੇ। ਮੇਰਾ ਸਵਾਲ ਹੈਗਾ ਵੀ ਇਹ ਜਦੋਂ ਨਵੀਂ ਸਰਕਾਰ ਬਣੀ ਆ ਉਦੋਂ ਗਵਰਨਰ ਵੱਲੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ, ਕਿਤੇ ਕੈਪਟਨ ਨੂੰ ਕਿਤੇ ਕਿਸੇ ਨੂੰ। ਇਹ ਅਸਲੀ ਗੈਂਗਾਂ ਦੇ ਮੁੰਡੇ ਆ ਕਿ ਜਾਂ ਸਾਡੇ ਲੀਡਰਾਂ ਵੱਲੋਂ ਬਣਾਈਆਂ ਹੋਈਆਂ ਇੱਕ ਯੂਨਿਟ ਹੈਗਾ ਵੀ ਜੇ ਦੂਜੀ ਪਾਰਟੀ ਆ ਜੇ ਤਾਂ ਦੂਜੇ ਦੇ ਬੰਦਿਆਂ ਨੂੰ ਉਹ ਕਰਦੇ ਆ, ਜੇ ਕਾਂਗਰਸ ਆ ਜਾਂਦੇ ਤਾਂ ਅਕਾਲੀਆਂ ਦੇ ਬੰਦਿਆਂ ਨੂੰ, ਜੇ ਅਕਾਲੀ ਆ ਜਾਂਦੇ ਤਾਂ ਕਾਂਗਰਸੀਆਂ ਦੇ ਬੰਦਿਆਂ ਨੂੰ ਏਦਾਂ ਦਾ ਮਤਲਬ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਨੇ। ਦੂਸਰਾ ਸਵਾਲ ਆ ਮੇਰਾ ਵੀ ਜਿਹੜਾ ਮੁੰਡਾ ਮਰਿਆ ਸੀਗਾ ਸੁੱਖਾ ਕਾਲਮਾ, ਜਦੋਂ ਉਹ ਮੁੰਡਾ ਮਰਿਆ ਤਾਂ ਜਿਹੜੇ ਬੰਦੇ ਹੁਣ ਇਸ ਵਕਤ ਕੋਈ ਵਿਰੋਧ ਦੇ ਵਿੱਚ ਜਾ ਰਹੇ ਹੈ ਜਾਂ ਪੱਖ ਦੇ ਵਿੱਚ ਜਾ ਰਹੇ ਹੈ, ਕਿ ਉਹ ਬੰਦੇ ਉਦੋਂ ਵੀ ਉਹਨਾਂ ਨੇ ਕੀਤਾ ਸੀ ਜਿਵੇਂ ਮਨੁੱਖੀ ਅਧਿਕਾਰਾਂ ਦਾ ਬੰਨਿਓ ਵੀ ਉਹਦਾ ਕਿਹਾ, ਕਈ ਪਾਰਟੀਆਂ ਵੱਲੋਂ ਇਹਦੇ ਵਿਰੋਧ ਹੈਗਾ ਵੀ ਜਦੋਂ ਉਹ ਮੁੰਡੇ ਨੂੰ ਮਾਰਿਆ ਉਦੋਂ ਵੀ ਇਹਨਾਂ ਪਾਰਟੀਆਂ ਵੱਲੋਂ ਜਿਹੜੀਆਂ ਹੁਣ ਕਹਿ ਰਹੀਆਂ ਜੀ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਸੁੱਖਾ ਕਾਲਮਾ ਦੀ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਵੀ ਇਹਦੇ ਬਾਰੇ ਤੁਸੀਂ ਕਮੈਂਟ ਕਰੋਗੇ ਵੀ ਇਹ ਦੋਵਾਂ ਪਾਰਟੀਆਂ ਦੇ ਬੰਦੇ ਆ ਜਾਂ ਅਸਲੀ ਮੁੰਡੇ ਆ ਗਏ ਨੌਜਵਾਨ ਆ? ਅਕਸਰ ਹੈ ਤਾਂ ਪਿੰਡਾਂ ਦੇ ਮੁੰਡੇ ਆਏ ਆ ਨਾ। ਜੀ ਜੀ, ਥੈਂਕ ਯੂ ਹਰਵੰਸ਼ ਸਿੰਘ ਜੀ, ਤੁਹਾਡਾ ਸਵਾਲ ਤੇ ਆ ਗਿਆ ਜੀ। ਦੇਖੋ ਬਿਲਕੁਲ ਇਹ ਤੁਹਾਡਾ ਪੁਆਇੰਟ ਜਿਹੜਾ ਜੀ ਉਹ ਠੀਕ ਹੈ। ਮੈਂ ਸਮਝਦਾ ਹੋਰ ਪਿੱਛੇ ਜਾਓ, ਸੁਖਨਾ ਲੇਕ ਜਿਹੜੀ ਚੰਡੀਗੜ੍ਹ ਵੀ ਆ ਉੱਥੇ ਮਾਰਿਆ ਗਿਆ ਪ੍ਰਭਜਿੰਦਰ ਸਿੰਘ ਡਿੰਪੀ ਜਿਹੜਾ ਸੀਗਾ, ਉਦੋਂ ਇਹ ਮੁੱਦਾ ਕਿਉਂ ਨਾ ਉੱਠਿਆ? ਸੁੱਖਾ ਕਾਲਮਾ ਦੀ ਤੁਸੀਂ ਗੱਲ ਕਰਤੀ, ਇੱਕ ਰੌਕੀ ਮਾਰਿਆ ਗਿਆ ਸੀਗਾ ਜੀ ਸ਼ਿਮਲਾ ਰੋਡ ਦੇ ਉੱਤੇ ਚੰਡੀਗੜ੍ਹ ਦੇ ਵਿੱਚ, ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਤੋਂ ਸੀਗਾ। ਉਦੋਂ ਇਹ ਗੱਲ ਜਿਹੜੀ ਆ ਉਹ ਕਿਉਂ ਨਾ ਉੱਠੀ? ਜਾਂ ਜਿਹੜਾ ਇਹਦੇ ਵੱਲੋਂ ਮਾਰੇ ਗਏ ਸੀਗੇ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਇਹਨੇ ਕਤਲ ਜਿਹੜੇ ਦੀ ਉਹ ਕੀਤੇ ਸੀਗੇ, ਉਦੋਂ ਇਹ ਗੱਲ ਜਿਹੜੀ ਆ ਉਹ ਕਿਉਂ ਨਾ ਉੱਠੀ? ਇਹ ਹੁਣ ਜਿਹੜੀ ਉਹ ਗੱਲ ਕਿਉਂ ਉੱਠੀ? ਜੇ ਆਪਾਂ ਕੁਝ ਫਿਲਮਾਂ ਹੀ ਦੇਖ ਲਈਏ, ਫਿਲਮਾਂ ਵੀ ਕਿਤੇ ਨਾ ਕਿਤੇ ਤਾਂ ਕੁਛ ਜਿਹੜੇ ਜੀ ਅਸਲ ਕਹਾਣੀਆਂ ਤੋਂ ਪ੍ਰਭਾਵਿਤ ਹੁੰਦੀਆਂ ਨੇ। ਹਿੰਦੀ ਫਿਲਮਾਂ ਕਈ ਜਿਹੜਾ ਉਹਨਾਂ ਦਾ ਜ਼ਿਕਰ ਕੀਤਾ ਜਾ ਸਕਦਾ। ਚਲੋ ਉਹ ਆਪਾਂ ਇਹ ਕਹਿ ਲਏ ਕਿ ਉਹ ਬੰਬਈਆ ਜਿਹੜੀ ਆ ਜੀ ਉੱਥੋਂ ਦੀ ਜਿਹੜੇ ਗੈਂਗਸਟਰ ਨੇ ਉਹ ਕਿਵੇਂ ਵੱਡੇ ਹੁੰਦੇ ਨੇ, ਜਿਹੜੇ ਮਹੀਨਾ ਇਕੱਠਾ ਕਰਨ ਵਾਲੇ, ਉਹ ਇੱਕ ਸੈਪਰੇਟ ਕਹਾਣੀ ਆ। ਪੰਜਾਬ ਦੇ ਗੈਂਗਸਟਰਾਂ ਦੇ ਉੱਤੇ ਵੀ ਤਾਂ ਫਿਲਮਾਂ ਜਿਹੜੀਆਂ ਜੀ ਉਹ ਬਣੀਆਂ ਨੇ। ਰੁਪਿੰਦਰ ਗਾਂਧੀ ਇੱਥੇ ਖੰਨੇ ਦਾ ਸੀਗਾ, ਉਹਦੇ ਤੇ 2 ਫਿਲਮਾਂ ਆ ਚੁੱਕੀਆਂ ਹੋਈਆਂ ਨੇ, ਉਹ ਚੱਲੀਆਂ ਵੀ ਨੇ। ਉਹਨਾਂ ਦੇ ਚੱਲਣ ਦਾ ਕੀ ਕਾਰਨ ਹੈ? ਇੱਕ ਫਿਲਮ ਪਿੱਛੇ ਜੇ ਜ਼ੋਰਾ 10 ਨੰਬਰੀਆ ਆਈ ਸੀ, ਉਹ ਵੀ ਜਿਹੜਾ ਜੀ ਪ੍ਰਭਜਿੰਦਰ ਸਿੰਘ ਡਿੰਪੀ ਜਿਹੜਾ ਜੀ ਉਹਦੇ ਤੋਂ ਪ੍ਰਭਾਵਿਤ ਆ ਉਹ ਫਿਲਮ। ਇਹ ਕਿਹਾ ਜਾ ਰਿਹਾ ਕਿ ਉਹਦਾ ਸੈਕਿੰਡ ਪਾਰਟ ਵੀ ਜਿਹੜਾ ਆਊਗਾ। ਤੋ ਜੇ ਉਹਨਾਂ ਦੀ ਦੇਖੀਏ ਤਾਂ ਇੱਕ ਗੱਲ ਤਾਂ ਜਿਹੜੀ ਬਿਲਕੁਲ ਕਲੀਅਰ ਹੈ ਨਾ, ਮੈਂ ਤਾਂ ਪਹਿਲਾਂ ਵੀ ਗੱਲ ਕਹੀ ਆ ਕਿ ਚੀਰਫਾੜ ਤੇ ਪੋਸਟਮਾਰਟਮ ਜਿਹੜਾ ਇਸ ਚੀਜ਼ ਦਾ ਹੋਣਾ ਚਾਹੀਦਾ ਕਿ ਇੱਕ ਗੈਂਗਸਟਰ ਬਣਦਾ ਕਿਉਂ ਆ। ਇਹ ਲਫ਼ਜ਼ ਪਿਛਲੇ 8-10 ਸਾਲਾਂ ਦੇ ਵਿੱਚ ਕਿੱਥੋਂ ਉੱਭਰ ਕੇ ਸਾਹਮਣੇ ਆਇਆ? ਇਹ ਲੋਕ ਜਿਹੜੇ ਸੀ ਏਡੇ ਏਡੇ ਵੱਡੇ ਕਿਉਂ ਹੋ ਗਏ? ਇਸ ਲੈਵਲ ਤੱਕ ਕਿਉਂ ਚਲੇ ਗਏ ਕਿ ਸ਼ਰੇਆਮ ਜਿਹੜੀਆਂ ਦੀ ਉਹ ਧਮਕੀਆਂ ਦੇਣੀਆਂ ਜਾਂ ਸੋਸ਼ਲ ਮੀਡੀਆ ਦੀ ਜਿਹੜੀ ਉਹ ਵਰਤੋਂ ਕਰਨੀ, ਏਡੇ ਵੱਡੇ ਨਾਮ ਜਿਹੜੇ ਕਿਉਂ ਬਣਾ ਦਿੱਤੇ ਜਾਂਦੇ ਨੇ? ਮੈਨੂੰ ਇਹ ਲੱਗਦਾ ਜੀ ਕਿ ਇਹ ਰਾਜਨੀਤਿਕ ਇਹਦੇ ਪਿੱਛੇ ਕੋਈ ਨਾ ਕੋਈ ਜਿਹੜੀਆਂ ਤਾਕਤਾਂ ਹਰੇਕ ਦੇ ਪਿੱਛੇ ਖੜੀਆਂ ਨੇ, ਉਹਨੂੰ ਜਿਹੜਾ ਉਭਾਰਦੀਆਂ ਨੇ। ਇੱਕ ਮੁੰਡਾ ਜਿਹੜਾ ਇਸ ਕੰਮ ਤੋਂ ਵਾਪਸ ਜਿਹੜਾ ਆ ਗਿਆ ਉਹਦਾ ਜ਼ਿਕਰ ਕੀਤਾ ਜਾ ਸਕਦਾ, ਲੱਖਾ ਸਿਧਾਣਾ। ਉਹ ਸ਼ਰੇਆਮ ਨਾਮ ਲੈਂਦਾ ਲੀਡਰਾਂ ਦੇ, ਜਿਨ੍ਹਾਂ ਨੇ ਉਹਨੂੰ ਉਭਾਰਿਆ। ਉਹ ਤਾਂ ਕਹਿੰਦਾ ਸਾਡੇ ਤੋਂ ਕੰਮ ਹੀ ਇਹ ਲੈ ਜਾਂਦਾ ਸੀਗਾ ਕਿ ਜਿਹੜੇ ਬੂਥ ਨੇ ਉਹ ਲੁੱਟਣੇ ਨੇ ਤੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਜਿਹੜਾ ਜੁੱਤੀ ਥੱਲੇ ਕਿਵੇਂ ਰੱਖਣਾ। ਉਹ ਸਮਝ ਗਿਆ ਜਿਹੜਾ ਸੀਗਾ, ਉਹ ਤਾਂ ਕਰਕੇ ਵਾਪਸ ਆ ਗਿਆ। ਇਹ ਸਮਝੇ ਨਹੀਂ ਕਿ ਇਹਨਾਂ ਨੂੰ ਜਿਹੜਾ ਵੀ ਉਹ ਵਰਤਿਆ ਜਾ ਰਿਹਾ। ਔਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਰਾਜਨੀਤਿਕ ਲੋਕ ਇਹਨਾਂ ਨੂੰ ਉਭਾਰਦੇ ਆ ਉਹ ਉਨੀ ਦੇਰ ਤੱਕ ਉਭਾਰਦੇ ਆ ਜਿੰਨੀ ਦੇਰ ਤੱਕ ਇਹਨਾਂ ਤੋਂ ਲਾਹਾ ਲੈਣਾ ਹੁੰਦਾ, ਜਾਂ
ਇਹਨਾਂ ਦੇ ਹੱਥ ਦੇ ਵਿੱਚ ਪਾਵਰ ਇੰਨੀ ਕੁ ਮੁੜ ਕੇ ਆ ਜਾਂਦੀ ਆ, ਜਿਹੜਾ ਗੈਂਗਸਟਰ ਆ ਉਹ ਫਿਰ ਅੱਖਾਂ ਦਿਖਾਉਣ ਲੱਗ ਜਾਂਦਾ। ਤੇ ਜਦੋਂ ਕਿਸੇ ਨੂੰ ਅੱਖਾਂ ਕਿਸੇ ਰਾਜਨੀਤਿਕ ਵਿਅਕਤੀ ਨੂੰ ਉਹ ਦਿਖਾਉਂਦਾ ਤੇ ਫਿਰ ਉਹ ਉਹਦੇ ਬਰਾਬਰ ਦਾ ਇੱਕ ਹੋਰ ਖੜਾ ਕਰ ਲੈਂਦਾ, ਉਹਦੇ ਹੱਥੋਂ ਉਹਨੂੰ ਜਿਹੜਾ ਜੀ ਉਹ ਮਰਵਾ ਦਿੰਦਾ। ਇਹਦੇ ਵਿੱਚ ਜਿਹੜੀ ਗੱਲ ਤੁਸੀਂ ਕੀਤੀ ਆ, ਹੁਣ ਤੁਸੀਂ ਉਸ ਸੰਦਰਭ 'ਚ ਦੇਖ ਲੈਣਾ, ਕਹਾਣੀ ਤੁਹਾਨੂੰ ਸਮਝ ਆ ਜਾਊਗੀ। ਚਾਹੇ ਉਹ ਜਿਹੜਾ ਡਿੰਪੀ ਦਾ ਕਤਲ ਹੋਵੇ, ਚਾਹੇ ਉਹ ਸੁੱਖਾ ਕਾਲਮਾ ਦਾ ਕਤਲ ਹੋਵੇ, ਚਾਹੇ ਉਹ ਰੌਕੀ ਦਾ ਕਤਲ ਹੋਵੇ, ਚਾਹੇ ਉਹ ਰਵੀ ਖਵਾਜਕੇ ਦਾ ਕਤਲ ਹੋਵੇ, ਚਾਹੇ ਹੁਣ ਇਹ ਜਿਹੜਾ ਵਿੱਕੀ ਗੌਂਡਰ ਦਾ ਜਿਹੜਾ ਜੀ ਉਹ ਮਾਰਿਆ ਜਾਣਾ ਹੋਵੇ, ਤੁਹਾਨੂੰ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਜਿਹੜੀ ਆ ਜੀ ਉਹ ਕਿਤੇ ਨਾ ਕਿਤੇ ਕੜੀ ਮਿਲਦੀ ਜਿਹੜੀ ਆ ਜੀ ਉਹ ਨਜ਼ਰ ਆਊਗੀ। ਸਰਬਜੀਤ ਸਿੰਘ ਸੋਲ। ਹੈਲੋ, ਹਾਂਜੀ ਪੰਨੂ ਭਾਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ, ਮੇਰਾ ਸਵਾਲ ਇਹ ਹੈ ਕਿ ਮਤਲਬ ਜਿਹੜਾ ਇਸ ਵੇਲੇ ਕੈਪਟਨ ਸਰਕਾਰ ਹੋਣਾ ਦਾ ਕਾਰਜਕਾਲ ਆ, ਕਿ ਇਹਦੇ ਵਿੱਚ ਮਤਲਬ ਪਿਛਲੇ ਇੰਨੇ ਸਾਲਾਂ ਇੰਨੇ ਚਿਰ ਤੋਂ ਇਹ ਕਰ ਰਹੇ ਆ, ਤੇ ਇਹਦੇ ਵਿੱਚ ਹੁਣ ਕਈ ਚੀਜ਼ਾਂ ਇਹਨਾਂ ਨੇ ਬੰਦ ਕਰ ਦਿੱਤੀਆਂ। ਜਿਹੜਾ ਨਸ਼ਾ ਛਡਾਊ ਕੇਂਦਰ ਸੀਗੇ ਉਹ ਵੀ ਬੰਦ ਕਰ ਦਿੱਤੇ ਆ, ਹੋਰ ਵੀ ਕਈ ਏਦਾਂ ਦੇ ਮਤਲਬ ਪਾਲਿਸੀਆਂ 4-5 ਹੈਗੀਆਂ ਉਹ ਵੀ ਬੰਦ ਕਰ ਦਿੱਤੀਆਂ। ਕਿ ਕੈਪਟਨ ਸਾਹਿਬ ਹੁਣ ਇਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ? ਤੇ ਦੂਜਾ ਜਿਹੜਾ ਆਪਣਾ ਇਸ ਵੇਲੇ ਨਵਜੋਤ ਸਿੰਘ ਸਿੱਧੂ ਸਾਹਿਬ ਹੋਣਾ ਨੂੰ ਹੁਣ ਖੁੱਡੇ ਲੈਣ ਲਾਤਾ, ਕਿ ਉਹ ਕੀ ਹੁਣ ਉਹ ਹੋਰ ਪਾਸੇ ਪਾਰਟੀ ਦੇਖੂਗਾ ਕਿ ਇਹੀ ਪਾਰਟੀ ਦੇ ਵਿੱਚ ਕੁਛ ਕਰੂਗਾ? ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ ਜੀ। ਦੇਖੋ, ਜਿਹੜੀਆਂ ਕੋਈ ਵੀ ਚੀਜ਼ਾਂ ਨੇ ਉਹ ਚੱਲਦੀਆਂ ਨੇ ਪੈਸੇ ਦੇ ਨਾਲ। ਪੈਸਾ ਜੇ ਖਜ਼ਾਨੇ ਦੇ ਵਿੱਚ ਆਊਗਾ ਤਾਂ ਜਿਹੜੀਆਂ ਦੀ ਉਹ ਚੀਜ਼ਾਂ ਚੱਲਣਗੀਆਂ। ਨਸ਼ਾ ਛੁਡਾਊ ਸੈਂਟਰ ਤਾਂ ਵੈਸੇ ਚੱਲ ਰਹੇ ਆ, ਨਸ਼ਾ ਛੁਡਾਊ ਸੈਂਟਰ ਤਾਂ ਨਹੀਂ ਬੰਦ ਕੀਤੇ ਗਏ, ਕਿਉਂਕਿ ਇਹਦੇ ਵਿੱਚ ਜਿਹੜੀ ਸੈਂਟਰ ਗੌਰਮੈਂਟ ਦੀ ਗ੍ਰਾਂਟ ਕਾਫੀ ਹੱਦ ਤੱਕ ਇਨਵੋਲਵ ਜਿਹੜੀ ਉਹ ਹੈਗੀ ਹੈ, ਇਸ ਕਰਕੇ ਉਹ ਚੱਲ ਰਹੇ। ਹਾਂ, ਕਈ ਸਕੀਮਾਂ ਜਿਹੜੀਆਂ ਨੇ ਉਹ ਬੰਦ ਹੋਈਆਂ ਪਈਆਂ ਨੇ, ਬੰਦ ਹੋ ਗਈਆਂ। ਉਹ ਚਾਹੇ ਸ਼ਗਨ ਸਕੀਮ ਹੈ, ਚਾਹੇ ਉਹ ਪੈਨਸ਼ਨ ਹੈ, ਉਹਦੇ ਵਾਸਤੇ ਪੈਸੇ ਹੀ ਜਿਹੜੇ ਉਹ ਹੈ ਨਹੀਂ ਗੇ। ਆਟਾ ਵੀ ਜਿਹੜਾ ਦੀ ਉਹ ਮੁੱਕਿਆ ਪਿਆ, ਆਟਾ ਦਾਲ ਸਕੀਮ ਨਾਲ ਉਹਨੂੰ ਨਵੇਂ ਸਿਰੇ ਤੋਂ ਜਿਹੜਾ ਦੀ ਨਵਿਆਇਆ ਜਾ ਰਿਹਾ ਹੈ ਕਿ ਉਹਦੇ ਵਿੱਚ ਕੁਝ ਗਲਤ ਨੇ। ਈਵਨ ਜਿਹੜਾ ਕਰਜ਼ਾ ਮੁਆਫੀ ਦਾ ਤੋਰਿਆ ਸੀਗਾ ਜੀ, ਉਹ ਵੀ ਹਾਲ ਦੀ ਘੜੀ ਠੰਡੇ ਬਸਤੇ 'ਚ ਪੈ ਗਿਆ ਕੰਮ, ਕਿਉਂਕਿ ਇਹ ਕਿਹਾ ਜਾ ਰਿਹਾ ਜੀ ਕਿ ਹੁਣ ਉਹਦੇ ਵਾਸਤੇ ਫਿਰ ਦੁਬਾਰਾ ਤੋਂ ਜਿਹੜੀ ਹੈ ਜੀ ਉਹ ਜਾਂਚ ਹੋ ਰਹੀ ਹੈ ਔਰ ਉਦੋਂ ਬਾਅਦ ਇਹ ਤੋਰਿਆ ਜਾਊਗਾ। ਕਿਉਂਕਿ ਆਸ ਇਸ ਗੱਲ ਦੀ ਹੈ ਕਿ ਕਿਸੇ ਪਾਸੇ ਤੋਂ ਕੋਈ ਜਿਹੜਾ ਜੀ ਉਹ ਆਉਣ ਪੈਸੇ ਤੇ ਫਿਰ ਜਿਹੜਾ ਜੀ ਤੋਰਿਆ। ਬਿਨਾਂ ਪੈਸੇ ਤੋਂ ਕਿਸੇ ਵੀ ਕੋਈ ਵੀ ਜਿਹੜੀ ਸਰਕਾਰ ਹੈ ਜੀ ਉਹ ਪਾਲਿਸੀ ਨਹੀਂ ਚਲਾ ਸਕਦੀ। ਇਹ ਪਤਾ ਪਹਿਲਾਂ ਹੀ ਸੀਗਾ ਜੀ ਕਿ ਇਹ ਹਾਲਾਤ ਜਿਹੜੇ ਉਹ ਖਜ਼ਾਨੇ ਦੇ ਵਾਅਦੇ ਜਿਹੜੇ ਬਹੁਤ ਵੱਡੇ ਵੱਡੇ ਕਰ ਲਏ ਗਏ ਔਰ ਉਹ ਹੁਣ ਪੂਰੇ ਨਹੀਂ ਹੋ ਰਹੇ। ਅਸਲ ਦੇ ਵਿੱਚ ਜਿਹੜੀ ਚੀਜ਼ ਦਾ ਚਰਚਾ ਅੱਜ ਨਹੀਂ ਹੋ ਰਿਹਾ ਉਹ ਹੋਣਾ ਚਾਹੀਦਾ ਕਿ ਇਹ ਪੀਕੇ ਨੁਮਾ ਸਿਆਸਤ ਜਿਹੜੀ ਪ੍ਰਸ਼ਾਂਤ ਕਿਸ਼ੋਰ ਵਾਲੀ ਜਿਹੜੀ ਸਿਆਸਤ ਸੀਗੀ, ਇਹ ਕਿੰਨੀ ਕੁ ਦੇਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹ ਲੋਕਾਂ ਨੂੰ ਮੂਰਖ ਬਣਾ ਕੇ ਜਿਹੜਾ ਵੀ ਉਹ ਸੱਤਾ ਹਾਸਲ ਕਰਦੀਆਂ ਰਹਿਣਗੀਆਂ। ਸੈਂਟਰ ਦੇ ਵਿੱਚ ਜਦੋਂ ਬੀਜੇਪੀ ਦੀ ਸਰਕਾਰ ਆਈ ਹੈ, ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀਆਂ ਦੀ ਇਹਨੂੰ ਵਾਗਡੋਰ ਸੰਭਾਲੀ ਸੀਗੀ। ਇਹ ਪੀਕੇ ਨੁਮਾ ਸਿਆਸਤ ਮੈਂ ਤਾਂ ਕਰਕੇ ਜਿਹੜਾ ਵੀ ਉਹ ਕਹਿੰਦਾ ਪ੍ਰਸ਼ਾਂਤ ਕਿਸ਼ੋਰ ਨੁਮਾ ਸਿਆਸਤ, ਉੱਥੇ ਉਹਨੇ ਕਹਿ ਦਿੱਤਾ 15-15 ਲੱਖ ਰੁਪਈਆ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਣਾ, ਅਸੀਂ ਜਿਹੜਾ ਬਾਹਰੋਂ ਪੈਸਾ ਲੈ ਆਉਣਾ। ਲੋਕਾਂ ਨੇ ਧਰ ਜਿਹੜੀਆਂ ਦੀ ਵੋਟਾਂ ਪਾਤੀਆਂ, ਅੱਜ ਤੱਕ ਉਡੀਕੀ ਜਾਂਦੇ ਆ। 15 ਰੁਪਈਏ ਕਿਸੇ ਦੇ ਖਾਤੇ 'ਚ ਨਹੀਂ ਆਏ। ਈਵਨ ਜਿਹੜੇ ਖਾਤੇ ਖੁੱਲੇ ਸੀ ਉਹਨਾਂ ਦੇ ਉੱਤੇ ਵੀ ਜਿਹੜਾ ਜੀ ਉਹ ਪੈਸੇ ਲੱਗਣੇ ਸ਼ੁਰੂ ਹੋ ਗਏ। ਜੇ ਉਹ ਬਿਹਾਰ 'ਚ ਗਏ ਤੇ ਬਿਹਾਰ ਦੇ ਵਿੱਚ ਇਸੇ ਤਰੀਕੇ ਦੀਆਂ ਲੋਕ ਲੁਭਾਊ ਨਾਅਰੇ ਦੇ ਕੇ ਉੱਥੇ ਸਰਕਾਰ ਦੁਆਰਾ ਨਿਤੀਸ਼ ਕੁਮਾਰ ਦੀ ਬਣਾਤੀ। ਇੱਥੇ ਆਏ ਤੇ ਇੱਥੇ ਸਮਾਰਟਫੋਨ, ਸਾਰੇ ਕਰਜ਼ੇ ਮਾਫ, ਘਰ ਘਰ ਨੌਕਰੀ, ਕਿੰਨਾ ਕੁਛ ਜਿਹੜਾ ਜੀ ਉਹ ਕਹਿ ਕੇ ਅੱਜ ਪ੍ਰਸ਼ਾਂਤ ਕਿਸ਼ੋਰ ਕਿੱਥੇ ਹੈ ਜੀ? ਉਹਦੀਆਂ ਪਾਲਿਸੀਜ਼ ਨੂੰ ਕੋਈ ਪੁੱਛਣ ਵਾਲਾ ਨਹੀਂ ਗਾ, ਕਿਉਂਕਿ ਉਹ ਤਾਂ ਆਪਣੇ ਪੈਸੇ ਜਿਵੇਂ ਸੰਭਾਵੀ ਕਿਹਾ ਜਾਂਦਾ ਸੀ 500 ਕਰੋੜ ਰੁਪਈਆ ਉਹਨੇ ਜਿਹੜਾ ਜੀ ਉਹ ਲਿਆ, ਉਹ ਲੈ ਕੇ ਤਾਂ ਆਪਣੇ ਪੈਸੇ ਕਿਸੇ ਹੋਰ ਨੂੰ ਹੁਣ ਵਾਅਦੇ ਜਿਹੜਾ ਜੀ ਉਹ ਵੇਚਣ ਦੇ ਵਾਸਤੇ ਗਾਹ ਚਲੇ ਗਿਆ। ਲੋਕ ਕਦੋਂ ਸੁਚੇਤ ਹੋਣਗੇ ਇਹਦੇ ਵਾਸਤੇ ਮੇਰਾ ਖਿਆਲ ਕੰਮ ਹੋਣਾ ਚਾਹੀਦਾ। ਉਹ ਹੋ ਸਕਣਗੇ ਸੁਚੇਤ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ, ਕਿਉਂਕਿ ਸੁਚੇਤ ਮਨੁੱਖ ਉਹੀ ਹੁੰਦਾ ਜਿਹਦੇ ਕੋਲੇ ਵਿੱਦਿਆ ਹੋਵੇ, ਜਿਹਦੇ ਕੋਲੇ ਐਜੂਕੇਸ਼ਨ ਹੋਵੇ। ਤੇ ਸਾਡਾ ਉਹ ਢਾਂਚਾ ਇੱਕ ਵੱਡੇ ਵੋਟ ਬੈਂਕ ਤੋਂ ਕੋਹਾ ਦੂਰ ਕਰ ਦਿੱਤਾ ਗਿਆ ਜੀ। ਨਾ ਉਹ ਪੜ੍ਹਨ ਲਿਖਣ ਤੇ ਨਾ ਜਿਹੜਾ ਜੀ ਉਹ ਐਜੂਕੇਟ ਹੋਣ ਤੇ ਨਾ ਉਹ ਇਹਨਾਂ ਪ੍ਰਸ਼ਾਂਤ ਕਿਸ਼ੋਰ ਨੁਮਾ ਪਾਲਿਸੀਜ਼ ਨੂੰ ਸਮਝ ਸਕਣਗੇ। ਜੀ ਸੇਵਾ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਹੈ ਜੀ ਪੰਨੂ ਸਾਹਿਬ, ਫੇਸਬੁੱਕ ਤੇ ਹੈਲੋ ਜੀ 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 ਫੇਸਬੁੱਕ ਤੇ ਮੈਂ ਇੱਕ ਖਬਰ ਪੜ੍ਹੀ ਨੇ ਕਿ ਰਾਜਦੀਪ ਸਿੰਘ ਲਿਖਦੇ ਕਹਿੰਦਾ ਵੀ ਹਿੰਦੁਸਤਾਨ ਆਜ਼ਾਦ ਨਹੀਂ ਹੋਇਆ, ਸਗੋਂ ਅੰਗਰੇਜ਼ਾਂ ਨੇ ਉਹ ਲੀਜ਼ ਤੇ ਦਿੱਤਾ ਹੈ 99 ਸਾਲ ਲਈ। ਇਸ ਖਬਰ ਵਿੱਚ ਕਿੰਨੀ ਕੁ ਸੱਚਾਈ ਹੈ, ਇਹਦੇ ਬਦਲੇ ਮੈਂ ਪੁੱਛਣਾ ਚਾਹੁੰਦਾ ਜੀ। ਦੇਖੋ, ਫੇਸਬੁੱਕ ਜਿਹੜੇ ਪਰਪਸ ਨੂੰ ਲੈ ਕੇ ਬਣਾਈ ਗਈ ਸੀ ਨਾ, ਉਸ ਪਰਪਸ ਤੋਂ
ਉਹ ਹੁਣ ਡੋਲ ਦਾ ਕੰਮ ਜਿਹੜਾ ਜੀ ਉਹ ਨਜ਼ਰ ਆ ਰਿਹਾ, ਕਿਉਂਕਿ ਗਿਆਨਾਂ ਸਿਓ ਬਹੁਤ ਆ ਕੇ ਬਹਿ ਗਏ ਜੀ ਉਹਦੇ ਉੱਤੇ। ਉਹ ਹਰ ਗੱਲ ਨੂੰ ਕੱਟਣ ਲਈ ਔਰ ਹਰ ਗੱਲ ਦਾ ਜਿਹੜਾ ਜੀ ਦੂਜਾ ਭਾਗ ਦਿਖਾਉਣ ਲਈ ਜਾਂ ਤੇਜ਼ੀ ਦੇ ਨਾਲ ਕਮੈਂਟ ਕਰਨ ਵਾਲੇ ਜਾਂ ਸਭ ਤੋਂ ਪਹਿਲਾਂ ਜਿਹੜੇ ਕਮੈਂਟ ਕਰਨ ਵਾਲੇ ਉਹਦੇ ਉੱਤੇ ਜਿਹੜਾ ਜੀ ਉਹ ਆ ਗਏ। ਇਸੇ ਕਰਕੇ ਫੇਸਬੁੱਕ ਜਿਹੜੀ ਹੈ ਜੀ ਉਹ ਹੌਲੀ ਹੌਲੀ ਫੇਸਬੁੱਕ ਜਾਂ ਕਲੇਸ਼ ਬੁੱਕ ਜਿਹੜੀ ਆ ਉਹ ਬਣਦੀ ਨਜ਼ਰ ਆ ਰਹੀ ਹੈ। ਇਉਂ ਲੱਗ ਰਿਹਾ ਜੀ ਕਿ ਜੇ ਹਾਲਾਤ ਇਹ ਬਣੇ ਰਹੇ ਤੇ ਸ਼ਾਇਦ ਅਗਲੇ ਕੁਝ ਸਮੇਂ ਦੇ ਦੌਰਾਨ ਜਿਹੜਾ ਉਹਦੇ ਉੱਤੇ ਸਿਰਫ ਲੜਨ ਭਿੜਨ ਵਾਲੇ ਜਿਹੜੇ ਜੀ ਉਹ ਰਹਿ ਜਾਣਗੇ, ਬਹੁਤੇ ਲੋਕ ਇਹਦੇ ਤੋਂ ਕਿਨਾਰਾ ਕਰ ਲੈਣਗੇ ਜਿਹੋ ਜਿਹੇ ਹਾਲਾਤ ਬਣਦੇ ਤੁਰੇ ਜਾ ਰਹੇ ਨੇ। ਇਸ ਕਰਕੇ ਜੇ ਉਹੀ ਖਬਰਾਂ ਜਿਹੜੀਆਂ ਜੀ ਉਹ ਸਹੀ ਹੋਣ ਤੇ ਫਿਰ ਮੇਰਾ ਖਿਆਲ ਪੰਜਾਬੀ ਰੇਡੀਓ USA ਦੇ ਇੰਨੇ ਜਿਹੜੇ ਚੈਨਲ ਚੱਲਦੇ ਆ, ਇੰਨੇ ਲੋਕ ਇਹਨਾਂ ਦੀ ਟੀਮ ਦੇ ਵਿੱਚ ਨੇ, ਇੱਥੋਂ ਨੇ, ਉਹਨਾਂ ਨੂੰ ਤੁਸੀਂ ਜੇ ਸੁਣ ਰਹੇ ਹੋ ਤਾਂ ਇਹਦਾ ਮਤਲਬ ਇਹੀ ਹੈ ਨਾ ਜੀ ਕਿ ਉਹ ਜਿਹੜੀਆਂ ਖਬਰਾਂ ਨੇ ਉਹ ਸਹੀ ਨਹੀਂ। ਜੀ ਜੀ ਤੇ ਸਾਡੇ ਲਾਸਟ ਕਾਲਰ ਨੇ ਸੁਰਿੰਦਰ ਸਿੰਘ। ਹੈਲੋ, ਹਾਂਜੀ ਹਾਂਜੀ, ਕੀ ਸਵਾਲ ਦੁਆਰਾ ਜੀ? ਹਾਂਜੀ, ਮੇਰਾ ਭੈਣ ਜੀ ਸਵਾਲ ਹੈ ਵੀ ਜਿੱਦਾਂ ਭਾਜੀ ਹੁਣ ਕਹਿ ਰਹੇ ਸੀਗੇ ਵੀ ਪਾਣੀ ਦੇ ਵਾਸਤੇ ਵੀ ਕੀ ਹੈ ਜਿਹੜੇ ਲੋਕ ਏਦਾਂ ਉਹਨਾਂ ਤੋਂ ਡਰ ਰਹੇ ਆ ਵੀ ਨਹੀਂ ਮੀਟਰ ਲਵਾਉਣ ਤੋਂ ਵੀ ਨਾ ਲਵਾਈਏ। ਵੱਡਾ ਰੀਜਨ ਇਹ ਤਾਂ ਨਹੀਂ ਵੀ ਮੀਟਰ ਲਾ ਕੇ ਤੇ ਸਾਡੇ ਨਾਲ ਹੇਰਾਫੇਰੀ ਕੀਤੀ ਜਾਵੇ ਤੇ ਮੁੜ ਕੇ ਉਹ ਫਿਰ ਸਾਨੂੰ ਉਹਦਾ ਬਿੱਲ ਚਾਲੂ ਕਰ ਦਿੱਤਾ ਜਾਵੇ। ਨਹੀਂ ਤੇ ਇਹ ਤੇ ਸਕੀਮ ਤਾਂ ਕੋਈ ਮਾੜੀ ਨਹੀਂ, ਬੜੀ ਚੰਗੀ ਆ, ਕਿਉਂਕਿ ਬਹੁਤ ਸਾਰੇ ਸੱਜਣ ਇੱਦਾਂ ਦੇ ਹੁੰਦੇ ਕਿ ਜਿਹੜਾ ਜਦੋਂ ਝੋਨਾ ਲਾਉਣ ਨੂੰ ਕਾਫੀ ਟਾਈਮ ਹੁੰਦਾ ਤਾਂ ਉਹ ਗੇਤਾ ਹੀ ਪੈਰੀਆਂ ਦੇ ਵਿੱਚ ਪਾਣੀ ਛੱਡ ਦਿੰਦੇ ਆ ਤੇ ਉਹ ਪਾਣੀ ਦੀ ਵੇਸਟੇਜ ਹੁੰਦੀ ਆ, ਬਿਜਲੀ ਦੀ ਵੇਸਟੇਜ ਹੁੰਦੀ ਆ, ਹਰ ਤਰ੍ਹਾਂ ਦੇ ਨਾਲ ਇੱਦਾਂ ਬਹੁਤ ਵੱਡਾ ਨੁਕਸਾਨ ਹੁੰਦਾ ਆ। ਪਰ ਇੱਦਾਂ ਇਹੋ ਹੀ ਤਾਂ ਨਹੀਂ ਵੱਡਾ ਰੀਜਨ ਕਿ ਇਸ ਗੌਰਮੈਂਟ ਤੇ ਲੋਕਾਂ ਨੂੰ ਯਕੀਨ ਨਹੀਂ ਜਿਹਦੇ ਮਾਰਿਆ ਮੀਟਰ ਲਾਉਣ ਤੋਂ ਅਗੇਤਾ ਹੀ ਉਹਨਾਂ ਨੂੰ ਮਨਾਹੀ ਕਰ ਰਹੇ ਆ। ਇਹਦੇ ਬਾਰੇ ਭਾਜੀ ਹੁਣੀ ਥੋੜ੍ਹਾ ਜਿਹਾ ਦੱਸਣ। ਚੰਗਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਨਾ ਜੀ ਉਹ ਕਿਉਂਕਿ ਉਹਨਾਂ 'ਚ ਸਿਆਸਤ ਬਹੁਤ ਜਿਹੜੀ ਜੀ ਉਹ ਵੜ ਗਈ। ਹਰ ਕੋਈ ਇਹ ਸੋਚਦਾ ਆ ਕਿ ਮੈਂ ਅਗਲਾ ਅਜਮੇਰ ਸਿੰਘ ਲੱਖੋਵਾਲ ਬਣਨਾ, ਭਾਵ ਕਿ ਝੰਡੀ ਵਾਲੀ ਕਾਰ ਜਿਹੜੀ ਆ ਉਹ ਲੈਣੀ ਆ ਤੇ ਫਿਰ ਸਰਕਾਰੀ ਖਜ਼ਾਨੇ ਨੂੰ ਰਗੜਾ ਲਾਉਣਾ। ਫਿਰ ਉਹ ਸੋਚਦਾ ਕਿ ਕਿਹਦੇ ਮਗਰ ਕਿੰਨੇ ਕੁ ਜਿਹੜੇ ਜੀ ਉਹ ਕਿਸਾਨ ਹੈਗੇ ਆ। ਕਿਸਾਨ ਸਮੱਸਿਆਵਾਂ ਬਹੁਤ ਗੰਭੀਰ ਨੇ ਜੀ ਇਸ ਵੇਲੇ, ਪਰ ਉਨੀ ਗੰਭੀਰਤਾ ਦੇ ਨਾਲ ਲੈਣ ਵਾਲੇ ਉਹਦੇ ਕੋਲੇ ਆਗੂ ਹੈ ਨੀ ਗੇ ਜੀ। ਜੇ ਇਸ ਵੇਲੇ ਸਿਆਸਤ ਦੇ ਵਿੱਚ ਜੇ ਕਿਹਾ ਜਾਵੇ ਕਿ ਲੀਡਰ ਹੈ ਨੀ ਗੇ, ਲੀਡਰਲੈਸ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਧਾਰਮਿਕ ਤੌਰ ਦੇ ਉੱਤੇ ਜੇ ਕੌਮ ਦੀ ਗੱਲ ਕਰੀਏ ਤਾਂ ਉਹ ਲੀਡਰਲੈਸ ਹੈ ਤੇ ਕਿਸਾਨ ਵੀ ਜਿਹੜੇ ਨੇ ਉਹ ਵੀ ਇਸ ਵੇਲੇ ਲੀਡਰਲੈਸ ਨੇ। ਉਹਨਾਂ ਨੂੰ ਇਹ ਗੱਲਾਂ ਸਮਝਾਉਣ ਵਾਲਾ ਜਿਹੜਾ ਜੀ ਉਹ ਕੋਈ ਨਹੀਂ ਹੈਗਾ, ਨਾ ਉਹ ਇਹ ਗੱਲਾਂ ਸਮਝਣ ਦੇ ਵਾਸਤੇ ਤਿਆਰ ਨੇ ਕਿ ਉਹ ਵੀ ਸੂਬੇ ਦਾ ਇੱਕ ਬਹੁਤ ਵੱਡਾ ਪਾਰਟ ਨੇ, ਕਿਉਂਕਿ ਉਹ ਵਿਚਾਰੇ ਉਲਝ ਗਏ। ਜਿਹੜੀਆਂ ਕੇਂਦਰ ਦੀ ਸਰਕਾਰ ਦੀਆਂ ਨੀਤੀਆਂ ਜਾਂ ਵਿਸ਼ਵ ਪੱਧਰ ਦੇ ਉੱਤੇ ਲਾਗੂ ਹੋਈਆਂ ਜਿਹੜੀਆਂ ਨੀਤੀਆਂ ਸਰਕਾਰਾਂ ਦੇ ਸਮਝੌਤੇ, ਉਹਨੇ ਇਸ ਵਿਚਾਰੇ ਕਿਸਾਨ ਨੂੰ ਐਸਾ ਉਲਝਾ ਦਿੱਤਾ ਜੀ, ਉਹ ਡਰਨ ਲੱਗ ਗਿਆ। ਉਹਨੂੰ ਇਹ ਲੱਗਦਾ ਕਿ ਮੈਂ ਇੱਥੋਂ ਵੀ ਹੁਣ ਮਰਿਆ, ਮੈਂ ਇੱਥੋਂ ਵੀ ਮਰਿਆ, ਆਹ ਵੀ ਮੇਰੇ ਨਾਲ ਧੋਖਾ, ਆਹ ਵੀ ਮੇਰੇ ਨਾਲ ਧੋਖਾ। ਤੇ ਉਸ ਧੋਖੇ ਨੂੰ ਪ੍ਰਮੋਟ ਕਰਨ ਦੇ ਵਿੱਚ ਨਾ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਬਹੁਤ ਵੱਡਾ ਇੱਕ ਰੋਲ ਜਿਹੜਾ ਜੀ ਉਹ ਨਿਭਾ ਰਹੀਆਂ ਨੇ ਕਿਤੇ ਨਾ ਕਿਤੇ। ਤੇ ਉਹਦੇ ਕਰਕੇ ਇਹ ਜਿਹੜਾ ਜੀ ਹੋ ਰਿਹਾ, ਇਹਨਾਂ ਨੂੰ ਸਮਝਾਉਣ ਦੀ ਹੀ ਲੋੜ ਹੈ। ਬਿੱਲ ਨਹੀਂ ਅਜੇ ਜਿਹੜਾ ਜੀ ਉਹ ਲੱਗਣੇ। ਹਾਂ, ਜੇ ਮੰਨ ਲਓ ਦੁਰਵਰਤੋਂ ਹੁੰਦੀ ਹੈ, ਹੁਣ ਘਰਾਂ ਦੇ ਇੱਥੇ ਮੀਟਰ ਜਿਹੜੇ ਆ ਸਾਰੇ ਦੇ ਸਾਰੇ ਬਾਹਰ ਕੱਢੇ ਗਏ ਆ ਜੀ। ਕਿਉਂ ਕੱਢੇ ਗਏ? ਅੰਦਰ ਜਿੰਨੀ ਦੇਰ ਤੱਕ ਬਿਜਲੀ ਦੀ ਚੋਰੀ ਹੁੰਦੀ ਸੀ, ਹੁਣ ਬਿਜਲੀ ਦੀ ਚੋਰੀ ਜਿਹੜੀ ਆ ਉਹ ਰੋਕੀ ਗਈ, ਕਾਫੀ ਹੱਦ ਤੱਕ ਜਿਹੜੀ ਜੀ ਉਹ ਰੁਕ ਗਈ। ਮੇਰਾ ਖਿਆਲ ਮੈਕਸੀਮਮ ਜਿਹੜਾ ਜੀ ਉਹਦੇ ਉੱਤੇ ਰੋਕ ਲੱਗ ਗਈ। ਜੇ ਮੰਨ ਲਓ 5 ਹਾਰਸ ਪਾਵਰ ਜਿਹੜੀ ਹੈ ਜੀ ਉਹਦੀ ਤੁਹਾਨੂੰ ਸਬਸਿਡੀ ਮਿਲ ਰਹੀ ਹੈ ਤੇ ਫਿਰ ਤੁਸੀਂ 10 ਹਾਰਸ ਪਾਵਰ ਜਾਂ 15 ਹਾਰਸ ਪਾਵਰ ਕਿਉਂ ਵਰਤੋ? ਕੀ ਉਹਦੇ ਉੱਤੇ ਜਿੰਦਾ ਗੁੰਡਾ ਨਹੀਂ ਲੱਗਣਾ ਚਾਹੀਦਾ? ਲੱਗਣਾ ਚਾਹੀਦਾ, ਬਿਲਕੁਲ ਜਿਹੜਾ ਉਹ ਲੱਗਣਾ ਚਾਹੀਦਾ। ਕਿਤੇ ਨਾ ਕਿਤੇ ਤਾਂ ਲੱਗੂਗਾ ਨਾ, ਨਹੀਂ ਲੱਗੂਗਾ ਤਾਂ ਜਿਹੜੇ ਘਰੇਲੂ ਖਪਤਕਾਰ ਨੇ ਜੀ ਉਹ ਫਸਦੇ ਤੁਰੇ ਜਾਣਗੇ। ਸਰਕਾਰਾਂ ਨੇ ਕੋਈ ਚ ਵੀ ਪੱਲਿਓਂ ਨਹੀਂ ਦੇਣਾ ਜੀ, ਤੁਹਾਡੇ ਕੋਲੋਂ ਹੀ ਲੈਣਾ। ਇੱਕ ਸਾਈਡ ਤੋਂ ਦੇਣਗੇ, ਦੂਜੇ ਸਾਈਡ ਤੋਂ ਕੱਢ ਲੈਣਗੇ। ਜੀ ਜੀ ਬਿਲਕੁਲ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।